वाहिगुरू जी का खालसा वाहिगुरू जी की फतेह अस्सलाम वालेकुम आदाब मैं हाँ तुहाडी होस्ट नीलम कौर ते मैं टीवी 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਕੇ ਆਏ ਦੇ ਆ ਮਿਸ਼ਨ ਸੁਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਆ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सच्चो सच विच बहुत मेहरबानी जी डॉक्टर साहब अज 15 जून 2023 पहली हार्ड नानकशाही संमत 555 का दिन है ते डॉक्टर साहब प्रोग्राम शुरू करने तो पहला असीं अपने दर्शकों ते श्रोतिਆਂ ਨੂੰ हमेशा तरह दस दईए व्यूअर्स जे तुसीं हक सच इंसाफ ते पैरा दंदा इक्को एक चैनल टीवी 84 ਨੂੰ देखना चाहते हो ਤਾਂ ਤੁਸੀਂ देख सकते हो स्पैक्ट्रम केबल आरसीएन केबल बेलफन कनाडा roku जादू बॉक्स शावा फेसबुक टीवी 84 ਦੀ ਐਪ ਰਾਹੀਂ ऑनलाइन स्ट्रीमिंग एंड आईपी बॉक्स ਤੇ ਤੁਸੀਂ टीवी 84 ਨੂੰ देख सकते हो। व्यूअर्स जे तुसीं टीवी 84 ਨਾਲ प्रोग्राम सच्चो सच ਨਾਲ फेसबुक ਰਾਹੀਂ ਜੁੜੇ ਤਾਂ ਉਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ टीवी 84 ਦੀ ਐਪ ਨੂੰ Android ਐਂਡ App Store ਤੇ ਡਾਊਨਲੋਡ ਕਰਕੇ ਜੋ टीवी 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ व्यूअर्स प्रोग्राम ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਹਿਊਸਟਨ ਟੈਕਸਸ ਤੋਂ एक गुरसिख वीर जी वालों। सो उन्होंने अपना नाम जिहड़ा गुप्त रखने की ताकीद की है और कहा है कि ਅਸੀਂ ਕੌਮੀ ਹਿੱਤਾਂ ਨੂੰ ਮੁੱਖ ਰੱਖੀਏ ਤਾਂ ਜੋ ਆਪਸੀ ਵਿਰੋਧ ਅਤੇ ਵਖਰੇਵਿਆਂ ਦੀ ਥਾਂ ਅਸੀਂ ਇਕਜੁੱਟਤਾ ਦਾ ਜਿਹੜਾ ਮੁਜ਼ਾਹਰਾ ਕਰ ਸਕੀਏ। ਬਣ ਰਹੇ ਹਾਲਾਤ ਦੱਸਦੇ ਹਨ ਕਿ ਸਾਡੀ ਏਕਤਾ ਹੀ ਸਾਡੀ ਤਾਕਤ ਹੈ ਨਹੀਂ ਤਾਂ ਸਾਡਾ ਹਸ਼ਰ ਵੀ ਇਹਨਾਂ ਬੋਧੀਆਂ ਵਰਗਾ ਹੀ ਇਹਨਾਂ ਨੇ ਕਰਨਾ ਹੈ। ਸੋ ਵਾਹਿਗੁਰੂ ਕੌਮ ਨੂੰ ਆਜ਼ਾਦੀ ਬਖਸ਼ਿਸ਼ ਕਰਨ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਇਹਨਾਂ ਗੁਰਸਿੱਖ ਵੀਰ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ ਵੈਰੀ ਸੈਡ ਜਿਹੜੀ ਨਿਊਜ਼ ਹੈ ਆਪਾਂ ਤੁਹਾਨੂੰ ਅੱਜ ਡਿਸਕਸ ਕਰਨ ਜਾ ਰਹੇ ਹਾਂ ਜਿਹੜੀ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਔਰ ਪਿਛਲੇ 24 ਘੰਟਿਆਂ ਵਿੱਚ ਭਾਈ ਅਵਤਾਰ ਸਿੰਘ ਖੰਡਾ ਯੂਕੇ ਦੇ ਅਚਾਨਕ ਚੜ੍ਹਾਈ ਕਰ ਜਾਣ ਦੀ ਖਬਰ ਨਾਲ ਸਮੁੱਚੇ ਪੰਥ ਵਿੱਚ ਜਿਹੜੀ ਇੱਕ ਅਫਸੋਸ ਦੀ ਲਹਿਰ ਹੈ ਉਹ ਪਸਰ ਚੁੱਕੀ ਹੈ ਔਰ ਅਵਤਾਰ ਸਿੰਘ ਖੰਡਾ ਸ਼ਹੀਦ ਬਲਵੰਤ ਸਿੰਘ ਖੁਖਰਾਣਾ ਦੇ ਜਿਹੜੇ ਪੁੱਤਰ ਹਨ ਜਿਹੜੇ ਕਿ ਜੁਝਾਰੂ ਯੋਧੇ ਭਾਈ ਗੁਰਜੰਡ ਸਿੰਘ ਤੇ ਭਾਈ ਬੁੱਧ ਸਿੰਘ ਵਾਲਾ ਦੇ ਕਰੀਬੀ ਸਨ। ਸੋ ਨੌਜਵਾਨ ਅਵਤਾਰ ਸਿੰਘ ਖੰਡਾ ਯੂਕੇ ਦੀਆਂ ਜਿਹੜੀਆਂ ਖਾਲਿਸਤਾਨੀ ਸਰਗਰਮੀਆਂ ਵਿੱਚ ਮੋਹਰੀ ਰੋਲ ਅਦਾ ਕਰ ਰਹੇ ਸਨ ਅਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਹੋਰਾਂ ਦੇ ਜਿਹੜੇ ਸਲਾਹਕਾਰ ਵੀ ਸਨ। ਸੋ ਭਾਰਤ ਸਰਕਾਰ ਅਵਤਾਰ ਸਿੰਘ ਖੰਡਾ ਨੂੰ ਯੂਕੇ ਵਿੱਚ ਖਾਲਿਸਤਾਨੀ ਲਹਿਰ ਦੇ ਇੱਕ ਮਜ਼ਬੂਤ ਥੰਮ ਵਜੋਂ ਸਮਝਦੀ ਸੀ। ਭਾਈ ਖੰਡਾ ਦੀ ਅਚਾਨਕ ਮੌਤ ਨੇ ਪੰਥਕ ਹਲਕਿਆਂ ਵਿੱਚ ਇਹ ਬਹਿਸ ਵੀ ਛੇੜ ਦਿੱਤੀ ਹੈ ਕਿ ਭਾਈ ਅਵਤਾਰ ਸਿੰਘ ਭਾਰਤੀ ਏਜੰਸੀਆਂ ਦੀ ਸਾਜ਼ਿਸ਼ ਦਾ ਸ਼ਿਕਾਰ ਤਾਂ ਨਹੀਂ ਹੋਏ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਦੁਸ਼ਮਣ ਬਾਤ ਕਰੇ ਅਨਹੋਣੀ ਜੀ ਇਹ ਅਕਸਰ ਅਸੀਂ ਦੁਹਰਾਉਂਦੇ ਔਰ ਜਿਹੜਾ ਵਰਤਾਰਾ ਪਿਛਲੇ ਪੀਰੀਅਡ ਦੇ ਵਿੱਚ ਦੇਖਣ 'ਚ ਆ ਰਿਹਾ ਹੈ ਹੁਣ ਤਾਂ ਇਹ ਖਬਰ ਸਾਰੇ ਪਾਸੇ ਫੈਲੀ ਹੀ ਨਹੀਂ ਹੋਈ। ਸਿੱਖ ਕੌਮ ਦੇ ਵਿੱਚ ਇੱਕ ਜਿੱਥੇ ਸ਼ੰਕਾ ਹੈ ਬੜਾ ਮਜ਼ਬੂਤ ਉੱਥੇ ਇਸ ਗੱਲ ਨੂੰ ਲੈ ਕੇ ਕਿ ਭਾਰਤੀ ਖੁਫੀਆ ਏਜੰਸੀਆਂ ਬਿਲਕੁਲ ਮੋਸਾਦ ਔਰ KGB ਉਸ ਦੇ ਫੁੱਟ ਸਟੈਪਸ ਦੇ ਉੱਤੇ ਤੁਰ ਰਹੀਆਂ ਨੇ। ਉਹਨਾਂ ਦੀ ਫਰਸਟ੍ਰੇਸ਼ਨ ਵੀ ਇਜ਼ਹਾਰ ਹੁੰਦੀ ਹੈ ਕਿ ਜਿਹੜੀ ਲੜਾਈ ਉਹ ਸਿਆਸੀ ਤੌਰ 'ਤੇ ਅਮਰੀਕਾ ਕੈਨੇਡਾ UK ਆਸਟ੍ਰੇਲੀਆ ਦੇ ਸਿੱਖਾਂ ਦੇ ਖਿਲਾਫ ਨਹੀਂ ਜਿੱਤ ਸਕੇ ਉਸ ਨੂੰ ਉਹ ਕਿਸੇ ਹੋਰ ਤਰੀਕੇ ਦੇ ਨਾਲ ਹਾਸਲ ਕਰਨਾ ਚਾਹੁੰਦੇ ਨੇ। ਪਰ ਇਸ ਦੇ ਉੱਤੇ ਅਸੀਂ ਖੁੱਲ੍ਹ ਕੇ ਗੱਲ ਕਰਾਂਗੇ ਕਿਉਂਕਿ ਹਰ ਪੱਖ ਨੂੰ ਵਿਚਾਰ ਕੇ ਜਦੋਂ ਤੁਹਾਡਾ ਕਨਕਲੂਜਨ ਉਸ ਥਾਂ 'ਤੇ ਪਹੁੰਚਦਾ ਹੈ ਕਿਉਂਕਿ ਜਦੋਂ ਦੀ ਇਹ ਖਬਰ ਸਾਹਮਣੇ ਆਈ ਹੈ ਕੱਲ੍ਹ ਬੇਸ਼ੱਕ ਇੱਕ ਦੁਖਦ ਦਿਨ ਸੀ। ਡਾਕਟਰ ਰਣਜੀਤ ਸਿੰਘ ਜਿਹੜੇ ਫਾਊਂਡਰ ਪ੍ਰੈਜ਼ੀਡੈਂਟ TV 84 ਦੇ ਉਹਨਾਂ ਨੂੰ ਚੜ੍ਹਾਈ ਕੀਤਿਆਂ 1 ਸਾਲ ਹੋ ਗਿਆ ਲੇਕਿਨ ਉਸ ਡਿਸਕਸ਼ਨ ਦੇ ਵਿੱਚ ਵੀ ਉਦੋਂ ਤੱਕ ਸਾਡੇ ਕੋਲ ਖਬਰ ਆ ਚੁੱਕੀ ਸੀ ਔਰ ਅਸੀਂ ਪਾਸਿੰਗ ਰੈਫਰੈਂਸ ਦੇ ਵਿੱਚ ਇਹ ਸੀ ਕਿ ਭਾਈ ਉਹਨਾਂ ਨੂੰ ਉਹ ਵੈਂਟੀਲੇਟਰ 'ਤੇ ਨੇ ਔਰ ਅਚਾਨਕ ਸਿਹਤ ਵਿਗੜਨ ਦੀ ਕਹਾਣੀ ਜਿਹੜੀ ਹੈ ਉਹ ਮੀਡੀਆ ਦੇ ਵਿੱਚ ਆਈ ਔਰ ਇਹ ਵੀ ਜਿਹੜਾ ਕਿਤੇ ਨਾ ਕਿਤੇ ਕੈਂਸਰ ਨਾਲ ਜੋੜ ਦਿੱਤਾ ਗਿਆ ਕਿ 4th ਸਟੇਜ ਕੈਂਸਰ ਦੀ ਹੈ।
ਲੇਕਿਨ ਉਦੋਂ ਵੀ ਸਾਨੂੰ ਅਜੇ ਉਹਨਾਂ ਦੇ ਚੜ੍ਹਾਈ ਕਰਨ ਦੀ ਖਬਰ ਨਹੀਂ ਸੀ ਆਈ। ਲੇਕਿਨ ਅਸੀਂ ਦੇਖਦੇ ਹਾਂ ਕਿ ਜੇ ਮੰਡੇ ਹਸਪੀਟਲਾਈਜ਼ ਹੁੰਦੇ ਨੇ ਤਾਂ ਈਵਨ ਵਿਦਨ 48 ਆਵਰਸ ਇਸ ਕਿਸਮ ਦਾ ਕਿਹੜਾ ਕੈਂਸਰ ਜਾਂ ਕਿਹੜੀ ਟਰਮੀਨਲ ਸਟੇਜ ਜਿਹੜੀ ਪਹਿਲਾਂ ਡਿਟੈਕਟ ਨਹੀਂ ਹੋਈ, ਜਾਂ ਜਦੋਂ ਅਸੀਂ ਦੇਖਦੇ ਹਾਂ ਕਿ 4 ਜੂਨ ਨੂੰ ਜਦੋਂ ਕਿ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਘੱਲੂਘਾਰਾ ਦਿਵਸ ਨੂੰ ਲੈ ਕੇ ਪ੍ਰੋਟੈਸਟ ਹੁੰਦਾ ਹੈ, ਉਸ ਦੇ ਵਿੱਚ ਵੀ ਉਹਨਾਂ ਦੀ ਸ਼ਮੂਲੀਅਤ ਹੈ। ਔਰ ਉਹਨਾਂ ਦੀਆਂ ਅਖੀਰਲੀਆਂ ਤਸਵੀਰਾਂ ਜਿਹੜੀਆਂ 4-5 ਦਿਨ ਪਹਿਲਾਂ ਤੱਕ ਦੀਆਂ ਨੇ ਉਹ ਬਿਲਕੁਲ ਤੁਰਦੇ ਫਿਰਦੇ ਹੇਲ ਐਂਡ ਹਾਰਟੀ ਨੇ। ਸੋ ਇਸ ਗੱਲ ਨੇ ਜਿਹੜਾ ਇੱਕਦਮ ਇਹ ਸ਼ੰਕਾ ਪੈਦਾ ਕਰ ਦਿੱਤਾ ਕਿ ਭਾਈ ਅਚਾਨਕ ਕੀ ਹੋਇਆ, ਕਿਉਂਕਿ ਜਦੋਂ ਤੁਸੀਂ ਪੈਟਰਨ ਦੇਖਦੇ ਹੋ ਕਿ ਕਿਸ ਪਾਸੇ ਵੱਲ ਗੱਲ ਜਾ ਰਹੀ ਹੈ। ਔਰ ਮੈਂ ਗੱਲ ਕਰਾਂਗਾ ਕਿ ਭਾਈ ਅਵਤਾਰ ਸਿੰਘ ਖੰਡਾ ਜਿਹੜਾ ਜ਼ਾਹਰ ਹੈ ਵੀ ਉਹਨਾਂ ਦੀ ਪਛਾਣ ਕੱਲੀ ਇਹੀ ਨਹੀਂ ਕਿ ਇੱਕ ਖਾਲਿਸਤਾਨੀ ਆਈਕਨ ਦੇ ਨਾਤੇ ਉਹਨਾਂ ਨੇ ਪਿਛਲੇ ਲਗਭਗ 10 ਸਾਲ 'ਚ, ਕਿਉਂਕਿ 2010-11 ਦੇ ਵਿੱਚ ਉਹ ਸਟੂਡੈਂਟ ਦੇ ਤੌਰ ਦੇ ਉੱਤੇ ਸਟੂਡੈਂਟ ਵੀਜ਼ੇ ਤੇ ਇੰਗਲੈਂਡ ਆਉਂਦੇ ਨੇ। ਲੇਕਿਨ ਇਹਨਾਂ ਦਾ ਜੇ ਅਸੀਂ ਦੇਖੀਏ, ਮੈਂ ਕਈ ਵਾਰ ਦੇਖਦਾ ਵੀ ਅਸੀਂ ਬੀਤੇ 18ਵੀਂ ਸਦੀ ਦੇ ਆਪਣੇ ਯੋਧਿਆਂ ਨੂੰ, ਉਹਨਾਂ ਦੇ ਪਰਿਵਾਰਾਂ ਨੂੰ ਜਾਂ ਉਹਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹਾਂ ਤੇ ਬਹੁਤ ਵਾਰ ਜੋ ਕੁਝ ਸਾਡੀਆਂ ਅੱਖਾਂ ਸਾਹਮਣੇ ਵਾਪਰ ਰਿਹਾ, ਅੱਖਾਂ ਸਾਹਮਣੇ ਹੋ ਰਿਹਾ, ਜਿਨ੍ਹਾਂ ਨੇ ਕਿੰਨਾ ਕੁਝ ਜਰਿਆ ਝੱਲਿਆ, ਉਹ ਸਾਨੂੰ ਨਜ਼ਰ ਨਹੀਂ ਆ ਰਿਹਾ। ਔਰ ਮੈਂ ਇਹ ਵੀ ਦੱਸ ਦਿਆਂ ਕਿ ਜਦੋਂ ਉਹਨਾਂ ਦੇ ਨਾਲ ਜਿਹੜਾ ਉਹ ਖੁਖਰਾਣਾ ਵੀ ਲੱਗਦਾ ਹੈ ਤੇ ਇਹ ਖੁਖਰਾਣਾ ਪਿੰਡ ਹੈ ਮੋਗਾ ਜ਼ਿਲ੍ਹੇ ਦਾ, ਉਸ ਪਿੰਡ ਨਾਲ ਉਹਨਾਂ ਦਾ ਸੰਬੰਧ, ਔਰ ਉਹਨਾਂ ਦੇ ਪਿਤਾ ਜੀ ਜਿਨ੍ਹਾਂ ਨੇ ਵੱਡਾ ਮੁਕਾਮ ਹਾਸਲ ਕੀਤਾ, ਜਦੋਂ ਅਸੀਂ ਭਾਈ ਕੁਲਵੰਤ ਸਿੰਘ ਖੁਖਰਾਣਾ ਦਾ ਨਾਂ ਲੈਂਦੇ ਤੇ ਇਹ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਜਰਨੈਲ ਰਹੇ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਉਹਨਾਂ ਦੇ ਸਾਥੀ ਸਿੰਘਾਂ ਚੋਂ ਸਨ। ਔਰ ਅੱਜ ਹੀ ਮੈਂ ਦੇਖ ਰਿਹਾ ਸੀ ਕਿ ਉਹਨਾਂ ਦਾ ਜਦੋਂ ਉਹ ਮੁਕਾਬਲੇ ਦੇ ਵਿੱਚ ਸ਼ਹੀਦ ਕੀਤੇ ਜਾਂਦੇ ਨੇ ਤੇ ਇਹ ਦੋਵੇਂ ਹੀ ਭੈਣ ਭਰਾ ਕੁਲਵੰਤ ਸਿੰਘ ਔਰ ਜਿਹੜੇ ਨੇ ਆਪਣੇ ਇਹਨਾਂ ਦੇ ਅਵਤਾਰ ਸਿੰਘ ਖੰਡਾ ਔਰ ਉਹਨਾਂ ਦੀ ਛੋਟੀ ਭੈਣ ਜਿਹੜੇ ਨੇ ਬਹੁਤ ਛੋਟੇ ਨੇ, 4-5 ਸਾਲ ਦੇ ਹੋਣਗੇ। ਔਰ ਹੁਣ ਵੀ ਜਿਹੜੀ ਹੈ ਇਹਨਾਂ ਦੀ ਉਮਰ ਕੋਈ 32-33 ਸਾਲ ਤੋਂ ਜ਼ਿਆਦਾ ਨਹੀਂ ਸੀ। ਹੁਣ ਉਹਨਾਂ ਨੇ ਕਿਵੇਂ ਇਹਨਾਂ ਦੇ ਮਾਤਾ ਜੀ ਟੀਚਰ ਨੇ, ਔਰ ਜਦੋਂ ਪਿੱਛੇ ਜੇ ਇਹ ਪਰਿਵਾਰ ਭੈਣ ਛੋਟੀ ਔਰ ਮਾਤਾ ਚਰਨਜੀਤ ਕੌਰ ਸ਼ਾਇਦ ਉਹਨਾਂ ਦਾ ਨਾਂ ਹੈ, ਉਹ ਉਦੋਂ ਖਬਰਾਂ 'ਚ ਆਏ ਜਦੋਂ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਫੜਨ ਦੇ ਨਾਂ ਥੱਲੇ ਇਹਨਾਂ ਨੇ ਨੌਟੰਕੀ ਕੀਤੀ 18 ਮਾਰਚ ਤੋਂ ਲੈ ਕੇ। ਔਰ ਫਿਰ ਇਹ ਖਬਰ ਸੀ ਕਿ ਕਿਵੇਂ ਭਾਈ ਅਵਤਾਰ ਸਿੰਘ ਖੰਡਾ ਦੇ ਮਾਤਾ ਜੀ ਔਰ ਉਹਨਾਂ ਦੀ ਛੋਟੀ ਭੈਣ ਜਿਹੜੀ ਐਜ਼ ਏ ਨਰਸ ਚੰਡੀਗੜ੍ਹ 'ਚ ਕੰਮ ਕਰਦੇ ਨੇ, ਉਹਨਾਂ ਨੂੰ ਵੀ ਪੁਲਿਸ ਨੇ ਚੁੱਕਿਆ ਔਰ ਅਣਦੱਸੀ ਥਾਂ ਤੇ ਲੈ ਗਏ ਨੇ। ਉਦੋਂ ਬਹੁਤਿਆਂ ਨੂੰ, ਮੈਨੂੰ ਵੀ ਇਹ ਪਤਾ ਲੱਗਾ ਕਿ ਭਾਈ ਉਹਨਾਂ ਦੇ ਫੈਮਿਲੀ ਅਜੇ ਬੈਕ ਹੈ, ਕਿਉਂਕਿ ਅਵਤਾਰ ਸਿੰਘ ਖੰਡਾ ਇਹਨਾਂ 10-11 ਸਾਲਾਂ 'ਚ ਇੰਨੇ ਐਕਟਿਵ ਰਹੇ ਖਾਲਿਸਤਾਨੀ ਸਫਾਂ 'ਚ, ਔਰ ਖਾਸ ਤੌਰ ਤੇ KTV ਜਿਹੜਾ UK ਤੋਂ ਚੱਲਦਾ ਸੀ ਉਸ ਦੇ ਵਿੱਚ ਐਂਕਰ ਦਾ ਰੋਲ ਵੀ ਸੀ। ਫਿਰ ਜਦੋਂ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਜਨਮ ਹੁੰਦਾ ਹੈ ਔਰ ਭਾਈ ਅੰਮ੍ਰਿਤਪਾਲ ਸਿੰਘ ਦੇ ਕਰੀਬੀ ਸਲਾਹਕਾਰਾਂ 'ਚ ਵੀ, ਔਰ ਇੱਕ ਡਰਾਈਵਿੰਗ ਫੋਰਸ ਵੀ, ਔਰ ਹੁਣ ਵੀ ਜਦੋਂ ਕਿ ਇਹ ਸਾਰਾ ਵਰਤਾਰਾ ਚੱਲ ਰਿਹਾ ਜੋ ਕੁਝ ਡਿਬਰੂਗੜ੍ਹ ਜੇਲ੍ਹ 'ਚ, ਔਰ ਉਸ ਤੋਂ ਬਾਅਦ ਵਾਰਿਸ ਪੰਜਾਬ ਦੇ ਜਥੇਬੰਦੀ ਨੂੰ ਫਰਮ ਫੁਟਿੰਗ ਤੇ ਕਰਨ ਲਈ ਔਰ ਉਸ ਏਜੰਡੇ ਨੂੰ ਜਿਹੜਾ ਪਾਤਸ਼ਾਹੀ ਦਾਅਵੇ ਦਾ ਹੈ ਉਸ ਦੇ ਲਈ ਜਿਹੜੇ ਨੇ ਭਾਈ ਅਵਤਾਰ ਸਿੰਘ ਦਿਨ ਰਾਤ ਯਤਨਸ਼ੀਲ ਸਨ। ਔਰ ਭਾਰਤੀ ਹਕੂਮਤ ਜਿਨ੍ਹਾਂ ਨੂੰ ਇਹ ਪਤਾ ਹੈ ਵੀ ਇਹ ਸੈਕੰਡ ਜਨਰੇਸ਼ਨ, ਜੇ ਉਹਨਾਂ ਦੇ ਪਿਤਾ ਇੱਕ ਵੱਡੇ ਸ਼ਹੀਦ ਨੇ ਔਰ ਉਹ ਬੱਚਾ ਜਿਸ ਨੂੰ ਗੁੜਤੀ ਦੇ ਵਿੱਚ ਹੀ ਇਹ ਸਾਰਾ ਕੁਝ ਮਿਲਿਆ, ਔਰ ਉਹਨਾਂ ਦੀ ਮਾਤਾ ਚਰਨਜੀਤ ਕੌਰ, ਉਹਨਾਂ ਦਾ ਸਿਦਕ ਕਿਸ ਲੈਵਲ ਦਾ ਹੈ, ਕਿਸ ਪੱਧਰ ਦਾ ਹੈ, ਕਿਉਂਕਿ ਅੱਜ ਸਾਰਾ ਦਿਨ ਮੇਰਾ ਇਹਨਾਂ ਦੇ ਇਸ ਘਟਨਾ ਨਾਲ ਸੰਬੰਧਿਤ ਜੋ ਵੀ ਕਿਤੇ ਛਪਿਆ ਸਾਹਮਣੇ ਆਇਆ ਉਸ ਨੂੰ ਮੋਨੀਟਰ ਕਰਨ ਤੇ ਹੀ ਰਿਹਾ। ਤੇ ਭਾਈ ਮਨਿੰਦਰ ਸਿੰਘ ਜਿਹੜੇ ਖੁਦ ਇੱਕ ਬਹੁਤ ਚੰਗੇ ਖਾਲਿਸਤਾਨੀ ਐਕਟਿਵਿਸਟ ਨੇ ਸਰੀ ਦੇ ਵਿੱਚ, ਉਹਨਾਂ ਨੇ ਜਿਹੜਾ ਆਪਣੀ ਜਿਹੜਾ ਟ੍ਰਿਬਿਊਟ ਪਾਈ ਜਿਹਦੇ 'ਚ ਉਹਨਾਂ ਨੇ ਗਰੀਬ ਕੀ ਰੱਖਿਆ ਜਰਵਾਣੇ ਕੀ ਭਖਿਆ ਇਸ ਟਾਈਟਲ ਦੇ ਥੱਲੇ ਦਿੱਤਾ। ਔਰ ਉਹਦਾ ਬਾਟਮ ਤੇ ਜਿਹੜਾ ਗੁਰਮੁਖ ਮਰੈ ਨਾ ਕਾਲ ਨਾ ਖਾਏ ਗੁਰਮੁਖ ਸੱਚ ਸਮਾਵਣੇ, ਤੇ ਉਹਨਾਂ ਨੇ ਕਿਉਂਕਿ ਇਸ ਤੋਂ ਪਹਿਲਾਂ ਕਿ ਅਸੀਂ ਇਹਨਾਂ ਦਾ ਇਸ ਸ਼ਖਸੀਅਤ ਦਾ ਜ਼ਿਕਰ ਕਰੀਏ, ਅਵਤਾਰ ਸਿੰਘ ਖੰਡਾ ਦੀ ਸਾਜ਼ਿਸ਼ ਦੀ ਗੱਲ ਕਰੀਏ, ਫੈਮਿਲੀ ਕੈਰੈਕਟਰ, ਪਿਤਾ ਸ਼ਹੀਦ, ਮਾਤਾ ਦਾ ਇਹ ਭਾਈ ਮਨਿੰਦਰ ਸਿੰਘ ਕਹਿੰਦੇ ਨੇ ਕਿ ਮਾਤਾ ਚਰਨਜੀਤ ਕੌਰ ਸਾਡੇ ਕੋਲ 2019 ਚ ਆਏ ਸਨ ਸਰੀ ਕੈਨੇਡਾ,
ਔਰ ਉਹਨਾਂ ਨੇ ਕਿਹਾ ਕਿ ਮੈਨੂੰ ਬਹੁਤ ਨੇੜਿਓਂ ਉਹਨਾਂ ਦੇ ਨਾਲ ਕੁਝ ਮਹੀਨੇ ਵਿਚਰਨ ਦਾ ਮੌਕਾ ਮਿਲਿਆ। ਇੱਕ ਦਿਨ ਮੈਂ ਮਾਤਾ ਜੀ ਨਾਲ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਵਿੱਚ ਉਸ ਕਮਰੇ ਵਿੱਚ ਜਿੱਥੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦੀਆਂ ਤਸਵੀਰਾਂ ਲੱਗੀਆਂ ਨੇ, ਉੱਥੇ ਵਿਚਾਰ ਕਰਦੇ ਹੋਏ ਉਹਨਾਂ ਨੂੰ ਪੁੱਛਿਆ ਕਿ ਅਵਤਾਰ ਸਿੰਘ ਜੇ ਪੱਕਾ ਹੋ ਜਾਵੇ ਇੰਗਲੈਂਡ ਵਿੱਚ, ਫਿਰ ਅੱਗੇ ਆਪਣਾ ਕੰਮ ਤੋਰੇ ਤੇ ਤੁਸੀਂ ਵੀ ਉਹਦੇ ਕੋਲ ਜਾ ਸਕਦੇ ਹੋ। ਮਾਤਾ ਨੇ ਸੋਚ ਕੇ ਕਿਹਾ, ਪੁੱਤ ਮੈਂ ਅਵਤਾਰ ਦੇ ਪਿਤਾ ਜੀ ਦੀ ਸ਼ਹੀਦੀ ਤੋਂ ਬਾਅਦ ਇਹੋ ਜਿਹੇ ਸੁਪਨੇ ਕਦੇ ਨਹੀਂ ਲਏ। ਅਵਤਾਰ ਸਿੱਖ ਕੌਮ ਦੇ ਕੰਮ ਆ ਜਾਵੇ, ਕੋਈ ਸੇਵਾ ਨਿਭਾ ਜਾਵੇ, ਮੈਂ ਤਾਂ ਇਹੀ ਅਰਦਾਸ ਕਰਦੀ ਰਹੀ ਹਾਂ। ਵਾਹਿਗੁਰੂ। ਹੁਣ ਇਹ ਹੈ ਜਦੋਂ ਅਸੀਂ ਦੇਖਦੇ ਹਾਂ ਕਿ ਵੀ ਪਤੀ ਅਜੇ ਵਿਆਹ ਨੂੰ 6-7 ਸਾਲ ਨਹੀਂ ਸੀ ਹੋਏ ਜਦੋਂ ਪਤੀ ਦਾ ਸਾਇਆ ਸਿਰ ਤੋਂ ਮਦਰ ਟੀਚਰ ਨੇ ਕਿਵੇਂ ਉਹਨਾਂ ਨੇ ਦੋਨਾਂ ਬੱਚਿਆਂ ਨੂੰ ਪਾਲਿਆ। ਫਿਰ 2010-11 ਚ ਐਫਰਟ ਕਰਕੇ ਬੱਚੇ ਨੂੰ ਸਟੂਡੈਂਟ ਵੀਜ਼ੇ ਦੇ ਉੱਤੇ ਬਾਹਰ ਕੀਤਾ। 3 ਸਾਲ ਦੀ ਉਹਨੇ ਉੱਥੇ ਆਪਣੀ ਡਿਗਰੀ ਕਰਕੇ ਔਰ ਅੱਗੋਂ ਪਰ ਉਹਨੂੰ ਇਹ ਗੱਲ ਸਪਸ਼ਟ ਸੀ ਕਿ ਵੀ ਮੈਂ ਜ਼ਿੰਦਗੀ ਦਾ ਸਫ਼ਰ ਜਿਹੜਾ ਜਿਸ ਰਸਤੇ ਤੇ ਮੇਰੇ ਪਿਤਾ ਜੀ ਤੁਰੇ ਨੇ, ਮੈਂ ਤਾਂ ਉਸ ਸਫ਼ਰ ਦਾ ਪੰਧ ਹੀ ਹਾਂ। ਕੋਈ ਗ੍ਰਸਤ ਜੀਵਨ ਵੱਲ ਮੁੜਨ ਦੀ ਗੱਲ ਨਹੀਂ ਸੀ। ਨਹੀਂ ਤਾਂ ਅਸੀਂ ਦੇਖਦੇ ਹਾਂ ਬਾਹਰਲੇ ਮੁਲਕਾਂ 'ਚ ਆ ਕੇ ਇੱਥੇ ਕਿਵੇਂ ਝੂਠ ਸੱਚ ਕਰਕੇ ਵਿਆਹ ਕਰਾ ਕੇ ਝੂਠੇ ਸੱਚੇ ਪੱਕੇ ਹੋਣ ਦਾ ਹੁੰਦਾ ਜਾਂ ਉਹਨਾਂ ਨੇ ਇਸ ਕਿਸਮ ਦਾ ਕੀ ਕਰਨਾ ਫੁੱਲ ਸਕੇਲ ਉਹ ਕੌਮੀ ਇਸ ਸੰਘਰਸ਼ ਦੇ ਵਿੱਚ ਉਹ ਉਹਨਾਂ ਨੇ ਜੰਪ ਕੀਤਾ। ਔਰ ਨਤੀਜੇ ਦੇ ਤੌਰ ਤੇ ਜੇ ਅਸੀਂ ਦੇਖੀਏ ਕਿ ਵੀ ਜਿੰਨੀਆਂ ਖਬਰਾਂ ਇੰਗਲੈਂਡ ਦੇ ਹਵਾਲੇ ਨਾਲ ਐਕਟੀਵਿਟੀ ਦੇ ਚੱਲਦੀਆਂ ਸੀ, ਉਹਨਾਂ 'ਚ ਭਾਰਤੀ ਏਜੰਸੀਆਂ ਭਾਈ ਅਵਤਾਰ ਸਿੰਘ ਖੰਡਾ ਨੂੰ ਜਿਹੜਾ ਹੈ ਉਹ ਪ੍ਰਮੁੱਖ ਰੱਖ ਕੇ ਬਦਨਾਮ ਕਰ ਰਹੀਆਂ ਸੀ। ਜੇ ਭਾਈ ਅੰਮ੍ਰਿਤਪਾਲ ਸਿੰਘ ਦਾ ਜਿਹੜਾ ਹੈ ਉਹ ਗ੍ਰਿਫਤਾਰੀ ਦਾ ਹੋਇਆ ਤੇ ਉਸ ਪੀਰੀਅਡ 'ਚ ਵੀ ਕਿਉਂਕਿ 18 ਮਾਰਚ ਨੂੰ ਉਹਨਾਂ ਦੀ ਗ੍ਰਿਫਤਾਰੀ ਦੇ ਲਈ ਜੋ ਜਲੰਧਰ 'ਚ ਨੋਟੰਕੀ ਕੀਤੀ ਪੁਲਿਸ ਨੇ, 6 ਜ਼ਿਲ੍ਹਿਆਂ ਦੀ ਪੁਲਿਸ ਔਰ NIA ਨੇ, 19 ਮਾਰਚ ਨੂੰ ਲੰਡਨ 'ਚ ਬ੍ਰਿਟਿਸ਼ ਹਾਈ ਕਮਿਸ਼ਨ ਦੇ ਬਾਹਰ ਜਿਹੜਾ ਉਹ ਰੋਸ ਵਿਖਾਵਾ ਹੁੰਦਾ ਔਰ ਉਸ ਦੇ ਵਿੱਚ ਇੱਕ ਉਤਸ਼ਾਹੀ ਨੌਜਵਾਨ ਜਿਹੜਾ ਉਹ ਤਿਰੰਗਾ ਲਾ ਕੇ ਜਿਹੜਾ ਉਸ ਥਾਂ ਤੇ ਖਾਲਿਸਤਾਨ ਦਾ ਝੰਡਾ ਲਾ ਦਿੰਦਾ। ਹੁਣ ਉਸ ਇਸ਼ੂ ਨੂੰ ਜਿਹੜਾ ਕਿ ਆਮ ਇੱਕ ਪ੍ਰੋਟੈਸਟ ਦਾ ਹਿੱਸਾ ਹੈ, ਕਿੰਨਾ ਵੱਡਾ ਇਸ਼ੂ ਬਣਾਇਆ ਗਿਆ, ਕਿਸ ਲੈਵਲ ਤੇ ਵੀ ਅੱਜ ਵੀ ਜਦੋਂ ਅਸੀਂ ਗੱਲ ਕਰ ਰਹੇ ਹਾਂ ਪਿਛਲੇ ਕੁਝ ਦਿਨਾਂ ਤੋਂ ਔਰ ਜਿਸ ਪੀਰੀਅਡ 'ਚ ਭਾਈ ਅਵਤਾਰ ਸਿੰਘ ਖੰਡਾ ਉਹਨਾਂ ਦੀ ਮੌਤ ਹੁੰਦੀ ਹੈ, ਉਹਨਾਂ ਦੀ ਟੀਮ 5 ਬੰਦਿਆਂ ਦੀ ਉੱਥੇ ਬੈਠੀ ਹੋਈ ਹੈ ਔਰ ਰਿਪੀਟਡਲੀ ਇਹ ਸਾਰੇ ਦਾ ਹਾਲਾਂਕਿ ਕੋਈ ਅਵਤਾਰ ਸਿੰਘ ਖੰਡਾ ਈਵਨ ਉਹ ਝੰਡਾ ਲਾਉਣ ਵੀ ਨਹੀਂ ਗਏ, ਉਸ ਪ੍ਰੋਟੈਸਟ ਦਾ ਹਿੱਸਾ ਸਨ ਉਹ, ਲੇਕਿਨ ਇਹ ਵੀ ਉਹਨਾਂ ਦੇ ਖਾਤੇ 'ਚ ਉਹਨਾਂ ਨੂੰ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਜਨਰਲ ਵੀ ਬਣਾਤਾ ਹੈ ਔਰ ਉਹਨਾਂ ਨੂੰ ਪਾਕਿਸਤਾਨ ਦੇ ਨਾਲ ਵੀ ਜੋੜ ਦਿੱਤਾ, ਮਨੀ ਟ੍ਰੇਲ ਨਾਲ ਵੀ ਜੋੜ ਦਿੱਤਾ, ਅੰਮ੍ਰਿਤਪਾਲ ਸਿੰਘ ਨਾਲ ਜਿਹੜੀ ਪੋਲੀਟੀਕਲ ਜਾਂ ਧਰਮੀ ਗੁਫ਼ਤਗੂ ਸੀ ਉਸ ਨੂੰ ਵੀ ਦਹਿਸ਼ਤਗਰਦੀ ਦੇ ਨਾਲ ਜੋੜ ਦਿੱਤਾ। ਸੋ ਜਦੋਂ ਤੁਸੀਂ ਇਸ ਸਾਰੇ ਪਾਰਟ ਨੂੰ ਦੇਖਦੇ ਹੋ ਔਰ ਫਿਰ ਇਹ ਨਜ਼ਰ ਆਉਂਦਾ ਹੈ ਕਿ ਵੀ ਇਹ ਡਾਇਰੈਕਸ਼ਨ ਜਿਸ ਪਾਸੇ ਵਾਲੇ ਨਾ ਏਜੰਸੀਆਂ ਨੇ ਇਸ ਸਾਰੀ ਖੇਡ ਨੂੰ ਤੋੜਨ ਦੀ ਕੋਸ਼ਿਸ਼ ਕੀਤੀ। ਹੁਣ ਸਾਨੂੰ ਇਹ ਖਬਰ ਤੱਕ ਵੀ ਨਹੀਂ ਸੀ, ਕੱਲ ਸਾਡੇ ਨੌਜਵਾਨ ਅੰਮ੍ਰਿਤ ਸਿੰਘ ਜਿਹੜੇ UK ਦੇ ਸ਼ਹਿਰੀ ਨੇ ਇੱਥੋਂ ਕਿਉਂਕਿ ਅਮਰੀਕਾ ਤੋਂ ਹੋ ਕੇ ਗਏ, ਉਹ ਸਾਡੇ ਨਾਲ ਮਿਲੇ ਹੋਏ ਨੇ ਔਰ ਅੰਮ੍ਰਿਤ ਸਿੰਘ ਵੀ ਉਹਨਾਂ ਚੋਂ ਨੇ ਜਿਨ੍ਹਾਂ 3 ਸਿੱਖ ਨੌਜਵਾਨਾਂ ਨੂੰ ਇੱਕ ਸਟੇਜ ਤੇ ਕੁਝ ਅਰਸਾ ਪਹਿਲਾਂ ਤੱਕ ਭਾਰਤ ਸਰਕਾਰ ਐਕਸਟਰਾਡਾਈਟ ਕਰਕੇ ਲਿਜਾਣਾ ਚਾਹੁੰਦੀ ਸੀ। ਉਹਨਾਂ ਦਾ ਮੈਸੇਜ ਕੱਲ ਸੀ ਸਾਡੇ ਲਈ ਕਿ ਵੀ ਜਿਹੜਾ ਇਸ ਤਰ੍ਹਾਂ ਅਚਾਨਕ ਨੇ ਔਰ ਵੈਂਟੀਲੇਟਰ ਤੇ ਨੇ ਔਰ ਸੰਗਤਾਂ ਅਰਦਾਸ ਕਰਨ ਉਹਨਾਂ ਦੀ ਲਈ ਔਰ ਉਸ ਨੂੰ ਕੱਲ ਜਦੋਂ ਸ਼ਾਮ ਤੱਕ ਮੈਂ ਲੇਟ ਆਵਰਸ ਤੱਕ ਉਹਨਾਂ ਨੂੰ ਜਿਹੜਾ ਉਹਨਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਆਪਣੀ ਥਾਂ ਬਿਜ਼ੀ ਹੋ ਗਏ ਸੀ ਔਰ ਉਹਨਾਂ ਨੇ ਖੁਦ ਅੱਜ ਉਹਨਾਂ ਦੀ ਕਾਲ ਆਈ ਔਰ ਮੈਨੂੰ ਡੀਟੇਲ ਦੇ ਨਾਲ ਗੱਲ ਕਰਨ ਦਾ ਸਬਬ ਵੀ ਹੋਇਆ ਕਿ ਕੀ ਹਾਲਾਤ ਨੇ। ਉਹਨਾਂ ਨੇ ਕਿਹਾ ਜੀ ਕਿ ਵੀ ਈਵਨ ਜਦੋਂ ਉਹਨਾਂ ਨੂੰ ਵੈਂਟੀਲੇਟਰ ਤੇ ਪਾਇਆ ਜਾਂਦਾ ਹੈ ਉਸ ਤੋਂ 10 ਮਿੰਟ ਪਹਿਲਾਂ ਮੈਂ ਉਹਨਾਂ ਦੇ ਕੋਲ ਸੀ ਔਰ ਇਹ ਬਿਲਕੁਲ ਇੱਕ ਸਾਜ਼ਿਸ਼ ਹੈ, ਬਿਲਕੁਲ ਚੜ੍ਹਦੀ ਕਲਾ ਔਰ ਬਾਣੀ ਦਾ ਜਿਹੜਾ ਉਹਨਾਂ ਨੇ ਪ੍ਰਵਾਹ ਸੀ ਚਲਾਇਆ ਸੀ ਔਰ ਉਹ ਇਹ ਕਹਿੰਦੇ ਸੀ ਕਿ ਭਾਈ ਅੰਮ੍ਰਿਤ ਸਿੰਘ ਮੈਂ ਬਿਲਕੁਲ ਚੜ੍ਹਦੀ ਕਲਾ 'ਚ ਹੈ ਔਰ ਉਹਨਾਂ ਨੇ ਜਿਹੜਾ ਲਾਸਟ ਮੈਸੇਜ ਵੀ ਅੱਜ ਸਰਕੂਲੇਟ ਹੋ ਰਿਹਾ ਹੈ ਆਲਮੋਸਟ 1 ਮਿੰਟ ਦਾ ਹੈ, ਉਹ ਉਹਨਾਂ ਨੇ ਕਿਹਾ ਕਿ ਜੀ ਸਾਰੇ ਪਾਸੇ ਖਬਰ ਤਾਂ ਇਹ ਫੈਲੀ ਹੈ ਕਿ ਬਈ ਇਹ 4ਥੀ ਸਟੇਜ ਕੈਂਸਰ ਤੇ ਫਲਾਣਾ ਢਿਮਕਾ। ਉਹਨਾਂ ਨੇ ਕਿਹਾ ਜੀ ਮੈਂ ਬਿਲਕੁਲ ਠੀਕ ਹੈ ਔਰ ਉਹਨਾਂ ਨੇ ਕਿਹਾ ਵੀ ਅਚਾਨਕ ਜਿਹੜੇ ਹੈ ਉਹ ਡਾਕਟਰਾਂ ਦਾ ਗਰੁੱਪ ਇੱਕ ਆਂਦਾ ਨਹੀਂ ਇਹਨਾਂ ਨੂੰ ਵੈਂਟੀਲੇਟਰ ਤੇ ਪਾਣਾ। ਤੇ ਮੈਂ ਅੰਮ੍ਰਿਤ ਸਿੰਘ ਨੂੰ ਪੁੱਛਿਆ, ਮੈਂ ਕਿਹਾ ਇਹ ਹਿੰਦੂ ਸੀ ਡਾਕਟਰ? ਕਹਿੰਦਾ ਜੀ ਸਾਰੇ ਹੀ ਆਲਮੋਸਟ। ਹੁਣ ਇਹ ਅਸੀਂ ਨਹੀਂ ਇਹ ਕਹਿੰਦੇ ਕਿ ਭਾਈ ਇਹ ਵਾਕਈ ਉਹਨਾਂ ਦਾ ਹੈ, ਲੇਕਿਨ
ਜੋ ਉਹਨਾਂ ਦੀ ਸਟੇਟਮੈਂਟ ਤੋਂ ਮੈਨੂੰ ਨਜ਼ਰ ਆਇਆ ਕਿ ਭਾਈ ਇਹ ਵੀ ਕਿਸ ਲੈਵਲ ਦੇ ਉੱਤੇ ਕੀ ਹੋ ਸਕਦਾ ਹੈ। ਔਰ ਫਿਰ ਇਹ ਆਂਦਾ ਔਰ ਉਹ ਕਹਿੰਦਾ ਜੀ ਡਾਕਟਰ ਕਹਿੰਦਾ ਜੀ 10 ਦਿਨ ਇਹਨਾਂ ਨੂੰ ਵੈਂਟੀਲੇਟਰ 'ਚ ਅਸੀਂ ਰੱਖਾਂਗੇ ਔਰ ਉਸ ਤੋਂ ਬਾਅਦ ਜਿਹੜਾ ਫਿਰ ਐਵੈਲੂਏਟ ਕਰਾਂਗੇ ਔਰ ਵਿਦਨ 24 ਆਵਰਸ ਫਿਰ ਖਬਰ ਆ ਜਾਂਦੀ ਹੈ ਕਿ ਜੀ ਉਹ ਚੜ੍ਹਾਈ ਕਰ ਗਏ ਨੇ। ਔਰ ਉਹਨਾਂ ਨੇ ਜਿਹੜੀਆਂ ਔਰ ਉਹਨਾਂ ਨੇ ਇੱਕ ਗੱਲ ਹੋਰ ਭਾਈ ਅਮਰਿਤ ਸਿੰਘ ਨੇ ਕਹੀ ਕਿ ਵੀ ਮੈਂ ਉਹਨਾਂ ਦੇ ਪਿਤਾ ਦੀ ਕੁਲਵੰਤ ਸਿੰਘ ਖੁਖਰਾਣਾ ਦੀ ਇੱਕ ਤਸਵੀਰ ਜਿਹੜੀ ਹੈ ਉਸ ਨੂੰ ਮੈਂ ਡਰਾ ਕੀਤਾ ਤੇ ਮੈਂ ਲੈ ਕੇ ਗਿਆ ਜਦੋਂ ਉਹਨਾਂ ਨੂੰ ਮਿਲਣ ਗਿਆ। ਕਹਿੰਦੇ ਵੀ ਉਹਨਾਂ ਨੇ ਚੁੰਮਿਆ ਉਸ ਤਸਵੀਰ ਨੂੰ ਆਪਣੇ ਛਾਤੀ ਨਾਲ ਲਾਇਆ ਔਰ ਕਿਹਾ ਕਿ ਬਾਪੂ ਤੁਸੀਂ ਕਿੱਥੇ ਚਲੇ ਗਏ, ਤੁਸੀਂ ਇਸ ਕਿਸਮ ਦਾ ਵਾਕਿਆ ਉਹਨਾਂ ਨੇ ਕਿਹਾ ਵੀ ਮੈਂ ਉਹਨਾਂ ਨੂੰ ਕਿਹਾ ਵੀ ਸੰਗਤ ਦੇ ਵਿੱਚ ਬੜੀ ਜਿਹੜੀ ਹੈ ਫਿਕਰਮੰਦੀ ਹੈ ਤੇ ਤੁਸੀਂ ਕੋਈ ਔਰ ਉਹੀ ਸ਼ਾਇਦ ਉਹਨਾਂ ਦਾ ਇਸ ਦੁਨੀਆ ਤੋਂ ਰੁਖਸਤ ਹੋਣ ਤੋਂ ਪਹਿਲਾਂ ਦਾ ਲਾਸਟ ਮੈਸੇਜ ਹੈ। ਮੈਂ ਕਿਉਂਕਿ ਮੈਨੂੰ ਭਾਈ ਅਮਰਿਤ ਸਿੰਘ ਹੋਰਾਂ ਨੇ ਭੇਜਿਆ, ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਉਹਨਾਂ ਦੀ ਪਿਤਾ ਜੀ ਦੀ ਪਿਕਚਰ ਵੀ ਸ਼ਹੀਦ ਕੁਲਵੰਤ ਸਿੰਘ ਖੁਖਰਾਣਾ ਦੀ ਔਰ ਉਹ ਵੀ ਸ਼ੋਅ ਕਰਨ ਔਰ ਉਹ ਮੈਸੇਜ ਵੀ ਸੁਣਾ ਦੇਣ, ਫਿਰ ਅਸੀਂ ਇਸ ਨੂੰ ਅੱਗੇ ਤੋਰਦੇ ਹਾਂ ਵਿਚਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੇ ਚੜ੍ਹਦੀ ਕਲਾ ਚ ਰਹੋ, ਮਹਾਰਾਜ ਦੇ ਭਾਣੇ ਅੰਦਰ ਆਪਾਂ ਵੀ ਚੜ੍ਹਦੀ ਕਲਾ ਚ ਆ ਤੇ ਜੋ ਮਹਾਰਾਜ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਪੰਥ ਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖਿਓ, ਕਿਸੇ ਪਾਸੇ ਆਪਾਂ ਡੋਲਣਾ ਨਹੀਂ, ਬੰਦੇ ਆਉਂਦੇ ਜਾਂਦੇ ਰਹਿੰਦੇ ਨੇ, ਮਹਾਰਾਜ ਆਪੇ ਵਾਹਿਗੁਰੂ ਜੀ ਨਾਲ ਜਿੰਦਾਬਾਦ। ਹਾਂਜੀ ਡਾਕਟਰ ਸਾਹਿਬ, ਦਰਸ਼ਕਾਂ ਨੇ ਸਾਡੇ ਨੇ ਪਿਕਚਰ ਦੇਖ ਲਈ ਔਰ ਮੈਸੇਜ ਵੀ ਸੁਣ ਲਿਆ। ਹਾਂਜੀ ਅੱਗੋਂ ਕੀ ਕਹਿਣਾ ਚਾਹੋਗੇ? ਦੇਖੋ ਹੁਣ ਅਸੀਂ ਉਹਨਾਂ ਦੀ ਜਿੱਥੇ ਜ਼ਿੰਦਗੀ ਲਗਭਗ ਆਪਣੇ 30+ ਈਅਰਸ ਉਹਨਾਂ ਨੇ ਜਿੰਨੀ ਵੱਡੀ ਸੇਵਾ ਕੀਤੀ ਹੈ ਉਸ ਦਾ ਜ਼ਿਕਰ ਪਾਸਿੰਗ ਰੈਫਰੈਂਸ ਦੇ ਵਿੱਚ ਅਸੀਂ ਕੀਤਾ। ਉਹਨਾਂ ਦੇ ਬਹੁਤ ਡੀਟੇਲ ਉਹਨਾਂ ਦਾ ਹਰ ਜਥੇਬੰਦੀ ਜਿਹੜੀ ਪੰਥ ਦੇ ਲਈ ਤੁਰੀ ਹੋਈ ਉਹਦੇ ਨਾਲ ਉਹਨਾਂ ਦਾ ਸੰਬੰਧ ਰਿਹਾ ਔਰ ਖਾਲਿਸਤਾਨੀ ਡਟ ਕੇ ਔਰ ਇਸ ਮੈਸੇਜ ਦੇ ਵਿੱਚ ਵੀ ਤੁਸੀਂ ਦੇਖਿਆ ਕਿ ਉਹ ਖਾਲਿਸਤਾਨ ਜ਼ਿੰਦਾਬਾਦ ਅਖੀਰ 'ਚ ਕਹਿੰਦੇ ਨੇ ਔਰ ਚੜ੍ਹਦੀ ਕਲਾ ਔਰ ਮਹਾਰਾਜ ਦੇ ਭਾਣੇ ਦੇ ਵਿੱਚ ਰਹਿਣ ਦੀ ਗੱਲ ਕਰਦੇ ਨੇ। ਹੁਣ ਇਸ ਨੂੰ ਇਹ ਕੁਦਰਤੀ ਮੌਤ ਹੈ ਜਾਂ ਸਾਜ਼ਿਸ਼ ਹੈ, ਇਸ ਦੇ ਲਈ ਇੱਕ ਸਿੰਪਲ ਕ੍ਰਾਈਟੇਰੀਆ ਹੈ। ਜਦੋਂ ਤੁਸੀਂ ਦੇਖਦੇ ਹੋ ਕਿ ਅਜੇ ਬਹੁਤਿਆਂ ਨੂੰ ਇਹ ਪਤਾ ਵੀ ਨਹੀਂ ਸੀ ਕਿ ਉਹ ਭਾਈ ਅਵਤਾਰ ਸਿੰਘ ਹਸਪੀਟਲਾਈਜ਼ ਹੋਏ ਨੇ ਜਾਂ ਉਹਨਾਂ ਨੂੰ ਕੋਈ ਪ੍ਰੋਬਲਮ ਹੈ। ਇੰਡੀਆ ਟੁਡੇ ਦੇ ਵਿੱਚ ਇੱਕ ਸਿੱਖ ਜਰਨਲਿਸਟ ਬੀਬੀ ਕਮਲਜੀਤ ਕੌਰ ਸੰਧੂ ਦੇ ਨਾਂ ਥੱਲੇ ਜਿਹੜੀ ਕਿਸੇ ਵੇਲੇ ਕਿਸੇ ਹੋਰ ਲਈ ਕੰਮ ਕਰਦੀ ਸੀ, ਫਿਰ ਅੱਗੇ ਉਹਦੀ ਸਟੋਰੀ ਲੱਗੀ ਜਿਹਨੂੰ ਆਲਮੋਸਟ ਭਾਰਤੀ ਮੀਡੀਆ ਦੇ ਵਿੱਚ ਜਾਂ ਕੁਝ ਟਵੀਟਸ ਦੇ ਵਿੱਚ ਵੀ ਨਜ਼ਰ ਆਇਆ। ਉਹਦੇ ਵਿੱਚ ਦੋਨਾਂ ਦੇ ਹਵਾਲੇ ਨਾਲ ਹੁਣ ਜਦੋਂ ਅਸੀਂ ਭਾਈ ਅਵਤਾਰ ਸਿੰਘ ਔਰ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ ਦੇਖਦੇ ਹਾਂ, ਕਿਉਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਈ ਅਵਤਾਰ ਸਿੰਘ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਨਾਲ ਕਾਫੀ ਕਲੋਜ਼ਲੀ ਇਨਵੋਲਵ ਸੀ। ਹੁਣ ਇਹ ਜਿਹੜੀ ਬੀਬੀ ਜਿਹੜੀ ਆ ਕਮਲਜੀਤ ਸੰਧੂ ਇਹ ਸਟੋਰੀ ਦਿੰਦੀ ਹੈ ਕਿ ਅਵਤਾਰ ਸਿੰਘ ਖੰਡਾ ਹਸਪੀਟਲਾਈਜ਼ ਹੋਏ ਨੇ ਔਰ ਹਲਕਿਆਂ ਵੱਲੋਂ ਕਿਹਾ ਜਾ ਰਿਹਾ ਕਿ ਉਹਨਾਂ ਨੂੰ ਜ਼ਹਿਰ ਦਿੱਤਾ ਗਿਆ। ਹੁਣ ਪਹਿਲੀ ਗੱਲ ਕਿ ਵੀ ਉਦੋਂ ਇਹ ਸਾਡੇ ਜਿਹੜੇ ਹੋਰ ਵੀ ਯੂਕੇ ਦੇ ਸੋਰਸਿਸ ਨਾਲ ਗੱਲ ਹੋਈ, ਕਹਿੰਦੇ ਜੀ ਕਿਸੇ ਤੱਕ ਇਹ ਖਬਰ ਵੀ ਨਹੀਂ ਸੀ ਕਿ ਭਾਈ ਇਹ ਕੋਈ ਜ਼ਹਿਰ ਵਾਲੀ ਜਾਂ ਕੋਈ ਗੱਲ ਹੈ ਜਾਂ ਉਹਨਾਂ ਦੀ ਬਿਮਾਰੀ ਦੀ ਵੀ, ਕਿ ਵੀ ਇਹਦਾ ਇੰਡੀਆ ਟੁਡੇ ਦਾ ਐਸਾ ਕਿਹੜਾ ਸੋਰਸ ਸੀ ਕਿ ਅਜੇ ਸੰਗਤਾਂ ਤੱਕ ਇਹ ਖਬਰ ਵੀ ਨਹੀਂ ਪਹੁੰਚੀ ਔਰ ਈਵਨ ਉਹਨਾਂ ਦੇ ਪਰਿਵਾਰ ਦਾ ਹੋਰ ਤਾਂ ਕੋਈ ਕਰੀਬੀ ਹੈ ਨਹੀਂ, ਮਾਂ ਤੇ ਭੈਣ ਪਿੱਛੇ ਨੇ, ਕਿ ਵੀ ਇਹ ਸਟੋਰੀ ਜਿਹੜੀ ਹੈ ਇਹ ਕਿਵੇਂ ਪਲਾਂਟ ਕਰਵਾਈ ਗਈ, ਕਿਉਂਕਿ ਆਲਰੇਡੀ ਉਹਨਾਂ ਨੇ ਜੋ ਖੇਡ ਹੈ ਉਹ ਮੁਕਾਣ ਦਾ ਫੈਸਲਾ ਕਰ ਲਿਆ ਹੋਇਆ ਸੀ। ਹੁਣ ਇਸੇ ਸਟੋਰੀ ਦੇ ਵਿੱਚ ਹੀ ਜਦੋਂ ਤੁਸੀਂ ਦੇਖਦੇ ਹੋ 2 and 2 ਪੁੱਟ ਟੁਗੈਦਰ, ਇਹ ਕਮਲਜੀਤ ਸੰਧੂ ਜਿਹੜੀ ਹੈ ਇੰਡੀਆ ਟੁਡੇ 'ਚ ਕਹਿੰਦੀ ਹੈ ਕਿ ਅੰਮ੍ਰਿਤਪਾਲ ਸਿੰਘ ਜਿਨ੍ਹਾਂ ਨੂੰ NIA ਦੀ ਟੀਮ ਨੇ ਇੰਟੈਰੋਗੇਟ ਕੀਤਾ, ਜਦੋਂ ਉਹਨਾਂ ਨੂੰ ਸਵਾਲ ਪੁੱਛੇ ਗਏ ਉਹਨਾਂ ਨੇ ਆਪਣੀ ਸਟੋਨੀ ਸਾਇਲੈਂਸ ਰੱਖੀ, ਜਵਾਬ ਨਹੀਂ ਦਿੱਤਾ। ਪਰ ਉਹਨਾਂ ਦਾ ਜਦੋਂ ਮੈਡੀਕਲ ਐਗਜ਼ਾਮਨ ਜਾਂ ਦੂਜਾ ਹੋਇਆ ਤੇ ਇਹ ਫਾਈਂਡ ਆਊਟ ਕੀਤਾ ਗਿਆ ਕਿ ਉਹ ਡੀਪ ਡਿਪਰੈਸ਼ਨ ਦਾ ਸ਼ਿਕਾਰ ਹੈ ਔਰ ਸਕੀਜ਼ੋਫਰੀਨੀਆ ਜਿਹੜਾ ਕਿ ਇੱਕ ਮੈਂਟਲ ਇਲਨੈਸ ਹੈ, ਉਹ ਲਿਖਿਆ ਕਿ ਜੀ ਸਕੀਜ਼ੋਫਰੀਨੀਆ ਦੇ ਥੱਲੇ ਜਿਹੜਾ ਕਿ ਇੱਕ ਆਪਣੇ ਕਿਸਮ ਦਾ ਭਰਮ ਹੁੰਦਾ ਹੈ, ਤੁਸੀਂ ਆਪਣੀ ਬਣਾਈ ਦੁਨੀਆ 'ਚ ਰਹਿੰਦੇ ਹੋ, ਆਪਣੇ ਖਾਬਾਂ 'ਚ ਰਹਿੰਦੇ ਹੋ, ਕਿ ਸਕੀਜ਼ੋਫਰੀਨੀਆ ਔਰ ਡਿਪਰੈਸ਼ਨ ਹੈ ਔਰ ਫਲਾਂ ਮੈਡੀਸਨ ਜਿਹੜਾ ਹੈ ਉਹਨੂੰ ਦਿੱਤੀ ਗਈ ਹੈ ਜੋ ਮੈਡੀਸਨ ਲੈ ਰਿਹਾ ਸੀ ਇਸ ਕਿਸਮ ਦਾ। ਹੁਣ
ਦੋਵੇਂ ਗੱਲਾਂ ਜਦੋਂ ਤੁਸੀਂ ਦੇਖਦੇ ਹੋ ਵੀ ਲੰਡਨ ਤੋਂ ਕਿੰਨੇ ਹਜ਼ਾਰ ਮੀਲ ਦੂਰ ਹੈ ਇੰਡੀਆ ਟੁਡੇ ਨੂੰ ਕਿਵੇਂ ਖਬਰ ਮਿਲਦੀ ਹੈ ਕਿ ਜੀ ਕਿਉਂਕਿ ਜੇ ਟਰਮੀਨਲੀ ਇਲ ਵੀ ਕੋਈ ਹਸਪੀਟਲ 'ਚ ਐਡਮਿਟ ਹੁੰਦਾ ਹੈ ਕਿਉਂਕਿ ਅਰਜੈਂਟ ਕੇਅਰ ਦੇ ਵਿੱਚ ਹੀ ਉਹ ਗਏ ਨੇ, ਉਹਨਾਂ ਨੂੰ ਕੋਈ ਕੈਂਸਰ ਵਾਰਡ 'ਚ ਨਹੀਂ ਸੀ, ਲੇਕਿਨ ਜਿਹੜੀ ਇੱਕ ਖਬਰ ਫੈਲਾਈ ਗਈ ਜੀ 4ਥੀ ਸਟੇਜ ਕੈਂਸਰ ਦੀ। ਹੁਣ ਜਦੋਂ ਉਸ ਅਰਜੈਂਟ ਕੇਅਰ 'ਚ ਹੈ ਉਸ ਨੂੰ ਕੌਣ ਖਬਰ ਕਰਦਾ ਹੈ ਕਿ ਜੀ ਜ਼ਹਿਰ ਦਿੱਤਾ ਗਿਆ। ਹੁਣ ਜੇ ਅੰਮ੍ਰਿਤਪਾਲ ਸਿੰਘ ਦਾ ਇਵੇਂ ਹੋਏ ਵੀ ਮੰਨ ਲਓ ਦਲੀਲ ਦੀ ਖਾਤਰ ਜਿਹੜੇ ਨਹੀਂ ਅੰਮ੍ਰਿਤਪਾਲ ਸਿੰਘ ਉਹਨਾਂ ਦਾ ਜੇ ਅਸੀਂ ਦੇਖੀਏ ਕਿ ਵੀ ਜਿਹੜੀ ਕੌਨਫੀਡੈਂਸ਼ੀਅਲਿਟੀ ਹੁੰਦੀ ਹੈ ਮੈਡੀਕਲ ਰਿਕਾਰਡ ਦੀ ਉੱਥੇ ਇੱਥੇ ਕੋਈ ਤੁਹਾਡੇ ਘਰਦੇ ਨੂੰ ਨਹੀਂ ਦੱਸਦਾ ਹੈ ਵੀ ਉਹਨੂੰ ਅੰਮ੍ਰਿਤਪਾਲ ਸਿੰਘ ਦੀ ਮੈਂਟਲ ਸਿਚੁਏਸ਼ਨ ਕਿ ਉਹ ਸਕਿਜ਼ੋਫਰੇਨਿਕ ਹੈ ਜਾਂ ਡਿਪਰੈਸ਼ਨ ਦਾ ਸ਼ਿਕਾਰ ਹੈ ਜਾਂ ਫਲਾਂ ਮੈਡੀਸਨ ਲੈ ਰਿਹਾ ਹੈ। ਇਹ ਕਮਲਜੀਤ ਸੰਧੂ ਤੱਕ ਇਹ ਖਬਰ ਕਿਹਨੇ ਪਹੁੰਚਾਈ ਹੈ? ਸੋ ਜਦੋਂ ਤੁਸੀਂ ਪਹਿਲਾਂ ਇਹ ਸੋਰਸ ਸੀ ਕਿ ਓਰੀਜਿਨੇਟ ਕਿੱਥੋਂ ਹੋਈ ਖਬਰ ਤੁਸੀਂ ਦੇਖਦੇ ਹੋ ਤਾਂ ਪਹਿਲੀ ਸ਼ੱਕ ਦੀ ਸੂਈ ਜਾਂਦੀ ਹੈ ਕਿ ਭਾਈ ਇਹ ਸਟੋਰੀ ਵੀ ਪਲਾਂਟ ਕੀਤੀ ਗਈ ਤਾਂ ਕਿ ਮੈਂਟਲੀ ਦੋਨੋਂ ਇੱਕ ਔਰ ਉਹ ਕਿਰਦਾਰ ਕੁਸ਼ੀ ਹੈ ਅੰਮ੍ਰਿਤਪਾਲ ਸਿੰਘ ਦੀ, ਇੱਥੇ ਅਵਤਾਰ ਸਿੰਘ ਦੀ ਐਲੀਮੀਨੇਸ਼ਨ ਹੈ, ਲਿਕੁਇਡੇਟ ਕਰ ਦਿਓ ਔਰ ਉਹ ਸਾਰਾ ਕਰ ਦਿਓ। ਹੁਣ ਇਹ ਆਪਣੇ ਆਪ ਦੇ ਵਿੱਚ ਇੱਥੋਂ ਜਿਹੜੀ ਆ ਉਹ ਸ਼ੁਰੂਆਤ ਹੁੰਦੀ ਹੈ। ਫਿਰ ਜਿਸ ਕਿਸਮ ਦੇ ਨਾਲ ਇਹਨਾਂ 24 ਘੰਟਿਆਂ ਦੇ ਵਿੱਚ ਅਗੇਨ ਅਵਤਾਰ ਸਿੰਘ ਨੂੰ ਔਰ ਇੱਕ ਜਿਹੜਾ ਜਿਹਨੂੰ ਤੁਸੀਂ ਕਹੋ ਕਿ ਅਨਸੈਡ ਹੈਪੀਨੈਸ ਦਾ ਇਜ਼ਹਾਰ ਕੀਤਾ ਗਿਆ ਕਿ ਜੀ ਇੰਗਲੈਂਡ ਦੇ ਵਿੱਚ ਜਿਵੇਂ ਇੱਕ ਵੱਡਾ ਥੰਮ ਅਵਤਾਰ ਜੀ ਨੇ ਤਿਰੰਗਾ ਲਾਇਆ ਸੀ, ਜਿਹੜਾ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਜਨਰਲ ਸੀ, ਜਿਹੜਾ ਫਲਾਣਾ ਸੀ ਟਮਕਾ ਸੀ, ਉਹ ਚਲਾ ਗਿਆ ਦੁਨੀਆ ਤੋਂ, ਉਹਨੂੰ ਸੈਲੀਬ੍ਰੇਸ਼ਨ ਵਾਂਗ ਉਹਨਾਂ ਦੇ ਮੀਡੀਆ ਨੇ ਔਰ ਦੂਸਰਿਆਂ ਨੇ ਪ੍ਰੈਜ਼ੈਂਟ ਕੀਤਾ। ਹੁਣ ਇਸ ਤੋਂ ਪਹਿਲਾਂ ਕਿ ਇੱਕ ਮੇਜਰ ਗੌਰਵ ਆਰੀਆ ਨਾਂ ਦਾ ਇੱਕ ਬੜਾ ਬਦ ਜ਼ਬਾਨ ਔਰ ਜਿਹੜਾ ਆਮ ਬੰਦੇ ਨੂੰ ਤਾਂ ਲੱਗੇਗਾ ਕਿ ਵੀ ਇਹ ਮੈਂਟਲੀ ਸਿੱਖ ਆਦਮੀ ਹੈ ਵੀ ਮੈਂਟਲੀ ਸਿੱਖ ਹੈ, ਲੇਕਿਨ ਉਹਨੂੰ ਬਹੁਤ ਸਾਰੇ ਟੀਵੀ ਚੈਨਲਾਂ ਦੇ ਉੱਤੇ ਮੇਜਰ ਗੌਰਵ ਆਰੀਆ ਮੇਜਰ ਪਤਾ ਨਹੀਂ ਕਿਵੇਂ ਲਾਇਆ ਹੋਇਆ ਨਾਲ, ਲੇਕਿਨ ਫੌਜੀ ਉਹਨੂੰ। ਹੁਣ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਹੋਈ ਤਾਂ ਦੂਜੇ ਤੇ ਮੇਜਰ ਗੌਰਵ ਆਰੀਆ ਨੇ ਪਬਲਿਕ ਟੀਵੀ ਚੈਨਲ ਦੇ ਉੱਤੇ ਕਿਹਾ ਕਿ ਜੀ ਇਹ ਜਿਹੜੇ ਭਾਰਤ ਦੇਸ਼ ਦੇ ਦੁਸ਼ਮਣ ਨੇ, ਇਹ ਸਿੱਖ ਅੱਤਵਾਦੀ, ਇਹਨਾਂ ਚੋਂ ਕਿਸੇ ਨੂੰ ਨਹੀਂ ਛੱਡਣਾ ਚਾਹੀਦਾ। ਹੁਣ ਅੰਮ੍ਰਿਤਪਾਲ ਸਿੰਘ ਕਾਬੂ ਆਇਆ, ਇਹਨੂੰ ਏਡਜ਼ ਦਾ ਟੀਕਾ ਲਾ ਦੇਣਾ ਚਾਹੀਦਾ, HIV ਦਾ, ਤਾਂ ਕਿ ਏਡਜ਼ ਨਾਲ ਮਰ ਜਾਏ ਔਰ ਇਹ ਉਸ ਦਾ ਔਨ ਰਿਕਾਰਡ ਹੈ। ਸੋ ਜਿਹੜਾ ਇਹ ਪੈਟਰਨ ਹੈ ਕਿ ਭਾਈ ਉਹਨਾਂ ਨੇ ਅਸੀਂ ਜੇ ਹੁਣ ਪਿਛਲੇ ਪੀਰੀਅਡ ਦੇ ਵਿੱਚ ਜਾ ਕੇ ਦੇਖੀਏ ਕਿ ਕਿੰਨੀਆਂ ਜਿਹੜੇ ਖਾਲਿਸਤਾਨ ਦੇ ਨਾਲ ਜੁੜੇ ਹੋਏ ਐਕਟਿਵਿਸਟ ਨੇ ਉਹਨਾਂ ਦੇ ਨਾਲ ਕੀ ਵਾਪਰਿਆ। ਜਿਹੜੀ ਓਰੀਜਨਲ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਆਗੂ ਹਰਮੀਤ ਸਿੰਘ ਜਿਨ੍ਹਾਂ ਨੂੰ ਹੈਪੀ ਔਰ ਹਰਮੀਤ ਸਿੰਘ PhD ਕਰਕੇ ਜਾਣਿਆ ਜਾਂਦਾ ਸੀ, ਲਾਹੌਰ ਦੇ ਵਿੱਚ ਉਹਨਾਂ ਦੀ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋਈ, ਮਰਡਰ ਹੋਇਆ ਔਰ ਉਸ ਨੂੰ ਕੋਈ ਹੋਰ ਕਹਾਣੀ ਦੇ ਨਾਲ ਜੋੜ ਕੇ ਕਵਰ ਕੀਤਾ ਗਿਆ, ਜਦੋਂ ਕਿ ਹਰਮੀਤ ਸਿੰਘ ਬਹੁਤ ਚੰਗੇ ਢੰਗ ਦੇ ਨਾਲ ਸੰਘਰਸ਼ ਨੂੰ ਰਿਵਾਈਵ ਕਰਨ ਦੀ ਕੋਸ਼ਿਸ਼ ਕਰ ਰਹੇ ਸੀ। ਫਿਰ ਅਸੀਂ ਨਾਭਾ ਜੇਲ੍ਹ ਦੇ ਵਿੱਚ ਦੇਖਦੇ ਹਾਂ ਹਰਮਿੰਦਰ ਸਿੰਘ ਮਿੰਟੂ, ਜਿਨ੍ਹਾਂ ਦੀ ਇਨਸਪੀਰੇਸ਼ਨ ਦੇ ਨਾਲ ਜਿਹੜੇ ਗੈਂਗਸਟਰ ਕਿਸਮ ਦੇ ਵੀ ਸੀ ਉਹ ਸਿੱਖੀ ਵੱਲ ਮੁੜ ਰਹੇ ਸੀ, ਜੇਲ੍ਹ 'ਚ ਜਿਹੜੇ ਡੱਕੇ ਹੋਏ ਸੀ। ਔਰ ਇਵੇਂ ਹੀ ਅਚਾਨਕ ਖਬਰ ਆਈ ਸਵੇਰੇ ਕਿ ਜੀ ਜਿਹੜੇ ਹਰਮਿੰਦਰ ਸਿੰਘ ਮਿੰਟੂ ਉਹ ਬਿਮਾਰ ਹੋ ਗਏ ਨੇ ਅਚਾਨਕ, ਤੇ 4 ਘੰਟੇ ਬਾਅਦ ਆਏ ਜੀ ਹਸਪੀਟਲ, ਉਹਨਾਂ ਨੂੰ ਲਿਜਾਇਆ ਗਿਆ ਔਰ ਆਕਸੀਜਨ ਲਾਈ ਗਈ ਔਰ ਉਹ ਜਿਹੜੇ ਨੇ ਉਹ ਰਿਵਾਈਵ ਨਹੀਂ ਹੋਏ। ਹੁਣ ਇਹ ਦੋਨੋਂ ਹੀ ਬੰਦੇ ਜਿਹੜੇ ਸੀ ਇਹਨਾਂ ਦੇ ਪੋਟੈਂਸ਼ੀਅਲ ਤੋਂ ਜਿਹੜੇ ਲੋਕ ਵਿਦਨ ਦਾ ਮੂਵਮੈਂਟ ਨੇ ਉਹ ਚੰਗੀ ਤਰ੍ਹਾਂ ਵਾਕਿਫ ਨੇ। ਔਰ ਅਸੀਂ ਜੇ ਮੈਂ ਕਿਉਂਕਿ ਅਜੇ ਜੁਝਾਰੂ ਐਸਪੈਕਟ ਦੀ ਗੱਲ ਕਰ ਰਹੇ, ਪਿਛਲੇ ਦਿਨਾਂ 'ਚ ਅਸੀਂ ਭਾਈ ਪਰਮਜੀਤ ਸਿੰਘ ਪੰਜਵੜ ਜਿਹੜੇ ਖਾਲਿਸਤਾਨ ਕਮਾਂਡੋ ਫੋਰਸ ਦੇ ਜਨਰਲ ਔਰ ਉਹਨਾਂ ਨੂੰ ਲਾਹੌਰ ਦੇ ਵਿੱਚ ਕਿਵੇਂ ਸਵੇਰ ਵੇਲੇ 6 ਵਜੇ ਟਾਰਗੇਟਡ ਕਿਲਿੰਗ ਹੋਈ ਜਦੋਂ ਕਿ ਉਹ ਆਪਣੀ ਐਕਸਰਸਾਈਜ਼ ਕਰ ਰਹੇ ਸੀ। ਹੁਣ ਇਹ ਜਿਹੜੇ ਨੇ ਇਹ ਤਾਂ ਉਹ ਨੇ ਜਿਨ੍ਹਾਂ ਦਾ ਸਬੰਧ ਸਿੱਧੇ ਤੌਰ ਤੇ ਜੁਝਾਰੂ ਲਹਿਰ ਨਾਲ ਹੈ। ਜੇ ਲਾਹੌਰ 'ਚ ਦੋਨੋਂ ਹੀ ਟਾਰਗੇਟ ਹੁੰਦੇ ਨੇ, ਪਹਿਲਾਂ ਹਰਮੀਤ ਸਿੰਘ PhD ਹੁੰਦੇ ਨੇ ਤੇ ਬੈਕ ਅਸੀਂ ਦੇਖਦੇ ਹਾਂ ਦੀਪ ਸਿੱਧੂ, ਜਿਨ੍ਹਾਂ ਹਾਲਾਤਾਂ ਦੇ ਵਿੱਚ ਐਕਸੀਡੈਂਟ ਦੇ ਨਾਂ ਥੱਲੇ ਦੀਪ ਸਿੱਧੂ ਦਾ ਐਂਡ ਹੁੰਦਾ ਔਰ ਕਿਵੇਂ ਰੀਨਾ ਰਾਏ ਤੇ ਫਲਾਣੀਆਂ ਉਹ ਸਾਰੀਆਂ ਕਹਾਣੀਆਂ ਸਾਲ ਬਾਅਦ ਕਿਵੇਂ ਉਹਨੂੰ ਐਕਸੀਡੈਂਟ ਨੂੰ ਜਿਹੜਾ ਉਸ ਜਿਹੜੀ ਇਹਨਾਂ ਦੀ ਕਾਰਸਤਾਨੀ ਉਹਨੂੰ ਐਕਸੀਡੈਂਟ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸਿੱਧੂ ਮੂਸੇਵਾਲਾ ਦੇ ਮਾਮਲੇ 'ਚ ਲਾਰੈਂਸ ਬਿਸ਼ਨੋਈ ਜਿਹਦਾ ਸਿੱਧਾ ਸਬੰਧ ਏਜੰਸੀਆਂ ਨਾਲ ਉਹ ਜੇਲ੍ਹ 'ਚੋਂ ਇੰਟਰਵਿਊ ਦਿੰਦਾ ਹੈ ਔਰ ਉਸ ਤੋਂ ਤੁਸੀਂ ਅੰਦਾਜ਼ਾ ਲਾ ਲੈਂਦੇ ਹੋ ਕਿ ਵੀ ਜਿੱਥੋਂ ਵੀ ਆਵਾਜ਼ ਨਿਕਲਣ ਲੱਗਦੀ ਹੈ, ਜੇ ਦੀਪ ਸਿੱਧੂ ਇੱਕ ਨਾਇਕ ਬਣ ਕੇ ਉੱਭਰਦਾ
ਤੇ ਦੀਪ ਸਿੱਧੂ ਦੀ ਆਵਾਜ਼ ਸਾਇਲੈਂਟ ਕਰ ਦਿੱਤੀ ਜਾਂਦੀ ਹੈ, ਉਸ ਆਵਾਜ਼ ਨੂੰ ਖਾਮੋਸ਼ ਕਰ ਦਿੱਤਾ ਜਾਂਦਾ। ਬਿਲਕੁਲ ਸਿੱਧੂ ਮੂਸੇਵਾਲਾ ਔਰ ਅਸੀਂ ਭਾਈ ਪਰਮਜੀਤ ਸਿੰਘ ਪੰਜਵਾੜ ਔਰ ਦੂਸਰਿਆਂ ਦਾ ਜ਼ਿਕਰ ਕੀਤਾ। ਹੁਣ ਜੇ ਅਸੀਂ ਭਾਈ ਅਵਤਾਰ ਸਿੰਘ ਖੰਡਾ ਦਾ ਜ਼ਿਕਰ ਕਰੀਏ ਤੇ ਇਹ ਉਹੀ ਉਹ ਯੂਕੇ ਦੀ ਧਰਤੀ ਤੇ ਇੱਕ ਖਾਲਿਸਤਾਨ ਦੀ ਆਈਕੋਨਿਕ ਫਿਗਰ ਦੇ ਤੌਰ ਦੇ ਉੱਤੇ ਨੌਜਵਾਨਾਂ ਦੇ ਲਈ ਬਹੁਤ ਵੱਡੀ ਮੋਟੀਵੇਸ਼ਨ ਸੀ। ਮੈਂ ਤਾਂ ਜਿਨ੍ਹਾਂ ਨਾਲ ਵੀ ਗੱਲ ਹੋਈ ਔਰ ਹਾਲਾਂ ਮੇਰੇ ਨਾਲ ਕਦੇ ਉਹਨਾਂ ਦਾ ਡਾਇਰੈਕਟ ਸੰਪਰਕ ਨਹੀਂ ਹੋਇਆ, ਲੇਕਿਨ ਮੈਂ ਉਹਨਾਂ ਨੂੰ ਐਡਮਾਇਰ ਵੀ ਕਰਦਾ ਸੀ, ਉਹਨਾਂ ਦੀ ਐਕਟੀਵਿਟੀ ਤੋਂ ਵੀ ਵਾਕਿਫ ਸੀ ਕਿ ਕਿਵੇਂ ਉਹ ਪੋਲੀਟੀਕਲੀ ਜਿਹੜੀ ਐਕਟੀਵਿਟੀ ਐਬਵ ਗਰਾਊਂਡ ਹੈ ਉਹ ਕਾਮਯਾਬੀ ਦੇ ਨਾਲ ਕਰ ਰਹੇ ਨੇ ਔਰ ਉਹ ਭਾਰਤ ਸਰਕਾਰ ਦੀਆਂ ਅੱਖਾਂ ਦੇ ਵਿੱਚ ਰੜਕ ਰਹੇ ਨੇ। ਔਰ ਇਹ ਪਾਰਟ ਹੁਣ ਅਸੀਂ ਈਵਨ ਜਿਹਨਾਂ ਹੋਰਨਾਂ ਨੇ ਇਹ ਸਾਰੇ ਨੂੰ ਇਵੇਂ ਹੀ ਦੇਖਿਆ। ਸਰ ਸਿਮਰਨਜੀਤ ਸਿੰਘ ਮਾਨ ਉਹਨਾਂ ਦੀ ਸਟੇਟਮੈਂਟ ਹੈ ਜਿੱਥੇ ਉਹਨਾਂ ਨੇ ਉਹਨਾਂ ਨੂੰ ਇੱਕ ਦਰਵੇਸ਼ ਨੌਜਵਾਨ ਕਿਹਾ ਔਰ ਇਹ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਪਿਛਲੇ ਦਿਨੀ ਚਰਚਾਵਾਂ 'ਚ ਰਹਿਣ ਵਾਲੇ ਅਵਤਾਰ ਸਿੰਘ ਖੰਡਾ ਦੇ ਇਸ ਤਰ੍ਹਾਂ ਸ਼ੱਕੀ ਹਾਲਤਾਂ ਵਿੱਚ ਚਲੇ ਜਾਣ ਤੇ ਬਰਤਾਨੀਆ ਸਰਕਾਰ ਨੂੰ ਇਸ ਦੀ ਜਾਂਚ ਕਰਨੀ ਚਾਹੀਦੀ ਹੈ, ਕਿਉਂਕਿ ਸਿੱਖ ਨੌਜਵਾਨੀ ਦੇ ਕੀਤੇ ਜਾ ਰਹੇ ਕਾਂਡ ਦੀਪ ਸਿੱਧੂ ਜਾਂ ਸਿੱਧੂ ਮੂਸੇਵਾਲਾ ਵਾਂਗ ਅਵਤਾਰ ਸਿੰਘ ਖੰਡਾ ਨੂੰ ਵੀ ਕਿਸੇ ਸਾਜ਼ਿਸ਼ ਦਾ ਸ਼ਿਕਾਰ ਤਾਂ ਨਹੀਂ ਬਣਾਇਆ ਗਿਆ। ਹੁਣ ਇਹ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਬਿਲਕੁਲ ਠੀਕ ਇਸ ਦੇ ਉੱਤੇ ਸਵਾਲੀਆ ਨਿਸ਼ਾਨ ਚੁੱਕਿਆ ਕਿ ਭਾਈ ਇਸ ਦੀ ਜਿਹੜੀ ਹੈ ਇਨਵੈਸਟੀਗੇਸ਼ਨ ਹੋਏ ਬਰਤਾਨੀਆ ਸਰਕਾਰ ਵੱਲੋਂ। ਔਰ ਇਸੇ ਤਰ੍ਹਾਂ ਸੁਰਿੰਦਰ ਸਿੰਘ ਟਾਕਿੰਗ ਪੰਜਾਬ ਕਰਕੇ ਜਿਨ੍ਹਾਂ ਦਾ ਟ੍ਰੇਡਮਾਰਕ ਹੈ ਟਾਕਿੰਗ ਪੰਜਾਬ, ਪਰ ਅੱਜ ਕੱਲ੍ਹ ਉਹ ਸਤਲੁਜ ਟੀਵੀ ਦੇ ਉੱਤੇ ਬਹੁਤ ਚੰਗਾ ਸ਼ੋਅ ਕਰਦੇ ਨੇ ਔਰ ਉਹਨਾਂ ਨੇ ਇਸ ਸਾਰੇ ਦਾ ਬੜਾ ਵਧੀਆ ਐਨਾਲਿਸਿਸ ਕੀਤਾ ਔਰ ਉਹਦੇ 'ਚ ਉਹਨਾਂ ਨੇ ਦੋ ਤਿੰਨ ਗੱਲਾਂ ਇਹ ਕਹੀਆਂ ਕਿ ਵੀ ਇਹ ਜਿਹੜਾ ਸਾਰਾ ਪਾਰਟ ਹੈ ਕਿ ਵੀ ਉਹਨਾਂ ਨੇ ਵੀ ਇੰਡੀਆ ਟੁਡੇ ਦੀ ਅਖਬਾਰ ਖਬਰਨਵੀਸ ਕਮਲਜੀਤ ਸੰਧੂ ਦੀ ਉਸ ਪੋਸਟ ਦਾ ਹਵਾਲਾ ਦਿੱਤਾ। ਫਿਰ ਉਹਨਾਂ ਨੇ ਇਹ ਕਿਹਾ ਕਿ ਭਾਈ ਅਜੇ ਜਿਹੜਾ ਇਹ ਸਾਰੇ ਦੇ ਜਿਹੜਾ ਪੁਆਇੰਟ ਮੈਂ ਉਹਨਾਂ ਦਾ ਲੈਣਾ ਚਾਹੁੰਦਾ, ਹੁਣ ਇਹ ਪੁੱਛਿਆ ਜਾਂਦਾ ਹੈ ਕਿ ਜੀ ਕੀ ਕਿਸੇ ਨੇ ਫੂਡ ਪੁਆਇਜ਼ਨਿੰਗ ਕੀਤੀ, ਕਿਸੇ ਤੋਂ ਖਾਣੇ 'ਚ ਕੁਝ ਪਾਇਆ ਜਾਂ ਹੋਰ ਕੀ ਹੋਇਆ ਜਾਂ ਕੀ ਹੋ ਸਕਦਾ ਹੈ, ਇਸ ਦੇ ਉੱਤੇ ਉਹਨਾਂ ਨੇ ਚੰਗਾ ਰਿਸਰਚ ਕੰਮ ਕੀਤਾ। ਔਰ ਮੈਂ ਈਵਨ ਪ੍ਰਭ ਸ਼ਰਨਦੀਪ ਸਿੰਘ ਜਿਹੜੇ ਸਕਾਲਰ ਨੇ PhD ਨੇ ਆਕਸਫੋਰਡ ਤੋਂ, ਉਹਨਾਂ ਦੀ ਲਿਖਤ ਵੀ ਦੇਖ ਰਿਹਾ ਸੀ। ਉਹਨਾਂ ਨੇ ਈਵਨ ਜਿਹੜੀ ਖਬਰ ਲਿਊਕੀਮੀਆ ਦੀ ਲਾਈ ਗਈ ਬਲੱਡ ਕੈਂਸਰ ਦੀ, ਉਹਨਾਂ ਨੇ ਆਪਣੀ ਰਿਸਰਚ 'ਚੋਂ ਇਹ ਕੱਢਿਆ ਕਿ ਈਵਨ ਕੈਮੀਕਲਸ ਦੇ ਯੂਜ਼ ਨਾਲ ਵੀ ਜਿਹੜਾ ਲਿਊਕੀਮੀਆ ਬਲੱਡ ਕੈਂਸਰ ਜਿਹਨੂੰ ਕਿਹਾ ਜਾਂਦਾ ਹੈ ਉਸ ਨੂੰ ਇਨੀਸ਼ੀਏਟ ਕੀਤਾ ਜਾ ਸਕਦਾ। ਪਰ ਮੈਨੂੰ ਇਹ ਜਿਹੜਾ ਇਹਨਾਂ ਨੇ ਸਤਲੁਜ ਟੀਵੀ ਨੇ ਇਸ ਦੇ ਉੱਤੇ ਆਪਣਾ ਜਿਹੜਾ ਸਵਾਲੀਆ ਨਿਸ਼ਾਨ ਦਿੱਤਾ ਹੈ, ਮੌਤ ਦਾ ਕਾਰਨ ਜ਼ਹਿਰ ਹੋ ਸਕਦਾ ਹੈ ਜਾਂ ਨਹੀਂ, ਇਸ ਦੇ ਉੱਤੇ ਸਵਾਲੀਆ ਨਿਸ਼ਾਨ। ਉਹਨਾਂ ਨੇ ਕਿਹਾ ਇਸ ਵੇਲੇ ਪੋਲੋਨੀਅਮ ਜ਼ਹਿਰ ਬਾਜ਼ਾਰ ਵਿੱਚ ਭਾਵੇਂ ਆਮ ਉਪਲਬਧ ਨਹੀਂ ਪਰ ਏਜੰਸੀਆਂ ਦੀ ਪਹੁੰਚ ਤੋਂ ਇੰਨੀ ਦੂਰ ਵੀ ਨਹੀਂ। ਦੁਨੀਆ ਦੀਆਂ ਏਜੰਸੀਆਂ ਨੇ ਕਈ ਵੱਡੇ ਅਤੇ ਤਾਕਤਵਰ ਰਾਜਿਆਂ ਅਤੇ ਰਸੂਖਦਾਰ ਬੰਦਿਆਂ ਨੂੰ ਇਸ ਜ਼ਹਿਰ ਨਾਲ ਹੀ ਕਤਲ ਕੀਤਾ ਹੈ। ਇਸ ਜ਼ਹਿਰ ਦੀ ਵਰਤੋਂ ਤੋਂ ਬਾਅਦ ਬੰਦੇ ਦੀ ਅਚਾਨਕ ਤੁਰੰਤ ਮੌਤ ਨਹੀਂ ਹੁੰਦੀ, ਬਲਕਿ ਉਸ ਨੂੰ ਕੁਝ ਦਿਨ ਜਾਂ ਹਫ਼ਤੇ ਲੱਗ ਸਕਦੇ ਹਨ। ਰੂਸੀ ਜਾਸੂਸ ਅਲੈਗਜ਼ੈਂਡਰ ਲਿਥਵਿਨਕ ਦੀ ਮੌਤ ਵੀ ਇਸ ਤਰੀਕੇ ਨਾਲ ਹੋਈ। ਇਹ ਰੇਡੀਓ ਐਕਟਿਵ ਜ਼ਹਿਰ ਹੈ ਅਤੇ ਹਾਈਡਰੋਜਨ ਸਾਇਨਾਈਡ ਤੋਂ 3 ਟ੍ਰਿਲੀਅਨ ਫੀਸਦੀ ਵੱਧ ਖਤਰਨਾਕ ਹੈ। ਪਰਮਾਣੂ ਪਲਾਂਟਾਂ ਵਾਲੇ ਮੁਲਕਾਂ ਕੋਲ ਇਸ ਦੀ ਕਾਫੀ ਮਾਤਰਾ ਹੁੰਦੀ ਹੈ। ਫਲਸਤੀਨ ਮੁਕਤੀ ਮੋਰਚੇ ਦੇ ਆਗੂ ਯਾਸਰ ਅਰਾਫਾਤ ਬਾਰੇ ਵੀ ਇਹ ਕਿਆਸ ਲਾਏ ਜਾਂਦੇ ਰਹੇ ਹਨ ਕਿ ਉਸ ਨੂੰ ਪੋਲੋਨੀਅਮ ਦੇ ਨਾਲ ਮਾਰਿਆ ਗਿਆ। ਉਹਨਾਂ ਦੀ ਵਾਈਫ ਨੇ ਵੀ ਲਾਇਆ ਸੀ ਔਰ ਇਹ ਉਹਨਾਂ ਦੀ ਬਾਡੀ ਚੋਂ ਇਸ ਤਰ੍ਹਾਂ ਦੇ ਸਬੂਤ ਵੀ ਮਿਲੇ ਸੀ। ਪਰ ਉਹਨਾਂ ਨੇ ਇਹ ਕਿਹਾ ਵੀ ਇਹ ਜਿਹੜਾ ਪੋਲੋਨੀਅਮ ਜ਼ਹਿਰ ਹੈ, ਹਾਲਾਂ ਹੁਣ ਉੱਥੇ ਬਹੁਤਿਆਂ ਵੱਲੋਂ ਕਿਹਾ ਜਾ ਰਿਹਾ ਜੀ ਪੋਸਟਮਾਰਟਮ ਰਿਪੋਰਟ ਦਾ ਇੰਤਜ਼ਾਰ ਕਰੋ, ਉਸ ਤੋਂ ਅੰਦਾਜ਼ਾ ਹੋਏਗਾ ਕਿ ਵੀ ਮੌਤ ਦਾ ਕੀ ਕਾਰਨ ਹੈ। ਪਰ ਇੱਕ ਨੁਕਤਾ ਉਹਨਾਂ ਨੇ ਬੜਾ ਚੰਗਾ ਲਿਆਂਦਾ ਕਿ ਪੋਲੋਨੀਅਮ ਜ਼ਹਿਰ ਦੀ ਇੱਕ ਵਿਸ਼ੇਸ਼ਤਾ ਇਹ ਹੈ ਕਿ ਇਸ ਨਾਲ ਮਰੇ ਬੰਦੇ ਦੇ ਮਿਹਦੇ ਅਤੇ ਸਰੀਰ ਵਿੱਚ ਇਸ ਦੀ ਮਾਤਰਾ ਦੇ ਅੰਸ਼ ਨਹੀਂ ਮਿਲਦੇ। ਇਹ ਐਸਾ ਪੋਇਜ਼ਨ ਹੈ ਕਿ ਜਿਹਦਾ ਚ ਤੁਹਾਡੇ ਅਦਰਵਾਈਜ਼ ਸਟਮਕ ਜੋ ਤੁਹਾਨੂੰ ਪਤਾ ਲੱਗ ਜਾਂਦਾ ਹੈ ਔਰ ਉਸ ਦੇ ਨਾਲ ਬਾਡੀ 'ਚ ਵੀ। ਪੋਸਟਮਾਰਟਮ ਦੀ ਰਿਪੋਰਟ ਇਸ ਬਾਰੇ ਖੁਲਾਸਾ ਨਹੀਂ ਕਰ ਸਕਦੀ ਔਰ ਇਹ ਜਿਹੜਾ ਉਹਨਾਂ ਨੇ ਕਿਹਾ ਵੀ ਇਸ ਵੇਲੇ ਸਿਰਫ ਰੂਸ, ਫਰਾਂਸ ਤੇ 2 ਹੋਰ ਮੁਲਕਾਂ ਦੀਆਂ ਲੈਬੋਰਟਰੀਆਂ ਹੀ ਇਸ ਦੀ ਮਨੁੱਖੀ ਸਰੀਰ ਲਈ ਕੀਤੀ ਵਰਤੋਂ ਬਾਰੇ ਪਤਾ ਲਾਉਣ ਜੋਗੀਆਂ ਹਨ। ਹੁਣ ਅਸੀਂ ਸਮਝਦੇ ਹਾਂ ਕਿ ਵੀ ਇਸ ਦੇ ਵਿੱਚ ਇੱਕ ਬੜਾ ਵੈਲਿਡ ਪੁਆਇੰਟ ਹੈ ਕਿ ਜਿਸ ਕਿਸਮ ਦਾ ਕੰਮ ਹੁਣ, ਕਿਉਂਕਿ ਇਸ ਗੱਲ ਦਾ ਧਿਆਨ ਰਹੇ
कि इंडिया की खुफिया एजेंसी रॉ बिल्कुल उस मॉडल ते ट्रेंड है ਜਿਹੜਾ KGB ਜਿਹੜੀ ਸੋਵੀਅਤ ਯੂਨੀਅਨ ਦੀ ਖੁਫੀਆ ਏਜੰਸੀ ਸੀ, ਹੁਣ ਰੂਸ ਦੀ ਖੁਫੀਆ ਏਜੰਸੀ ਹੈ। ਔਰ ਇਸ ਨੇ UK ਦੇ ਵਿੱਚ ਕੀ ਕੀਤਾ ਹੈ, ਆਲਰੇਡੀ KGB ਨੇ ਇਸੇ ਪੈਟਰਨ ਤੇ ਕਿਹਨਾਂ ਨੂੰ ਮਾਰਿਆ ਉਹ ਸੀ ਸੈਕੰਡ ਸੈਗਮੈਂਟ ਦੇ ਵਿੱਚ ਡਿਟੇਲ ਚ ਗੱਲ ਕਰਾਂਗੇ। ਪਰ ਇਸ ਸਾਰੇ ਦੇ ਨਾਲ ਜਿਹੜੀ ਖਾਸ ਤੌਰ ਤੇ ਸਿੱਖ ਕੌਂਸਲ UK ਵੱਲੋਂ ਵੀ ਇਸ ਦੇ ਉੱਤੇ ਸਟੇਟਮੈਂਟ ਦਿੱਤੀ ਗਈ ਹੈ, ਜਿਹੜੀ बहुत सारे गुरुद्वारियां दी प्रतिनिध बॉडी है, उहदे च उन्होंने कहा कि भी वी जॉइन अदर सिख ऑर्गेनाइजेशंस इंक्लूडिंग खालसा एड एंड सिख फेडरेशन in emphasizing the urgent need for a thorough police investigation into the circumstances surrounding Bhai Avatar Singh Khadda's death. We also support the deceased family's request for a post-mortem examination. क्यों तो है ही है, पर उन्होंने कहा कि बरतानिया दी ਜਿਹੜੀ ਹੈ ਏਜੰਸੀ ਇਹਨੂੰ ਇਨਵੈਸਟੀਗੇਟ ਕਰਨ। ਔਰ ਇਸ ਦੇ ਨਾਲ ਜਦੋਂ ਉਹਨਾਂ ਦੀ ਪਿਕਚਰਸ ਭਾਈ ਅਵਤਾਰ ਸਿੰਘ ਖੰਡਾ ਦੀਆਂ ਸਾਹਮਣੇ ਆਈਆਂ ਨੇ, ਔਰ ਉਹਨਾਂ ਦੇ ਇੱਕ ਹੋਰ ਜਿਗਰੀ ਦੋਸਤ ਦੱਸ ਰਹੇ ਸੀ ਕਿ ਉਹਨਾਂ ਕੋਲ ਜਦੋਂ ਵੀ ਵਕਤ ਹੁੰਦਾ ਸੀ ਉਹ ਦੋ ਥਾਵਾਂ ਤੇ ਜ਼ਰੂਰ ਵਿਜ਼ਿਟ ਕਰਦੇ ਸੀ। ਔਰ ਇੱਕ ਜਿੱਥੇ ਸ਼ਹੀਦ ਊਧਮ ਸਿੰਘ ਨੇ 21 ਸਾਲ ਬਾਅਦ ਜਾ ਕੇ ਮਾਈਕਲ ਆਡਵਾਇਰ ਨੂੰ ਮਾਰਿਆ ਸੀ, ਕਿ ਉਸ ਥਾਂ ਦੇ ਉੱਤੇ ਖਲੋ ਕੇ ਉਹ ਜਿਹੜਾ ਕੀ ਉਹਨਾਂ ਦੇ ਮਨ 'ਚ ਚੱਲਦਾ ਸੀ। ਪਰ ਤੇ ਦੂਸਰਾ ਜਿੱਥੇ ਸਾਡੀ ਪਾਤਸ਼ਾਹਤ ਦਾ ਅਖੀਰਲਾ ਨਿਸ਼ਾਨ ਮਹਾਰਾਜਾ ਦਲੀਪ ਸਿੰਘ, ਜਿੱਥੇ ਉਹਨਾਂ ਦੀ ਕਬਰ ਬਣੀ ਹੋਈ ਹੈ। ਮੈਂ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਉਹ ਪਿਕਚਰ ਵੀ ਜਿਹੜੀ ਉਹ ਸਾਨੂੰ ਭੇਜੀ ਹੈ ਉਹਨਾਂ ਨੇ, ਜਿਸ ਦੇ ਵਿੱਚ ਉਹਨਾਂ ਦੇ ਉੱਤੇ ਫੁੱਲ ਮਾਲਾ ਰੱਖ ਰਹੇ ਨੇ, ਜਿੱਥੇ ਸਾਡੀ ਗੁਆਚੀ ਬਾਦਸ਼ਾਹਤ 1849 ਦੇ ਵਿੱਚ ਸਿੱਖ ਰਾਜ ਅੰਗਰੇਜ਼ਾਂ ਦੇ ਪੇਟੇ ਪੈਂਦਾ। ਔਰ ਉਸ ਸਾਰੇ ਦੇ ਨਾਲ ਜਿਹੜਾ ਉਹਨਾਂ ਦੀ ਵਿਸ਼ ਤੁਸੀਂ ਇਹ ਦੇਖੋ ਵੀ ਖੰਡਾ ਤਾਂ ਕਿਉਂਕਿ ਉਹਨਾਂ ਦੀ ਆਈਡੀਓਲੋਜੀ ਗੁਰਮਤ ਨਾਲ ਜੁੜੀ ਹੋਈ ਸੀ ਇਸ ਕਦਰ, ਪਰ ਉਹ ਆਪਣੇ ਨਾਂ ਨਾਲ ਆਜ਼ਾਦ ਲਕਬ ਦਾ ਇਸਤੇਮਾਲ ਵੀ ਕਰਦੇ ਸੀ, ਫ੍ਰੀ ਹੋਣ ਦਾ, ਕਿ ਮੈਂ ਆਜ਼ਾਦ ਹਾਂ ਬਿਲਕੁਲ। ਔਰ ਅਸੀਂ ਜਿੱਥੇ ਉਹਨਾਂ ਨੂੰ ਯਾਦ ਕਰ ਰਹੇ ਹਾਂ, ਅਸੀਂ ਸਮਝਦੇ ਹਾਂ ਕਿ ਵੀ ਇਹ ਜਿਹੜੀ ਸੱਚ ਹੱਕ ਇਨਸਾਫ ਦੀ ਆਵਾਜ਼ ਹੁੰਦੀ ਹੈ ਇਹ ਕਦੇ ਦਬਦੀ ਨਹੀਂ ਹੈ। ਲੇਕਿਨ ਅਸੀਂ ਆਉਣ ਵਾਲੇ ਦਿਨਾਂ 'ਚ ਵੀ ਜੇ ਕੋਈ ਇਨਵੈਸਟੀਗੇਸ਼ਨ ਉਸ ਲੈਵਲ ਦੀ ਹੁੰਦੀ ਹੈ, ਹਾਲਾਂਕਿ ਮੈਨੂੰ ਲੱਗਦਾ ਹੈ ਵੀ ਜਿਸ ਲੈਵਲ ਦਾ ਅੱਜ ਕੱਲ੍ਹ ਏਜੰਸੀਆਂ ਦੀ ਸੋਫਿਸਟੀਕੇਸ਼ਨ ਹੈ, ਖਾਸ ਤੌਰ 'ਤੇ ਰਾਹ ਵਾਲਿਆਂ ਨੇ ਜੇ ਏਅਰ ਇੰਡੀਆ ਦਾ 1985 ਦੇ ਵਿੱਚ ਕਰਵਾ ਕੇ ਜਿਹਦੇ 'ਚ 329 ਮੁਸਾਫਰ ਮਾਰੇ ਔਰ ਕਲੀਨ ਨਿਕਲ ਕੇ ਔਰ ਅੱਜ ਤੱਕ ਸਿੱਖਾਂ ਦੇ ਖਾਤੇ 'ਚ ਪਾਉਂਦੇ ਨੇ। ਔਰ ਈਵਨ ਇਹੀ ਨਹੀਂ ਵੀ ਉਹਨਾਂ ਨੇ ਕਿਵੇਂ ਜਿਹੜਾ ਇਸ ਸਾਰੇ ਪੀਰੀਅਡ ਦੇ ਵਿੱਚ ਜਿਵੇਂ ਅਸੀਂ ਜ਼ਿਕਰ ਕੀਤਾ ਭਾਈ ਪਰਮਜੀਤ ਸਿੰਘ ਪੰਜਵੜ ਦਾ ਔਰ ਹਰਪ੍ਰੀਤ ਸਿੰਘ ਹੈਪੀ ਦਾ ਔਰ ਦੀਪ ਸਿੱਧੂ ਮੂਸੇਵਾਲਾ, ਹੁਣ ਇਸ ਲੈਵਲ ਦਾ ਸਿੱਧੂ ਮੂਸੇਵਾਲਾ ਦੇ ਪੇਰੈਂਟਸ ਜਿਹੜੇ ਇਨਸਾਫ ਲਈ ਭਟਕ ਰਹੇ ਨੇ, ਲੇਕਿਨ ਤੁਸੀਂ ਦੇਖੋਗੇ ਕਿ ਉਹ ਗੈਂਗਸਟਰਾਂ ਦੀ ਕਹਾਣੀ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਸੋ ਇਹ ਅਸੀਂ ਦੋਨੋਂ ਹੀ ਨੁਕਤੇ ਜਿਹੜੇ ਨੇ ਕਿ ਭਾਈ ਇਹ ਕੀ ਨੈਚੁਰਲ ਡੈਥ ਹੈ ਜਾਂ ਕੰਸਪੀਰੇਸੀ ਹੈ, ਆਪਣੇ ਵਿਊਅਰਸ ਦੇ ਸਾਹਮਣੇ ਰੱਖੇ ਨੇ। ਅਸੀਂ ਇਹਦੇ ਤੇ ਜੇ ਕੋਈ ਇਨਪੁਟ ਸਾਡੇ ਵਿਊਅਰਸ ਦੇਣਾ ਚਾਹਣ ਉਹਨਾਂ ਨੂੰ ਵੀ ਵੈਲਕਮ ਕਰਾਂਗੇ। ਪਰ ਅਸੀਂ ਸੈਕੰਡ ਸੈਗਮੈਂਟ ਦੇ ਵਿੱਚ ਕਿਵੇਂ KGB ਨੇ ਵਿਦਨ UK ਇਸ ਕਿਸਮ ਦੇ ਪੋਇਜ਼ਨ ਦੀ ਵਰਤੋਂ ਕਰਕੇ, ਜਿਹਦਾ ਜ਼ਿਕਰ ਸਤਲੁਜ TV ਨੇ ਕੀਤਾ, ਕਿਵੇਂ ਰਸ਼ੀਅਨ ਐਕਸ ਸਪਾਈਜ਼ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਤਾਂ ਫਿਰ ਅੱਜ ਜਿਸ ਲੈਵਲ ਦੇ ਉੱਤੇ ਅੱਜ ਤਾਂ UK ਦੇ ਵਿੱਚ ਸੂਨਕ ਰਿਸ਼ੀ ਦੀ ਹਕੂਮਤ ਔਰ ਉਹਨਾਂ ਦੀਆਂ ਏਜੰਸੀਆਂ ਦੀ ਕੋਆਪਰੇਸ਼ਨ ਕਿਸ ਲੈਵਲ ਤੇ ਹੈ। ਸੋ ਇਹ ਅਲਟੀਮੇਟਲੀ ਬੇਸ਼ੱਕ ਜਿਵੇਂ ਮਾਨ ਸਾਹਿਬ ਨੇ ਵੀ ਕਿਹਾ, ਦੂਜੇ ਵੀ ਉਹ ਇਨਵੈਸਟੀਗੇਟ ਕਰਨ, ਪਰ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਸ ਦੇ ਵਿੱਚ ਈਵਨ UK ਦੀਆਂ ਏਜੰਸੀਆਂ ਵੀ ਮੁਲਵਸ ਹੋ ਸਕਦੀਆਂ ਨੇ, ਕਿਉਂਕਿ ਅਸੀਂ ਜੱਗੀ ਜੌਲ ਦੇ ਹਵਾਲੇ ਨਾਲ ਦੇਖਦੇ ਕਿ ਇਹ ਸਾਹਮਣੇ ਆਇਆ ਕਿ ਉਹਨਾਂ ਦੀ MI6 ਨੇ ਟਿਪ ਆਫ ਕੀਤਾ। ਸੋ ਹੁਣ ਇਸ ਸਾਰੇ ਦੇ ਵਿੱਚ ਜਿਵੇਂ ਇੱਕ ਸਾਡੇ ਵੀਰ ਨੇ ਅਖੀਰ 'ਚ ਹੀ ਕਿਹਾ ਕਿ ਤੂੰ ਬੋੜੀ ਕਲਗੀ ਵਾਲਿਆ ਕੋਈ ਦੇਸ਼ ਨਾ ਸਾਡਾ। ਅੱਜ ਇਹੀ ਫੀਲਿੰਗ ਜਿਹੜੀ ਹੈ ਜਦੋਂ ਅਸੀਂ ਦੇਖ ਰਹੇ ਹਾਂ, ਸਾਰਿਆਂ ਨੂੰ ਸੁਣ ਰਹੇ ਹਾਂ, ਤਾਂ ਇਹਦੇ 'ਚੋਂ ਹੀ ਹੈ ਕਿ ਭਾਈ
ਪੱਤਾ ਪੱਤਾ ਸਿੰਘਾਂ ਸਿੰਘਾਂ ਦਾ ਦਾ ਵੈਰੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ ਵੀ ਔਰ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। गुरु प्यारी साध संगत जी, वाहिगुरु जी का खालसा वाहिगुरु जी की फतेह। एम पढ़ियो श्री गरीब नवाज, शस्त्रन के अधीन है राज, कोऊ किसी को राज न दे है, जो ले है निज बल से ले है। ट्राई स्टेट के केंद्रीय स्थान गुरुद्वारा सिख कल्चर सोसाइटी रिचमंड हिल न्यूयॉर्क की समुची प्रबंधक कमेटी, सेवादारां दा सहयोग, समुचियां संगतां दे सहयोग नाल सतगुरु सच्चे पातशाह जी की बख्शिश कृपा सदका बाबा बंदा सिंह बहादुर इंटरनेशनल सिख सोसाइटी के समुचे सेवादारां वालों बाबा बंदा सिंह बहादुर तिन्हां दा शहीदी दिहाड़ा 23, 24 ਅਤੇ 25 ਜੂਨ ਨੂੰ शुक्रवार शनिवार ਤੇ ਐਤਵਾਰ ਨੂੰ बड़ी वड्डी पद्धर ਦੇ ਉੱਤੇ ਸ਼ਰਧਾ ਭਾਵਨਾ ਨਾਲ गुरुद्वारा सिख कल्चर सोसाइटी न्यूयॉर्क विखे मनाया जा रहा है, जिस विच पंथ प्रसिद्ध विद्वान कथावाचक कीर्तनीय उचेचे तौर पर जिथे हाजरियां भरनगे, उत्थे सत्कारयोग भाई साहब भाई सुखप्रीत सिंह जी उद्दो के, भाई अमरीक सिंह जी चंडीगढ़ वाले, वो भी उचेचे तौर पर दीवाना विच हाजरियां लवाउणगे। सारियां संगतां नूं बेनती है वध तो वध परिवारां समेत हाजरियां भर के सतगुरु सच्चे पातशाह जी दीयां बख्शिशां प्राप्त करो अते महान शहीद धन धन बाबा बंदा सिंह बहादुर दीयां रहमतां, गुरु दीयां रहमतां नाल झोलियां भरो जी। वाहिगुरु जी का खालसा वाहिगुरु जी की फतेह। जो वापरदा है ओह दिसदा है, ਉਸ ਦੇ ਪਿੱਛੇ ਬੜਾ ਕੁਝ ਅਣਦਿਸਿਆ ਰਹਿੰਦਾ ਹੈ। ਉਸ ਸੱਚ ਨੂੰ ਉਜਾਗਰ ਕਰਨ ਲਈ ਮੈਂ ਸੁਖਵਿੰਦਰ ਸਿੰਘ ਆ ਰਿਹਾ ਖਾਸ ਪ੍ਰੋਗਰਾਮ ਦਾ ਫਾਲਟ ਲਾਈਨਸ ਲੈ ਕੇ TV 84 ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9:30 ਵਜੇ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਈ ਅਵਤਾਰ ਸਿੰਘ ਖੰਡਾ ਦੀ ਅਚਾਨਕ ਮੌਤ ਭਾਰਤੀ ਖੁਫੀਆ ਏਜੰਸੀ ਰਾਹ ਦੀਆਂ ਗਤੀਵਿਧੀਆਂ ਵੱਲ ਵੀ ਇਸ਼ਾਰਾ ਕਰਦੀ ਹੈ। UK, ਆਸਟ੍ਰੇਲੀਆ, ਅਮਰੀਕਾ ਅਤੇ ਕੈਨੇਡਾ ਵਿੱਚ ਖਾਲਿਸਤਾਨ ਦੀ ਲਹਿਰ ਨੂੰ ਦਬਾਉਣ ਵਿੱਚ ਅਸਫਲ ਰਹਿਣ ਤੋਂ ਬਾਅਦ ਇਉਂ ਜਾਪਦਾ ਹੈ ਕਿ ਭਾਰਤੀ ਸਟੇਟ ਨੇ KGB ਅਤੇ ਮੁਸਾਦ ਖੂਫੀਆ ਏਜੰਸੀਆਂ ਦੀ ਤਰਜ ਤੇ ਖਾਲਿਸਤਾਨੀ ਐਕਟੀਵਿਟੀਜ਼ ਨੂੰ ਖਤਮ ਕਰਨ ਦਾ ਜਿਹੜਾ ਉਹ ਆਰ ਸ਼ੁਰੂ ਕਰ ਦਿੱਤਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਪਹਿਲੇ ਸੈਗਮੈਂਟ 'ਚ ਵੀ ਟੱਚ ਬੇਸ ਇਸ ਮੁੱਦੇ ਨੂੰ ਕੀਤਾ ਕਿਉਂਕਿ ਭਾਈ ਅਵਤਾਰ ਸਿੰਘ ਖੰਡਾ ਉਹਨਾਂ ਦਾ ਵਿਛੋੜਾ ਇੰਨਾ ਅਚਾਨਕ ਔਰ ਜਿਹੜੇ ਸਰਕਮਸਟਾਂਸਿਸ ਸਾਰੇ ਐਕਸਪਲੇਨ ਕਰਦੇ ਨੇ, ਭਾਰਤੀ ਸਰਕਾਰ ਦਾ ਇੰਗਲੈਂਡ ਦੇ ਉੱਤੇ ਦਬਾਅ, ਭਾਈ ਅਵਤਾਰ ਸਿੰਘ ਹੋਰਾਂ ਨੂੰ ਟਾਰਗੇਟ ਕਰਕੇ 19 ਮਾਰਚ ਦੀਆਂ ਘਟਨਾਵਾਂ ਲਈ ਵੀ ਜ਼ਿੰਮੇਵਾਰ ਦੱਸਣਾ, ਆਪ ਮੁਹਾਰੇ ਕਿਸੇ ਅਖੌਤੀ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਵੀ ਮੁਖੀ ਬਣਾ ਦੇਣਾ, ਵਾਰਿਸ ਪੰਜਾਬ ਦੇ ਮਨੀ ਟ੍ਰੇਲ ਨਾਲ ਵੀ ਜੋੜ ਦੇਣਾ ਤੇ ਹੋਰ ਪਤਾ ਨਹੀਂ ਕੀ ਕੇਸ ਜਿਹੜੇ ਨੇ ਉਹਨਾਂ ਨੇ ਈਵਨ ਦੇ ਕੇ ਇੰਟਰਪੋਲ ਤੱਕ ਵੀ ਗੱਲਾਂ ਕਈ ਪਹੁੰਚਾਈਆਂ ਹੋਣਗੀਆਂ ਝੂਠੀਆਂ, ਜਿਸ ਕਿਸਮ ਦਾ ਇਹ ਕਰਦੇ ਨੇ। ਅੱਛਾ, ਹੁਣ ਇਹਨਾਂ ਸਾਰਿਆਂ ਦੇ ਚੱਲਦੇ ਆ ਜਿਹੜਾ ਸ਼ੱਕ ਦੀ ਸੂਈ ਪਹਿਲੇ ਹੀ ਖਬਰ ਤੋਂ ਬਾਅਦ ਬਹੁਤਿਆਂ ਨੂੰ, ਔਰ ਜਿਵੇਂ ਅਸੀਂ ਦੱਸਿਆ ਵੀ ਇੰਡੀਆ ਟੂਡੇ 'ਚ ਇਹਨਾਂ ਦੀ ਇੱਕ ਜਰਨਲਿਸਟ ਜਿਹੜੀ ਆ ਸਟੋਰੀ ਪਲਾਂਟ ਜ਼ਹਿਰ ਦੇਣ ਦੀ ਕਰਦੀ ਹੈ। ਹੁਣ ਇੱਕ ਉਹ ਨੌਜਵਾਨ ਜਿਹੜਾ ਨੌਜਵਾਨਾਂ 'ਚ ਹਰਮਨ ਪਿਆਰ ਹੈ ਹਰ ਸਿੱਖ ਜਥੇਬੰਦੀ ਦੇ ਨਾਲ, ਕਿਉਂਕਿ ਪੰਥਕ ਸੋਚ ਵਾਲਿਆਂ ਨੂੰ ਸਾਰੇ ਪਿਆਰ ਕਰਦੇ ਨੇ, ਬਿਲਕੁਲ, ਜਿਸ ਦੀ ਵਿਰਾਸਤ ਸ਼ਹੀਦ ਬਾਪ ਦੀ ਹੈ, ਬਹੁਤ ਛੋਟਾ ਬੱਚਾ ਹੈ ਕੁਝ ਸਾਲਾਂ ਦਾ ਜਦੋਂ ਕਿ ਪਿਤਾ ਸ਼ਹੀਦ ਹੁੰਦੇ ਨੇ।
कोई भी इस किस्म की दुश्मनी अपने खैमे चों अपनिया चों जे इन्हां दी गल ही मान लई है इंडिया टुडे दी जहर दिता गया तो वो तो है नहीं। फिर ऐसा किहड़ा जहर है जिहदे च फूड पॉइजनिंग जां दूसरे राही इस तेज़ी दे नाल जिहड़ा पहले 24 घंटे बाद वेंटीलेटर ते कौन पा रहा और उन्हां तक खबर कौन पहुँचा रहा। ਹੁਣ ਇਹਨੂੰ ਜਦੋਂ ਤੁਸੀਂ ਦੇਖਦੇ ਹੋ ਤਾਂ ਫਿਰ ਤੁਹਾਨੂੰ ਇਹ ਸਾਰਾ ਵਰਤਾਰਾ ਦੇਖਣਾ ਪਏਗਾ ਕਿ ਵੀ ਉਹਨਾਂ ਨੇ ਭਾਰਤੀ ਏਜੰਸੀਆਂ ਨੇ ਇੱਕਦਮ ਬਾਅਦ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੁੰਦਾ ਹੈ ਜੂਨ 84 ਤੋਂ ਉਹਨਾਂ ਦਾ ਫੋਕਸ ਡਾਇਸਪੋਰਾ ਸਿੱਖਾਂ ਦੀ ਨੂੰ ਪਹਿਲਾਂ ਤਾਂ ਸਾਇਲੈਂਟ ਕਰਨਾ ਸੀ ਜਿਹੜਾ 70s ਦੇ ਵਿੱਚ ਜਿਹੜਾ ਯਤਨ ਉਹਨਾਂ ਨੇ ਸ਼ੁਰੂ ਕੀਤਾ ਔਰ ਮੈਂ ਹਮੇਸ਼ਾ ਰਿਕਮੈਂਡ ਕਰਦਾ ਕਿ ਸੌਫਟ ਟਾਰਗੇਟ ਜਿਹੜੀ 2 ਟੋਰਾਂਟੋ ਸਟਾਰ ਔਰ ਗਲੋਬ ਐਂਡ ਮੇਲ ਦੇ ਬੜੇ ਹੀ ਇਨਵੈਸਟੀਗੇਟਿਵ ਜਰਨਲਿਸਟ ਨੇ ਲਿਖੀ ਉਹਨਾਂ ਨੂੰ ਪੜ੍ਹੋ ਕਿ ਤੁਹਾਨੂੰ ਅੰਦਾਜ਼ਾ ਹੋਏਗਾ ਕਿ 75-76 ਤੋਂ ਜਿਹੜੀ ਆ ਇਨਫਿਲਟ੍ਰੇਸ਼ਨ ਰਾਹ ਦੀ ਵਿਦਨ ਮੇਨ ਪੀਪ ਗੁਰਦੁਆਰਾ ਟੋਰਾਂਟੋ ਉਸ ਥਾਂ ਦੇ ਉੱਤੇ ਹੁੰਦੀ ਹੈ। ਅੱਛਾ ਫਿਰ ਕਿਸ ਅੰਦਾਜ਼ ਦੇ ਵਿੱਚ ਸਿੱਖ ਸਫਾਂ ਤੱਕ ਉਹ ਪਹੁੰਚ ਕਰਦੇ ਨੇ ਕਿ ਉਸ ਚੋਂ ਅਲਟੀਮੇਟਲੀ ਕਿਵੇਂ ਆਪਣੇ ਜਿਹੜੇ ਨੇ ਉਹ ਦੁਮਛੱਲਿਆਂ ਰਾਹੀਂ ਉਹ 에ਅਰ ਇੰਡੀਆ ਦੀ ਡਿਜ਼ਾਸਟਰ ਕਰਕੇ फिर वो सारे गायब हो जाते हैं और किवें अगले 20 साल जिहड़ा मीडिया ट्रायल राही खालिस्तान की मूवमेंट जिथे सिख विक्टिम सन जून 84 टोटल वॉर जो साडे उत्ते थोपी गई उन्हां नूं जिहड़ा एक एग्रैसर दहशतगर्द और इस किस्म के लकबां दे नाल संबोधन करके और एक सिंगल एक्शन दे नाल इंटरनेशनल टैरिज्म के खाते च पा दिता गया। और फिर असीं देखते हैं पंजाब च उन्होंने 84 तो 94 तक एक नस्ल मार मुकाई फिर ड्रग्स दी वारफेयर शुरू कर दी बाहर भी मूवमेंट आलमोस्ट जिहड़ी है वो साइलेंट मोड ते ही चली गई सी क्योंकि जिहड़ा पंजाब दे विच साइलेंस सी। हुण उस सारे चों जिहड़ी रिवाइवल हुंदी है 2012 दे विच जदों उन्हां ने देखिया भी हुण कुछ नहीं है टेस्टिंग ऑफ वाटर भी सी भाई बलवंत सिंह राजोआणा दे खिलाफ ब्लैक वारंट लेकिन 2 वार वो कैंसल करन दे मजबूर हुंदे ने कि इन्होंने ये ठीक है भी अज भी भाई अवतार सिंह खंडा एलिमीनेट करके वो समझते होण कि जी उन्होंने डायस्पोरा सिखा डरा दिता है यूके च आवाज़ बंद कर दी है और एक खौफ क्योंकि ये गल कली एक हवाले नाल नहीं है मैं समझदा भी फ्लड ऑफ कॉल्स जिहड़ा है कल तो अज तक और मैं उन्होंने सारे ही वीरां भैणां दा शुक्रिया अदा करदा जिन्होंने साडी सुरक्षा नूं लैके जिहड़ा है फिक्र का इजहार किया वो सतगुरु के हथ वस है। लेकिन इस गल चो तुसी एक पार्ट देख सकते हो फीयर फैक्टर जदों भी कोई इस किस्म का कारा किया जाता करवाया जाता है एक तो यह होंदा भी जिहड़ी आवाज़ विकन वाली नहीं है चुकन वाली नहीं है मुखर उन्होंने बंद कर दो ते दूसरिਆਂ ਦੇ ਲਈ एक डर पैदा कर दो सहम पैदा कर दो कि भाई जे तुसी प्रोटेस्ट ते जाओगे आवाज़ चुकोगे खालिस्तान की गल करोगे तो भारतीय एजेंसियां ने यह मैसेज देने की कोशिश की है कि साडे हाथ बड़े लंबे ने हुण क्योंकि पोलीटिकल जिहड़ा इस पीरीयड खालिस्तान रेफरेंडम नूं लैके असीं देखते हैं वो यूके होए कैनेडा होए आस्ट्रेलिया होए इन्हां दी फ्रस्ट्रेशन सामने आई ईवन आ जिहड़ा पार्ट इन्हां ने अजे पिछले दिनों के विच ही जिहड़ा उस झाकी नूं लैके जिहड़ी ब्रैम्पटन दे नगर कीर्तन च इंदिरा गांधी नूं सोधण दी जिहड़ी है वो भाई बेअंत सिंह सतवंत सिंह दी पिक्चर्स ने लगियां हुई जां पेंटिंग है जिवें भी वो फ्लोट तैयार होया और उहदे च भी ब्रैम्पटन के मेयर ने कहा कि जी बिल्कुल ये कोई हेट क्राइम नहीं है ये बिलीफ सिस्टम और सैक्शन 2 चार्टर ऑफ राइट्स का हक दिंदा है। हुण इन्हां दी जिहड़ी फ्रस्ट्रेशन है हर लैवल ते इन्हां ने चाहे और रिपीटडली अजय एस जयशंकर पिछले हफ्ते कह के हटिया कनेडा नूं देखना चाहिए वो जिहड़ा वो किस हद तक जा और इंटरफेरेंस की गल अगे तो यह होंदा सी जी कौन किहदे कोल की सबूत है कैनेडा की नैशनल सिक्योरिटी एडवाइजर ने कहा भी इंडिया जिहड़ा इंटरफेयर कर रहा कैनेडा के मामले हुण वो इंटरफेरेंस जिहड़ी बाहर मुखी हुंदी है वो तो नहीं इंटरफेरेंस मन्नी जाती वो तो ये करदे इहदा मतलब ये है कि ऑलरेडी कैनेडा ने कोई इस किस्म की खेड इन्हां दी बेनकाब कर दी जां उसनूं दैट वाज स्टॉप्ड इन द बिगिनिंग जिहड़ी कि कोई एयर इंडिया वर्गी करना चाहुंदे सी और इसलिए नैशनल सिक्योरिटी एडवाइजर पब्लिकली सामने आई भी इंडिया इंटरफेयर कर रहा है ये सिर्फ पोलीटिकली तो उत्थे दी कंजरवेटिव पार्टी नूं बिल्ट कर रहे हैं पैसे दे रहे हैं और किस लैवल तक जा चुके हैं। हुण इस सब दे चलदे आ फिर भी क्यों उन्होंने ये लगता है भी ये सिख
ਇਹਨਾਂ ਚਾਰ ਮੁਲਕਾਂ 'ਚ ਖਾਸ ਤੌਰ ਤੇ ਜਿੱਥੇ ਇੱਕ ਪਾਵਰਫੁਲ ਲੌਬੀ ਬਣ ਕੇ ਉੱਭਰੇ ਨੇ, ਹੁਣ ਇਹਨਾਂ ਦੀ ਐਲੀਮੀਨੇਸ਼ਨ। ਔਰ ਅਸੀਂ ਪਾਕਿਸਤਾਨ ਤੋਂ ਜੇ ਗੱਲ ਸ਼ੁਰੂ ਕਰੀਏ ਕਿ ਜਦੋਂ ਭਾਈ ਪਰਮਜੀਤ ਸਿੰਘ ਪੰਜਵੜ, ਔਰ ਤੁਸੀਂ ਅੰਦਾਜ਼ਾ ਲਾਓ ਜੇ ਮਹੀਨਾ ਡੇਢ ਵੀ ਨਹੀਂ ਬੀਤਿਆ ਹੈ, ਔਰ ਜਿਸ ਅੰਦਾਜ਼ 'ਚ ਹਿਟਮੈਨ ਜਿਹੜੇ ਨੇ ਉਹਨਾਂ ਨੇ ਟਾਰਗੇਟ, ਔਰ ਬਿਲਕੁਲ ਕੋਈ ਸਬੂਤ ਨਹੀਂ ਛੱਡਿਆ ਹੈ, ਕੋਈ ਚੀਜ਼ ਸਾਹਮਣੇ ਨਹੀਂ ਆਈ ਹੈ। ਔਰ ਨਾਲ ਦੀ ਨਾਲ ਅਸੀਂ ਜਿਹੜਾ ਇਹ ਦੇਖ ਰਹੇ ਹਾਂ ਕਿ ਜਿਵੇਂ ਭਾਈ ਅੰਮ੍ਰਿਤਪਾਲ ਸਿੰਘ ਔਰ ਇਹਨਾਂ ਦੇ ਹਵਾਲੇ ਨਾਲ ਇੰਡੀਆ ਟੁਡੇ 'ਚ ਖਬਰ, ਇਹਨਾਂ ਨੂੰ ਜ਼ਹਿਰ ਦੇਣ ਦੀ, ਅੰਮ੍ਰਿਤਪਾਲ ਸਿੰਘ ਸਕਿਜ਼ੋਫਰੇਨਿਕ ਔਰ ਡਿਪਰੈਸ਼ਨ, ਔਰ ਜਿਵੇਂ ਕਿ ਉਹ ਇੱਕ ਖਾਬੀ ਦੁਨੀਆ 'ਚ ਰਹਿੰਦਾ, ਇਹ ਉਹ ਹੈ ਜਿਹਨੂੰ ਕਿ ਜਿਹੜਾ ਉਹ ਫਿਨਿਸ਼ ਕਰ ਦਿੱਤਾ ਗਿਆ, ਆਵਾਜ਼ ਫਿਨਿਸ਼ ਕੀਤੀ ਗਈ। ਔਰ ਜਿਵੇਂ ਅਸੀਂ ਪਿਛਲੇ ਸੈਗਮੈਂਟ 'ਚ ਵੀ ਸਿੱਖ ਕੌਂਸਲ UK ਦੀ ਸਟੇਟਮੈਂਟ ਦੀ ਗੱਲ ਕੀਤੀ ਹੈ, ਉਹਦੇ 'ਚ ਉਹਨਾਂ ਨੇ ਸਬੂਤਾਂ ਨਾਲ ਵੀ ਗੱਲ ਕੀਤੀ ਹੈ। 2 ਆਰਟੀਕਲ ਜਿਹੜੇ ਕਿ ਇੰਡੀਪੈਂਡੈਂਟ ਜਿਹੜੀ ਪਬਲੀਕੇਸ਼ਨ ਹੈ ਦਾ ਇੰਡੀਪੈਂਡੈਂਟ, ਉਹਦੇ ਵੀ ਨੇ, ਉਹਦਾ ਹੀ ਹਵਾਲਾ ਵੀ ਇਹਦੇ 'ਚ ਹੈ। ਪਰ ਉਹਦੇ ਜਦੋਂ ਉਹਨਾਂ ਨੇ ਕਿਹਾ ਕਿ ਸ਼ੌਕਿੰਗ ਡੈਥ ਆਫ ਸਿੱਖ ਐਕਟਿਵਿਸਟ ਭਾਈ ਅਵਤਾਰ ਸਿੰਘ ਖੰਡਾ, ਔਰ ਉਸ ਦੇ ਨਾਲ ਉਹਨਾਂ ਨੇ ਇਹ ਮੰਗ ਕੀਤੀ ਕਿ ਭਾਈ ਅਸੀਂ ਮੰਗ ਕਰਦੇ ਹਾਂ ਕਿ ਇਸ ਦੀ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਹੋਏ। ਫਿਰ ਉਹਨਾਂ ਨੇ ਕਿਹਾ ਕਿ ਗਿਵਨ ਦਾ ਸਡਨ ਨੇਚਰ ਆਫ ਦਿਸ ਟ੍ਰੈਜਿਕ ਇਵੈਂਟ, it is essential for the entire Sikh community to be reassured that there was no political motivation behind it, कि भाई ये सियासी कत्ल नहीं है, और ये है। फिर उन्होंने कहा we are actually aware that such politically motivated incidents have occurred in the past as exemplified by the case of Alexander Levinke in 2006। उन्हें केस बड़ा होया कि भी किवें ਜਿਹੜਾ ਉਸ ਨੂੰ ਪੋਇਜ਼ਨ ਦਿੱਤਾ ਗਿਆ। The European Court of Human Rights held the Kremlin responsible for assassination through radiation poisoning। ਇਹ radiation poisoning ਹੈ। Levensko was a former Russian intelligence official who defected to the West, ਕਿ ਉਹ ਆ ਗਿਆ ਸੀ ਇਧਰ ਔਰ ਉਸ ਦਾ ਮਰਡਰ ਕਰਵਾਇਆ ਗਿਆ, ਔਰ ਜਿਹੜਾ ਪੋਇਜ਼ਨ ਹੈ ਉਹ ਰੇਡੀਏਸ਼ਨ ਪੋਇਜ਼ਨਿੰਗ ਯੂਜ਼ ਕੀਤੀ ਗਈ, ਔਰ ਇਹਨੂੰ ਯੂਰਪੀਅਨ ਕੋਰਟ ਨੇ ਆਲਰੇਡੀ ਰਸ਼ੀਆ ਨੂੰ ਇਸ ਦੇ ਲਈ ਜਿਹੜਾ ਜ਼ਿੰਮੇਵਾਰ ਦੱਸਿਆ। ਫਿਰ ਮੋਰ ਓਵਰ ਏ ਸਿਮਿਲਰ ਇਨਸੀਡੈਂਟ ਆਫ ਪੋਇਜ਼ਨਿੰਗ ਟੁਕ ਪਲੇਸ ਇਨ 2018, ਜਸਟ 5 ਸਾਲ ਪਹਿਲਾਂ, ਇਨਵੋਲਵਿੰਗ ਏ ਫਾਰਮਰ ਰਸ਼ੀਅਨ ਇੰਡੀਵਿਜੂਅਲ ਐਜ਼ ਰਿਪੋਰਟਡ ਬਾਈ ABC ਨਿਊਜ਼, ਔਰ ਉਹਦਾ ਉਹਨਾਂ ਨੇ ਹਵਾਲਾ ਦਿੱਤਾ ਹੈ। ਸਰਜਾਈ ਸਕਰਪਾਲ ਐਂਡ ਹਿਜ਼ ਡਾਟਰ were deliberately poisoned just 5 years ago, or the former double agent Sergei Skripal and his daughter Yulia were likely exposed to lethal nerve agent through the ventilation system of his car, कि ਉਹ ਉਹਨਾਂ ਨੇ ਜਿਹੜਾ ਹੈ ਉਹਦੀ ਕਾਰ ਦੇ ਵੈਂਟੀਲੇਸ਼ਨ ਰਾਹੀਂ ਉਹ ਡਾਟਰ ਔਰ ਉਹਦੇ ਚੋਂ ਉਹਨਾਂ ਤੱਕ ਇਸ ਦਾ ਇਸਤੇਮਾਲ ਕੀਤਾ ਹੈ। According to reports in the US media, both individuals remain in critical condition in a hospital after being exposed to the nerve agent Novichok in Salisbury, UK 2 weeks ago। ਇਹ ਉਸ ਖਬਰ ਨੂੰ ਕੀਤਾ ਵੀ 2 ਹਫ਼ਤੇ ਜਿਹੜੇ ਨੇ ਇਹ ਵੀ ਜਿਹੜਾ ਉਹਨਾਂ ਨੇ ਨਰਵ ਏਜੰਟ ਯੂਜ਼ ਕੀਤਾ ਉਹਨਾਂ ਨੂੰ ਮਾਰਨ ਦੇ ਲਈ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹਨਾਂ ਉਦਾਹਰਨਾਂ ਦੇ ਚੱਲਦੇ ਆ ਅਸੀਂ ਸਮਝਦੇ ਹਾਂ ਕਿ ਭਾਈ ਇਸ ਦੀ ਥੋਰੋ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਔਰ ਜਿਹੜੀਆਂ ਇੰਡੀਪੈਂਡੈਂਟ ਦੀਆਂ ਦੋਨੋਂ ਸਟੋਰੀਜ਼ ਨੇ, ਹਾਲਾਂ ਮੈਂ ਉਹਨਾਂ ਦੇ ਪ੍ਰਿੰਟ ਆਊਟ ਕੱਢੇ ਹੋਏ ਨੇ ਔਰ ਲੰਬੀਆਂ ਸਟੋਰੀਜ਼ ਨੇ, ਮੈਂ ਘੜੀ ਵੱਲ ਦੇਖ ਰਿਹਾ, ਜਿਹੜੇ ਇੰਟਰਸਟਿਡ ਹੋਣ ਉਹ ਇਸ ਨੂੰ ਗੂਗਲ ਕਰਕੇ ਦੇਖ ਸਕਦੇ ਨੇ, ਕਿਉਂਕਿ ਇੱਕ ਆਰਟੀਕਲ ਹੈ ਦਾ ਲੌਂਗ ਹਿਸਟਰੀ ਆਫ ਰਸ਼ੀਅਨ ਡੈਥਸ ਇਨ ਦਾ UK ਅੰਡਰ ਮਿਸਟੀਰੀਅਸ ਸਰਕਮਸਟੈਂਸਿਸ, ਔਰ ਇਹ ਮਾਰਚ 6 2018 ਦੀ ਹੈ। Perhaps the most famous case is that of Bulgarian dissident Georgy Markov, who was poisoned with an umbrella while waiting for a bus on even ਇਹ ਜਿਹੜਾ ਇਸ ਦੇ ਵਿੱਚ ਛਤਰੀ ਦੇ ਨਾਲ ਜਦੋਂ ਖੜਾ ਵੇਟ ਕਰ ਰਿਹਾ ਹੈ, ਇੱਕ ਜਿਹੜਾ ਉਹ ਫਾਰਮਰ ਸਪਾਈ ਸੀ ਉਸ ਨੂੰ ਜਿਹੜਾ ਉਹ ਰਿਫਿਊਜੀ ਬ੍ਰਿਟਨ ਦੇ ਵਿੱਚ ਸੀ ਉਹਨੂੰ ਕੱਢਿਆ ਗਿਆ ਸੀ, ਲੇਕਿਨ ਉਹਨੂੰ ਬਾਅਦ ਦੇ ਵਿੱਚ ਇਹ ਕਿਹਾ ਗਿਆ ਕਿ ਮਾਫ ਕਰ ਦਿੱਤਾ, ਪਰ ਜਿਨ੍ਹਾਂ ਹਾਲਾਤਾਂ 'ਚ ਉਹਨੂੰ ਮਾਰਿਆ ਗਿਆ। ਦੂਸਰਾ ਆਰਟੀਕਲ ਜਿਹੜਾ ਉਹ ਬੜੀ ਡੀਟੇਲ 'ਚ ਹੈ, ਸੀਕ੍ਰੇਟ ਵੈਪਨਸ 6 ਰਸ਼ੀਆ ਲਿੰਕਡ ਸਸਪੀਸ਼ੀਅਸ ਡੈਥਸ ਔਨ ਬ੍ਰਿਟਿਸ਼ ਸੋਇਲ, ਔਰ ਉਹਦੇ 'ਚ ਸਰਜਾਈ ਸਕਾਰਪਾਲ ਜਿਹਦਾ ਅਸੀਂ ਜ਼ਿਕਰ ਕੀਤਾ ਔਰ ਉਸ ਨੂੰ ਕਿਵੇਂ ਪੋਇਜ਼ਨ ਕੀਤਾ ਗਿਆ, ਔਰ ਇਹ ਪੂਰੇ ਜਿਹੜੇ ਨੇ 6 ਰਸ਼ੀਆ ਨਾਲ ਜੁੜੇ ਹੋਏ ਏਜੰਟ ਉਹਨਾਂ ਦੀਆਂ ਡੀਟੇਲਸ ਕਹਾਣੀਆਂ ਨੇ ਕਿ ਕਿਵੇਂ ਰਸ਼ੀਅਨ KGB ਨੇ
ਉਹਨਾਂ ਨੂੰ ਟਾਰਗੇਟ ਕੀਤਾ, ਨਰਵ ਗੈਸ ਵੀ ਯੂਜ਼, ਅੰਬ੍ਰੈਲਾ ਪੋਇਜ਼ਨ, ਰੇਡੀਏਸ਼ਨ ਵੀ, ਔਰ ਜਿਵੇਂ ਅਸੀਂ ਸਤਲੁਜ ਟੀਵੀ ਨੇ ਪੋਲੋਨੀਅਮ ਪੋਇਜ਼ਨ ਦਾ ਜ਼ਿਕਰ ਕੀਤਾ ਸੀ, ਇਹ ਸਾਰੇ ਹੀ ਤਰੀਕੇ ਨੇ। ਸੋ ਇਹ ਜਿਸ ਅੰਦਾਜ਼ ਦੇ ਵਿੱਚ ਔਰ ਜਿਸ ਤੇਜ਼ੀ ਦੇ ਨਾਲ, ਔਰ ਜਿਵੇਂ ਇੰਡੀਅਨ ਹੁਣ ਜੇ ਇਹ ਰਸ਼ੀਅਨ KGB ਕਰ ਰਹੀ ਹੈ ਤੇ ਉਸ ਦੀ ਖਬਰ ਰਸ਼ੀਆ ਦੇ ਇੱਕ ਪ੍ਰਵਦਾ ਜਾਂ ਕਿਸੇ ਚ ਪਹਿਲਾਂ ਹੀ ਲੱਗ ਜਾਂਦੀ ਹੈ ਕਿ ਇਹਨਾਂ ਨੂੰ ਜਿਹੜਾ ਹੋਏਗਾ ਤਾਂ ਤੁਹਾਨੂੰ ਅੰਦਾਜ਼ਾ ਹੋ ਜਾਏਗਾ ਵੀ ਕਿਹਨੇ ਕੀਤਾ। ਹੁਣ ਜਿਸ ਅੰਦਾਜ਼ ਇੰਡੀਆ ਟੁਡੇ ਨੇ ਪੋਇਜ਼ਨਿੰਗ ਅਵਤਾਰ ਸਿੰਘ ਖੰਡਾ ਦੀ ਗੱਲ ਕੀਤੀ ਔਰ ਕਰਵਾਈ ਵੀ ਉਹਨਾਂ ਨੇ ਇੱਕ ਸਿੱਖ ਜਰਨਲਿਸਟ ਬੀਬੀ ਰਾਹੀਂ ਪ੍ਰੀ ਪਲਾਨ, ਜਦੋਂ ਕਿ ਇੰਗਲੈਂਡ 'ਚ ਇਸ ਦੀ ਅਜੇ ਹਾਂ, ਔਰ ਜਿਹੜੀ ਖਬਰ ਸਾਨੂੰ ਵੀ ਕੱਲ ਜਿੰਨੀ ਕੁ ਆਈ ਸੀ ਉਹਦੇ 'ਚ ਇਹ ਸੀ ਕਿ ਜੀ ਸ਼ਾਇਦ ਉਹਨਾਂ ਨੂੰ ਲਿਊਕੀਮੀਆ ਬਲੱਡ ਕੈਂਸਰ ਹੈ, ਉਹ ਲਾਸਟ ਸਟੇਜ ਤੇ ਡਿਟੈਕਟ ਹੋਇਆ। ਔਰ ਸੋ ਇਹ ਸਾਰੇ ਇਸ਼ਾਰੇ, ਜਿਵੇਂ ਅਸੀਂ ਅਕਸਰ ਜਦੋਂ ਤੁਹਾਡੇ ਕੋਲ ਸਿੱਧੇ ਸਬੂਤ ਤਾਂ ਏਜੰਸੀਆਂ ਦੇ ਕੰਮਾਂ ਦੇ ਕੀ ਹੋਣਗੇ, ਉਹ ਅਮਰੀਕਨ ਐਕਸਪ੍ਰੈਸ਼ਨ ਹੈ ਕਿ ਵਟ ਲੁਕਸ ਲਾਈਕ ਅ ਡਕ ਕੁਐਕਸ ਲਾਈਕ ਅ ਡਕ ਵਾਕਸ ਲਾਈਕ ਅ ਡਕ ਇਜ਼ ਅ ਡਕ, ਕਿ ਭਾਈ ਇਹ ਡਕ ਟੈਸਟ ਹੈ। ਔਰ ਇਸ ਪਾਰਟ ਤੋਂ ਅਸੀਂ ਇਹ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਜਿਹੜਾ ਸਰਕਮਸਟੈਂਸ਼ੀਅਲ ਐਵੀਡੈਂਸ ਹੈ, ਜੇ ਤੁਸੀਂ ਇਸ ਸਾਰੇ ਨੂੰ ਉਹਨਾਂ ਦਾ ਮੀਡੀਆ, ਉਹਨਾਂ ਦੀ ਰਿਜੋਇਸਿੰਗ ਔਰ ਉਹਨਾਂ ਦੀ ਆਲਰੇਡੀ ਫੇਲਿਅਰ ਜਿਹੜੀ ਚਾਰੋਂ ਮੁਲਕਾਂ 'ਚ ਪੋਲੀਟੀਕਲੀ ਜਿਹੜਾ ਖਾਲਿਸਤਾਨ ਦੀ ਆਵਾਜ਼ ਨੂੰ ਸੁਪਰੈਸ ਕਰਨ 'ਚ ਨਾਕਾਮਯਾਬੀ ਹੈ, ਉਸ ਤੋਂ ਮੈਨੂੰ ਲੱਗਦਾ ਵੀ ਇਹਨਾਂ ਨੇ ਆਲਰੇਡੀ ਜਿਹੜਾ ਵਿਦਨ ਦੀਪ ਸਿੱਧੂ ਜਾਂ ਸਿੱਧੂ ਮੂਸੇਵਾਲਾ ਉਹਨਾਂ ਨੇ ਲੋਕਲੀ ਉਹ ਤਾਂ ਪੋਲੀਟੀਕਲੀ ਓਵਰਗਰਾਊਂਡ ਕੰਮ ਕਰਨ ਵਾਲੇ ਸੀ, ਇੱਥੇ ਵੀ ਅਵਤਾਰ ਸਿੰਘ ਖੰਡਾ ਓਵਰਗਰਾਊਂਡ ਸੀ, ਪਰ ਉਹ ਜਿਹੜਾ ਉਹਨਾਂ ਦੀ ਕਿਲਰ ਗੈਂਗ ਹੈ ਔਰ ਕਿਲਰ ਟੈਕਟਿਕ ਨੇ ਉਹ ਹੁਣ ਡਾਇਸਪੋਰਾ 'ਚ ਵੀ ਆ ਗਏ ਨੇ। ਔਰ ਇਸ ਤੋਂ ਹੁਣ ਕਿਵੇਂ ਕੀਤਾ ਜਾਣਾ, ਅੱਜ ਬਹੁਤ ਸਾਰੀਆਂ ਜਿਹਨਾਂ ਦੇ ਵੀਰਾਂ ਦੀਆਂ ਕਾਲਾਂ ਵੀ ਆਈਆਂ, ਉਹਨਾਂ ਦਾ ਇਹ ਸੀ ਕਿ ਭਾਈ ਸਾਡੇ ਸਿੱਖ ਜਿਹੜੇ ਨੇ ਇੰਟੈਲੈਕਚੁਅਲ ਜਾਂ ਸੋਚਵਾਨ ਉਹ ਬੈਠ ਕੇ ਸਿਰ ਜੋੜ ਕੇ ਇਸ ਦਾ ਕੋਈ ਨਾ ਕੋਈ ਜਿਹੜਾ ਤੋੜ ਲੱਭਣ। ਮੈਂ ਕਿਹਾ ਵੀ ਤੋੜ ਤਾਂ ਫਿਰ ਜਵਾਬੀ ਹੁੰਦਾ, ਉਹ ਕਿਵੇਂ ਹੋਏਗਾ, ਕੀ ਹੋਏਗਾ, ਲੇਕਿਨ ਇਸ ਬਾਰੇ ਮੈਨੂੰ ਕੋਈ ਜਿਹੜਾ ਸ਼ੱਕ ਨਹੀਂ ਹੈ, ਸ਼ੱਕ ਸ਼ੁਬਾ ਨਹੀਂ ਹੈ ਕਿ ਇਹ ਕੰਮ ਜਿਹੜਾ ਹੈ ਇਹ ਇਹਨਾਂ ਨੇ ਹੁਣ ਡਾਇਸਪੋਰਾ ਸਿੱਖਾਂ ਦੀ ਆਵਾਜ਼ ਨੂੰ ਸਾਇਲੈਂਟ ਕਰਨ ਦੇ ਲਈ ਜਿਹੜਾ ਹੈ ਸ਼ੁਰੂ ਕਰਤਾ। ਹਾਂ ਬਿਲਕੁਲ ਜੀ ਰਾਜਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣਾ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਟਰਾਈ ਸਟੇਟ ਦੀਆਂ ਸਮੁੱਚੀਆਂ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਆ, ਜਿਵੇਂ ਕਿ ਆਪ ਜੀ ਨੂੰ ਪਤਾ ਆ ਕਿ ਭਾਰਤੀ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਆਉਣ ਵਾਲੀ 22 ਜੂਨ ਨੂੰ ਵਾਈਟ ਹਾਊਸ ਦੇ ਵਿੱਚ ਆ ਰਿਹਾ ਆ। ਸੋ ਪੰਥਕ ਜਥੇਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ, ਸਿੱਖ ਸੰਗਤਾਂ ਵੱਲੋਂ ਸਾਂਝੇ ਤੌਰ ਤੇ ਇੱਕ ਵੱਡੇ ਰੂਪ ਦੇ ਵਿੱਚ ਰੈਲੀ ਉਲੀਕੀ ਗਈ ਆ, ਜਿਹੜੀ ਕਿ ਵਿਰੋਧ ਵਜੋਂ, ਨਰਿੰਦਰ ਮੋਦੀ ਦੇ ਵਿਰੋਧ ਵਜੋਂ ਇਹ ਰੈਲੀ ਜਿਹੜੀ ਆ, ਕਿਉਂਕਿ ਸੈਂਟਰ ਸਰਕਾਰ ਦੀਆਂ, ਭਾਰਤੀ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੀਆਂ ਜਿਹੜੀਆਂ ਮਾਰੂ ਨੀਤੀਆਂ ਸਿੱਖਾਂ ਪ੍ਰਤੀ, ਪੰਜਾਬ ਪ੍ਰਤੀ, ਉਹਨਾਂ ਨੀਤੀਆਂ ਦਾ ਵਿਰੋਧ ਕਰਨ ਵਾਸਤੇ, ਸਿੱਖਾਂ ਦੀ ਆਜ਼ਾਦੀ ਦੀ ਗੱਲ, ਖਾਲਿਸਤਾਨ, ਕੌਮੀ ਘਰ ਖਾਲਿਸਤਾਨ ਦੀ ਗੱਲ ਕਰਨ ਵਾਸਤੇ ਇਹ ਰੈਲੀ ਜਿਹੜੀ ਆ ਵਾਈਟ ਹਾਊਸ ਦੇ ਅੱਗੇ ਜਿਹੜੀ ਆ 22 ਜੂਨ ਨੂੰ ਉਲੀਕੀ ਗਈ ਆ। ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਲਗਾਤਾਰ ਇਹ ਭਾਰੀ ਵਿਰੋਧ ਵਾਈਟ ਹਾਊਸ ਦੇ ਸਾਹਮਣੇ ਸਿੱਖ ਜਥੇਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਿੱਖ ਸੰਗਤਾਂ ਵੱਲੋਂ ਕੀਤਾ ਜਾਣਾ ਆ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਆ ਕਿ ਪਰਿਵਾਰਾਂ ਸਮੇਤ ਵੱਧ ਚੜ ਕੇ ਉਸ ਰੈਲੀ ਦੇ ਵਿੱਚ ਜੁੜੋ, ਤਾਂ ਕਿ ਅਸੀਂ ਆਪਣੀ ਆਉਣ ਵਾਲੀਆਂ ਪੀੜ੍ਹੀਆਂ, ਜਨਰੇਸ਼ਨਾਂ ਨੂੰ ਆਪਣੀਆਂ ਨੂੰ ਮਹਿਫੂਜ਼ ਕਰਨ ਲਈ, ਕੌਮੀ ਘਰ ਖਾਲਿਸਤਾਨ ਦੀ ਲੜਾਈ ਹੋਰ ਮਜ਼ਬੂਤ ਤਰੀਕੇ ਨਾਲ ਲੜਨ ਲਈ ਇਹ ਵਿਰੋਧ ਕਰਨਾ ਬਹੁਤ ਜ਼ਰੂਰੀ ਆ। ਇਹ ਬੇਨਤੀ ਪ੍ਰਵਾਨ ਕਰਿਓ ਜੀ। ਬੜੇ ਸੋਹਣਿਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਮੋਦੀ ਆਪਣੇ 3 ਰੋਜ਼ਾ ਦੌਰੇ ਤੇ ਅਮਰੀਕਾ ਆ ਰਿਹਾ ਹੈ ਔਰ ਪਾਰਟੀ ਮੂਲ ਦੇ ਕਾਂਗਰਸਮੈਨ ਸ਼੍ਰੀ
ਥਾਣੇਦਾਰ ਨੇ ਐਲਾਨ ਕੀਤਾ ਹੈ ਕਿ ਉਹ US ਹਾਊਸ ਵਿੱਚ ਹਿੰਦੂ ਕਾਕਸ ਬਣਾਏਗਾ ਔਰ ਦੂਸਰੇ ਪਾਸੇ ਦੱਸਿਆ ਜਾ ਰਿਹਾ ਹੈ ਕਿ ਮੋਦੀ ਵੱਲੋਂ 23 ਜੂਨ ਨੂੰ ਭਾਰਤੀਆਂ ਸਾਹਮਣੇ ਕੀਤੇ ਜਾਣ ਵਾਲੇ ਭਾਸ਼ਣ ਵਿੱਚ 838 ਲੋਕ ਹੀ ਸ਼ਾਮਲ ਹੋਣਗੇ। ਸੋ ਇਹ ਤਾਂ ਕੋਈ ਸਵਾਦ ਵਾਲੀ ਗੱਲ ਤਾਂ ਨਾ ਹੋਈ, ਕਿਉਂਕਿ ਮੋਦੀ ਨੂੰ ਤਾਂ ਲੱਖਾਂ ਗੁਜਰਾਤੀਆਂ ਦੇ ਇਕੱਠ ਨੂੰ ਸੰਬੋਧਨ ਕਰਨ ਦੀ ਖੁਰਕ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਆਲਰੇਡੀ ਮੋਦੀ ਦੀ ਅਮਰੀਕਾ ਫੇਰੀ ਨੂੰ ਲੈ ਕੇ ਜਿਹੜਾ ਉਹਦਾ 3 ਰੋਜ਼ਾ ਦੌਰਾ ਹੈ, 21 ਨੂੰ ਉਹਦੀ ਅਰਾਈਵਲ ਹੈ, 22 ਨੂੰ ਉਹਨੇ ਜੁਆਇੰਟ ਸੈਸ਼ਨ ਨੂੰ ਐਡਰੈਸ ਕਰਨਾ ਹੈ ਔਰ ਉਸੇ ਦਿਨ ਹੀ ਉਹਦੀ ਸ਼ਾਹੀ ਦਾਵਤ ਹੈ ਔਰ 23 ਨੂੰ ਇੱਕ ਇਵੈਂਟ ਜਿਹੜੀ ਬੜੀ ਪਹਿਲਾਂ ਪ੍ਰਚਾਰੀ ਗਈ ਕਿ ਉਹ ਬਹੁਤ ਵੱਡੇ ਜਿਹੜਾ ਹੈ ਇੰਡੀਅਨ ਅਮਰੀਕਨ ਜਿਨ੍ਹਾਂ ਨੂੰ ਹਿੰਦੂ ਪੜ੍ਹਿਆ ਜਾਏ ਔਰ ਉਸ ਹਿੰਦੂ ਨੂੰ ਵੀ ਅੱਗੇ ਬ੍ਰੈਕਟ 'ਚ ਗੁਜਰਾਤੀ ਪੜ੍ਹਿਆ ਜਾਏ, ਉਹਨਾਂ ਦੇ ਇਕੱਠ ਨੂੰ ਸੰਬੋਧਨ ਕਰੇਗਾ। ਸੋ ਮੈਨੂੰ ਲੱਗਦਾ ਸੀ, ਮੈਂ ਕਿਹਾ ਵੀ ਇਹ ਜਿਵੇਂ ਅਬ ਕੀ ਬਾਰ ਟਰੰਪ ਸਰਕਾਰ ਵਾਂਗੂ ਜਿਵੇਂ ਹਿਊਸਟਨ 'ਚ ਇਹਨਾਂ ਨੇ ਵੱਡਾ ਡਰਾਮਾ ਕੀਤਾ ਸਾਰੇ ਜਹਾਜ਼ਾਂ 'ਚ ਭਰ ਕੇ ਔਰ ਕੋਲੋਂ ਟਿਕਟਾਂ ਦੇ ਕੇ ਉਹਨਾਂ ਦੀਆਂ ਐਮਬੈਸੀਆਂ ਔਰ ਉਹਨਾਂ ਦੇ ਇੱਥੇ ਟੁੱਕੜਬੋਝ ਜਿਹੜੇ ਨੇ ਅੰਬਾਨੀ ਅਡਾਨੀ ਖਾਸ ਤੌਰ ਤੇ ਜਿਨ੍ਹਾਂ ਨੂੰ ਫਾਇਦੇ ਪਹੁੰਚਾਏ ਨੇ, ਉਹਨਾਂ ਨੇ ਲੋਕ ਢੋਏ ਸੀ। ਤਾਂ ਮੈਨੂੰ ਲੱਗਦਾ ਸੀ ਵੀ ਇਸ ਵੇਲੇ ਜਿਵੇਂ ਦਾ ਜਲੂਸ ਇਹਦਾ ਮੋਦੀ ਦਾ ਉੱਥੇ ਨਿਕਲ ਰਿਹਾ, ਜਿਹਨਾਂ ਇਸ਼ੂਜ਼ ਦੇ ਉੱਤੇ ਐਕਸਪੋਜ਼ ਹੋਇਆ, ਗਲਵਾਨ ਵੈਲੀ ਦਾ ਵੀ ਅਸੀਂ ਜ਼ਿਕਰ ਕਰਾਂਗੇ ਕਿ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ 3 ਸਾਲ ਹੋ ਚੁੱਕੇ ਨੇ ਜਦੋਂ ਕਿ 20 ਫੌਜੀ ਭਾਰਤ ਦੇ ਮਾਰੇ ਗਏ ਸੀ ਔਰ ਕਿਵੇਂ 2000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਟੈਰੀਟਰੀ ਉਹਨਾਂ ਦੇ ਕਬਜ਼ੇ 'ਚ ਹੈ, ਪਰ ਇਹਦੇ ਮੂੰਹ 'ਚੋਂ ਚੀਨ ਲਫ਼ਜ਼ ਨਹੀਂ ਨਿਕਲਦਾ। ਇਸ ਦੇ ਨਾਲ ਅਸੀਂ ਦੇਖ ਰਹੇ ਹਾਂ ਕਿ ਵੀ ਉਸ ਦਾ ਕਰਨਾਟਕਾ ਦੇ ਵਿੱਚ BJP ਦਾ ਡਿੱਗਣਾ ਔਰ ਉਹਦੇ ਬਾਵਜੂਦ ਕਿ ਸਿਰਫ 1 ਮੈਨ ਲੌਬੀ ਮੋਦੀ ਦੇ ਦੁਆਲੇ ਸਾਰੀ ਗੱਲ ਘੁਮਾਈ ਹੋਈ ਸੀ। ਇਵੇਂ ਹੀ ਜਿਵੇਂ ਅਡਾਨੀ ਦਾ $140 ਬਿਲੀਅਨ ਦਾ ਫਰਾਡ ਸਾਹਮਣੇ ਆਇਆ, ਇਹਨੇ ਮੂੰਹ 'ਚ ਘੁੰਗਣੀਆਂ ਪਾਈਆਂ ਹੋਈਆਂ ਔਰ ਹੋਰ ਇਸ਼ੂਜ਼ ਜਿਵੇਂ ਈਵਨ ਉਹ ਭਲਵਾਨ ਬੱਚੀਆਂ ਜਿਹੜੀਆਂ ਨੇ ਜਿਨ੍ਹਾਂ ਨੇ ਕਿਵੇਂ ਉਹਨਾਂ ਦੇ ਨਾਲ ਜੋ ਸਲੂਕ ਕੀਤਾ, ਉਹਨਾਂ ਦੇ ਗੁੰਡੇ ਨੇ ਜਿਹਨੂੰ MP ਬਣਾਇਆ ਹੋਇਆ ਔਰ ਫਿਰ ਡਿਕਲੇਅਰ ਕਰ ਰਿਹਾ ਕਿ ਜੇ ਮੈਂ ਫਿਰ MP ਲਈ ਖਲੋਊਂਗਾ ਔਰ ਉਸ ਸਾਰੇ ਦੇ ਚੱਲਦਿਆਂ ਜੋ ਜ਼ੁਲਮ ਇਹਨਾਂ ਦਾ ਮਨੀਪੁਰ 'ਚ ਚੱਲ ਰਿਹਾ, ਜਿੱਥੇ ਕਿ ਆਲਮੋਸਟ 200 ਤੋਂ ਜ਼ਿਆਦਾ ਚਰਚ ਸਾੜ ਦਿੱਤੇ ਨੇ, ਸੈਂਕੜਿਆਂ ਮਾਰੇ ਨੇ, ਹਜ਼ਾਰਾਂ, ਕਿਉਂਕਿ ਜਿਹੜੀ ਵੈਲੀ ਹੈ ਇੰਫਾਲ ਵੈਲੀ ਉਹ ਹਿੰਦੂ ਮੈਜੋਰਿਟੀ ਮਾਈਟਸ ਕਬੀਲਾ ਹੈ ਔਰ ਜਿਹੜੇ ਕੁਕੀ ਨੇ ਉਹ ਈਸਾਈ ਨੇ। ਸੋ ਉਹ ਜਿੱਥੇ ਕਿ ਇਹਨਾਂ ਸਭ ਦੀਆਂ ਅੱਖਾਂ ਹੋਣੀਆਂ ਚਾਹੀਦੀਆਂ ਵੈਸਟ ਵਾਲਿਆਂ ਦੇ ਇਨ ਜਨਰਲ ਔਰ ਅਮਰੀਕਾ ਦੀਆਂ ਪਾਰਟਿਕੂਲਰ। ਸੋ ਉੱਥੇ ਅੱਜ ਵੀ ਪਿਛਲੇ ਕੱਲ ਵੀ ਉੱਥੇ ਵਾਇਲੈਂਸ ਹੋਈ ਹੈ ਔਰ ਬਿਲਕੁਲ ਕਿਉਂਕਿ ਜਿਹੜੀ ਪੋਲੀਟੀਕਲ ਪਾਵਰ ਹੈ ਜਾਂ ਚੀਫ ਮਿਨਿਸਟਰ ਹੈ ਉਹ BJP ਦੀ ਹਕੂਮਤ ਹੈ ਔਰ ਉਹ ਹਿੰਦੂ ਤੋਂ ਵੀ ਵੈਲੀ ਵਾਲਿਆਂ ਦੀ ਹੈ ਔਰ ਉਹ ਬਿਲਕੁਲ ਡੈਮੋਗ੍ਰਾਫੀ ਬਦਲਣਾ ਚਾਹੁੰਦੇ ਨੇ। ਉਹੀ ਕੰਮ ਕਸ਼ਮੀਰ 'ਚ ਕਰ ਰਹੇ ਨੇ। ਪੰਜਾਬ ਦੇ ਹਵਾਲੇ ਨਾਲ ਮੈਂ ਦੇਖ ਰਿਹਾ ਸੀ, ਮੈਂ ਕਿਹਾ ਵੀ ਇਹ ਇਹਨਾਂ ਨੇ 8-10 ਹਕੂਮਤਾਂ ਨੇ ਆਪਣੀ ਲਿਸਟ ਭੇਜੀ ਹੈ ਸੈਂਟਰ ਨੂੰ ਕਿ ਜੀ ਇਹ ਜਿਹੜੇ ਤੁਹਾਡੇ OBC ਨੇ ਅਦਰ ਬੈਕਵਰਡ ਕਲਾਸਿਸ, ਇਹਨਾਂ 'ਚ ਫਲਾਂ ਜ਼ਾਤਾਂ ਵੀ ਸ਼ਾਮਲ ਕੀਤੀਆਂ ਜਾਣ। ਜਦੋਂ 8 ਸੂਬਿਆਂ 'ਚ ਮੈਂ UP, ਬਿਹਾਰ, ਮਹਾਰਾਸ਼ਟਰ, ਪੰਜਾਬ ਦਾ ਵੀ ਦੇਖਿਆ ਤੇ ਮੈਂ ਲੱਭਿਆ, ਮੈਂ ਕਿਹਾ ਜੀ ਪੰਜਾਬ ਦੀ ਕਿਹੜੀ ਜ਼ਾਤ ਨੂੰ ਇਹਨਾਂ ਨੇ OBC 'ਚ ਸ਼ਾਮਲ ਕਰਵਾਉਣਾ ਤੇ ਉਹ ਮੈਂ ਦੇਖਿਆ ਕਿ ਯਾਦਵ। ਹੁਣ ਤੁਸੀਂ ਦੇਖੋ ਵੀ ਜਿਹੜਾ UP ਔਰ ਬਿਹਾਰ ਯਾਦਵਾਂ ਦਾ ਹੋਮ ਸਟੇਟਸ ਨੇ, ਉਹਨਾਂ ਨੂੰ ਛੱਡ ਕੇ ਜੇ ਹੁਣ ਭਗਵੰਤ ਮਾਨ ਦੀ ਸਰਕਾਰ ਨੂੰ ਯਾਦਵ ਨਜ਼ਰ ਆ ਰਹੇ ਨੇ, ਪੰਜਾਬ ਦੇ ਵਿੱਚ ਕਿ ਯਾਦਵਾਂ ਨੂੰ ਜਿਹੜਾ ਉਹ OBC 'ਚ ਸ਼ਾਮਲ ਕਰਵਾਉਣਾ। ਸੋ ਅਸੀਂ ਹੋਰ ਡੈਮੋਗ੍ਰਾਫੀ ਬਦਲਣਾ ਕੀ ਹੁੰਦਾ? ਇਹਦਾ ਮਤਲਬ ਇਹ ਹੈ ਵੀ ਇੰਨੀ ਵੱਡੀ ਗਿਣਤੀ 'ਚ ਉੱਥੋਂ ਲਿਆ ਕੇ ਇੱਥੇ ਸ਼ਾਮਲ ਕੀਤੇ ਹੋਏ ਨੇ ਯਾਦਵ। ਵੈਸੇ ਹੀ ਬੈਕਵਰਡ ਕਲਾਸ 'ਚ ਹੀ ਨੇ ਬਾਕੀ ਥਾਵਾਂ ਤੇ, ਪੰਜਾਬ 'ਚ ਇੱਕੋ ਨੂੰ ਹੀ ਰਿਕਮੈਂਡ ਕੀਤਾ ਕਿ ਇਹਨਾਂ ਨੂੰ OBC ਦੇ ਵਿੱਚ ਲਿਆਂਦਾ ਜਾਏ। ਹੁਣ ਇਹ ਜਿਹੜਾ ਸਾਰਾ ਪਾਰਟ ਹੈ, ਦੂਜੇ ਪਾਸੇ ਆਲਰੇਡੀ ਇਹਨਾਂ ਨੇ ਡਿਬੇਟ ਉੱਥੇ ਸ਼ੁਰੂ ਕੀਤੀ ਹੋਈ ਹੈ ਕਿ ਯੂਨੀਫਾਰਮ ਸਿਵਲ ਕੋਡ, ਮੁਸਲਿਮ ਪਰਸਨਲ ਲਾਅ ਨੂੰ ਖਤਮ ਕਰਨਾ, ਮੁਸਲਮਾਨਾਂ ਦੇ ਨਸਲਕੁਸ਼ੀ ਦੇ ਲਈ ਉੱਤਰਾਖੰਡ ਦੇ ਵਿੱਚ ਜਿਵੇਂ ਹਿੰਦੂ ਮਹਾ ਪੰਚਾਇਤ ਔਰ ਉਹ ਸਾਰਾ ਕਰਕੇ ਮੁਸਲਮਾਨਾਂ ਦੇ ਦੁਕਾਨਾਂ ਦੇ ਬਾਹਰ ਐਕਸ ਮਾਰਕ ਕਰਕੇ ਉਹਨਾਂ ਤੋਂ ਖਾਲੀ ਕਰਵਾਇਆ ਗਿਆ। UP ਮੱਧ ਪ੍ਰਦੇਸ਼ ਤਾਂ ਵੈਸੇ ਹੀ ਬੁਲਡੋਜ਼ ਕਰ ਰਹੇ ਨੇ। ਪੰਜਾਬ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਵੀ ਸੰਤ ਪਿੰਡਰਾਂ ਵਾਲਿਆਂ ਦੇ ਪਿਕਚਰ ਜਾਂ ਭਾਈ ਅੰਮ੍ਰਿਤਪਾਲ ਸਿੰਘ ਦੀ, ਈਵਨ ਹਰਿਆਣੇ 'ਚ ਕਰਨਾਲ ਦੇ ਇੱਕ ਪਿੰਡ 'ਚ ਜਿੱਥੇ ਛਬੀਲ ਲਾਈ ਸੀ ਉਸ ਦੇ ਉੱਤੇ ਉਹਨਾਂ ਨੇ ਆ ਕੇ ਉਹ ਲਵਾਈ ਵੀ ਔਰ ਹਿੰਦੂ ਮਹਾ ਪੰਚਾਇਤ ਕਰਕੇ ਸਿੱਖਾਂ ਨੂੰ ਕਿਹਾ ਵੀ ਤੁਹਾਨੂੰ 84 ਭੁਲਾ ਦੇਵਾਂਗੇ। ਸੋ ਇਸ ਸਾਰੇ ਮਾਹੌਲ ਦੇ ਚਲਦਿਆਂ ਤੇ ਇਹ ਬੜਾ ਜ਼ਰੂਰੀ ਸੀ ਇਹਨਾਂ ਦੇ ਲਈ। ਮੈਨੂੰ ਲੱਗਦਾ ਸੀ ਕਿ ਵੀ ਇਹ ਤਾਂ ਹਿਊਸਟਨ ਨੂੰ ਮਾਤ ਪਾਉਣ ਵਾਲਾ ਇਕੱਠ ਕਰਨਗੇ, ਪਰ ਉਹਨਾਂ ਦੇ ਹੀ ਮੀਡੀਆ ਦੀ PTI ਨਿਊਜ਼ ਏਜੰਸੀ ਦੀ ਖਬਰ ਹੈ ਕਿ ਭਾਈ ਉਹਨਾਂ ਨੇ PM ਮੋਦੀ ਟੂ ਸਪੀਕ ਔਨ ਡਾਇਸਪੋਰਾ's ਰੋਲ ਇਨ ਇੰਡੀਆ's growth story at his community address in US
ਕਿ ਉਹਨੇ ਇਹ ਬੋਲਣਾ ਕਿ ਜੀ ਡਾਇਸਪੋਰਾ ਦਾ ਕੀ ਰੋਲ ਹੈ ਭਾਰਤ ਦੀ ਜਿਹੜਾ ਗਰੋਥ ਦੇ ਵਿੱਚ। ਪਰ ਜਦੋਂ ਮੈਂ ਖਬਰ ਦੇਖੀ ਤੇ ਉਹਦੇ ਚ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜਾ ਰੋਨਾਲਡ ਰੀਗਨ ਬਿਲਡਿੰਗ ਦੇ ਵਿੱਚ ਐਡਰੈਸ ਹੋਏਗਾ, ਵੈਨਿਊ ਇਨ ਵਾਸ਼ਿੰਗਟਨ DC ਔਨ ਵੈਨਸਡੇ, और it is a sold out event कि we already with registration completed for all 838 seats। सिर्फ 838 ਬੰਦਿਆਂ ਨੂੰ ਮੋਦੀ ਐਡਰੈਸ ਕਰੇਗਾ। ਇੰਨੇ ਤਾਂ ਉਹ ਜਹਾਜ਼ 'ਚ ਭਰ ਕੇ ਇੰਨੇ ਪੱਤਰਕਾਰ ਉਹਨੇ ਲਿਆਂਦੇ ਹੁੰਦੇ ਨੇ ਕੈਮਰਿਆਂ ਵਾਲੇ ਦੂਜੇ। ਔਰ ਤੁਸੀਂ ਦੇਖੋ ਵੀ ਕਿਸ ਲੈਵਲ ਦਾ ਇਹਨੂੰ 9 ਸਾਲ ਪਾਵਰ 'ਚ ਹੋ ਗਏ ਨੇ, ਅੱਜ ਤੱਕ ਇੱਕ ਵੀ ਪ੍ਰੈਸ ਕਾਨਫਰੰਸ ਨਹੀਂ ਕੀਤੀ, ਇੱਕ ਵੀ ਪ੍ਰੈਸ ਕਾਨਫਰੰਸ, ਕਿਉਂਕਿ ਤੁਸੀਂ ਪੱਤਰਕਾਰਾਂ ਨੂੰ ਫੇਸ ਕਰਨਾ ਹੈ, ਸਵਾਲ ਪੁੱਛੇ ਜਾਣੇ ਨੇ। ਉਹ ਇੱਕ ਜਿਹੜਾ ਇਹਨਾਂ ਦਾ ਉਹ ਕੀ ਹੈ ਦੱਬੂ ਜਿਹਾ ਐਕਟਰ ਜਿਹੜਾ ਕੈਨੇਡੀਅਨ ਸਿਟੀਜ਼ਨ ਸੀ ਤੇ ਹੁਣ ਉੱਥੇ ਬਣਿਆ ਹੋਇਆ ਪਤਾ ਨਹੀਂ ਕੀ ਨਾਂ ਹੈ, ਉਹਨੂੰ ਇਹਨੇ 1-to-1 ਇੰਟਰਵਿਊ ਪਿਛਲੀਆਂ ਇੱਕ ਚੋਣਾਂ ਤੋਂ ਪਹਿਲਾਂ ਦਿੱਤਾ ਸੀ ਤੇ ਉਹ ਸਕ੍ਰਿਪਟਡ ਹੁੰਦਾ ਤੇ ਉਹ ਸਵਾਲ ਪੁੱਛ ਰਿਹਾ अक्षय कुमार कि मोदी जी आप आम कैसे चूपते थे। ये उन सवाल पूछ रहे हैं, कह रहे हैं मैं पहले उसकी गुठली अलग करता था। सो कहने का मतलब ये है भी ਇਹੋ ਜਿਹਾ ਬੰਦਾ ਜਿਹਨੂੰ ਉਹਨੂੰ ਹੈ ਕਿ ਬਸ ਸਿਰਫ ਉਹ ਨਾਰਸਿਸਿਸਟ ਜਿਵੇਂ ਅਸੀਂ ਕਿਹਾ ਸੀ ਕਿ ਉਹਨੂੰ ਦੀ ਸ਼ਕਲ ਦਿਖਾਓ ਔਰ ਉਹ ਆਪਣਾ ਜਿਹੜਾ ਭਾਸ਼ਣ ਉਹੀ ਕੰਮ ਉਹ ਮਨ ਕੀ ਬਾਤ ਦੇ ਨਾਂ ਥੱਲੇ ਕਰਦਾ। ਹੁਣ ਇੱਥੇ ਮੈਨੂੰ ਹੈਰਾਨੀ ਹੋਈ ਕਿ ਵੀ ਏਡਾ ਵੱਡਾ ਸ਼ੋਅ ਸ਼ਾਹੀ ਦਾਵਤ ਦੇ ਉੱਤੇ ਉਹਨੂੰ ਸੱਦਿਆ ਹੋਇਆ ਤੇ ਇਹਨਾਂ ਨੇ ਰੋਨਾਲਡ ਰੀਗਨ ਬਿਲਡਿੰਗ 'ਚ 838 ਬੰਦਿਆਂ ਦੇ ਸਾਹਮਣੇ ਐਡਰੈਸ ਕਰਨਾ। ਇਹ ਨਹੀਂ ਹੈ। ਇਹ ਉਹਨਾਂ ਨੂੰ ਜਾਂ ਤਾਂ ਹੁਣ ਇੰਨਾ ਕੁ ਡਰ ਗਿਆ, ਪਤਾ ਨਹੀਂ ਕਿ ਕੀ ਹੈ। ਜਿਵੇਂ ਉਹ ਸਤਪਾਲ ਮਲਕ ਜਿਹੜਾ ਇਹਨਾਂ ਦਾ ਹੀ ਬਣਾਇਆ ਗਵਰਨਰ ਸੀ ਮੇਘਾਲਿਆ ਦਾ ਔਰ ਇਹਨਾਂ ਦਾ ਬੂਜ਼ਮ ਫਰੈਂਡ, ਉਹਨੇ ਕਿਹਾ ਵੀ ਉਹ ਕਿਸਾਨ ਮੂਵਮੈਂਟ ਦੀ ਗੱਲ ਕਰ ਰਿਹਾ ਸੀ, ਕਹਿੰਦਾ ਵੀ ਮੈਂ ਜਦੋਂ ਉਹਨੂੰ ਕਿਹਾ ਮੈਂ ਕਿਹਾ ਵੀ ਸਿੱਖੋं से पंगा मत लो, ये छोड़ने वाले नहीं हैं, इन्होंने तो वो सिख लड़का कहाँ लंदन में गया था, उसने जाके वहाँ मारा था, छोड़ा नहीं था, ये नहीं छोड़ने वाले हैं। वो कहते जी फिर मोदी ने वापस तो ले लिया कानून, कहते हाँ डर गया, वैसे डर गया। कहते मैंने कहा इंदिरा गांधी ने इंदिरा गांधी ने बचने के लिए मृत्युंजय यज्ञ भी करवाया था, मुझे अरुण नेहरू ने बताया, लेकिन सिखों ने उसको छोड़ा। मैंने मोदी को बताया कि इनको नहीं छोड़ा, वो सिख लड़का वहाँ लंदन गया था, तो कहते फिर खेती कानून तो वापस हो गया ना। हाँ कहते डर गया सो ये डर है, कॉवर्ड है, कहते ये है बहुत डरपोक है, ये ऐसे ही मारता है, डींगे मारता है, बहुत डरपोक है। तो मैं जो देखा कि 838 जो गुजराती इकट्ठे करने वो भी विद रजिस्ट्रेशन तो एक निक्की जी बिल्डिंग, तो मैं क्या भी ये काम ये लगता है कि भी इन्हां नूं हुण ਜਿਹੜਾ ਉਹ ਡਰ ਲੱਗਣ ਲੱਗ ਗਿਆ। ਉਹਨੂੰ ਲੱਗਦਾ ਕਿ ਵੀ ਇਹ ਜੋ ਅਸੀਂ ਕਰਤੂਤਾਂ ਕਰ ਰਹੇ ਹਾਂ। ਔਰ ਗੱਲ ਕੱਲਾ ਇਹ ਨਹੀਂ ਹੈ, ਤੁਸੀਂ ਦੇਖੋ ਵੀ ਕਿਵੇਂ ਇਹਨਾਂ ਨੇ ਇੰਡੀਆ ਨੂੰ ਹਿੰਦੂ ਨੇਸ਼ਨ ਬਣਾ ਦਿੱਤਾ ਹੈ। ਪਾਰਲੀਮੈਂਟ ਬਿਲਡਿੰਗ ਦੇ ਵਿੱਚ ਉਹ ਸੰਗੋਲ, ਉਹ ਸਾਰੇ ਪੰਡਤ ਅਧ ਨੰਗੇ ਲਿਆ ਕੇ ਵੇਦ ਮੰਤਰ ਪੜ੍ਹਨੇ ਦੂਜੇ ਤੀਜੇ। ਹੁਣ US ਕਾਂਗਰਸ ਦੇ ਵਿੱਚ ਇੰਡੀਆ ਕਾਕਸ ਜਿਹੜੀ ਹੈ ਬੜੀ ਪੁਰਾਣੀ ਹੈ। ਉਹ ਇੱਕ ਸਟੇਜ ਦੇ ਉੱਤੇ 160-70 ਦੇ ਕਰੀਬ ਉਹਦੇ ਮੈਂਬਰ ਸੀ ਜਿਹੜੇ ਕਾਂਗਰਸਮੈਨ ਨੇ। ਜਦੋਂ ਅਸੀਂ ਸਿੱਖ ਕਾਕਸ ਬਣਾਈ ਕੁਛ ਵਰੇ ਪਹਿਲਾਂ, ਸਾਡੇ ਲਈ ਤਾਂ ਮਾਡਲ ਹੀ ਇੰਡੀਆ ਕਾਕਸ ਸੀ ਕਿ ਵੀ ਇਹ ਜਿਹੜੇ ਬੜੇ ਹੋਏ ਨੇ ਸਟੀਵ ਸੋਲਾਰਸ ਇੱਥੋਂ ਕਾਂਗਰਸਮੈਨ ਸੀ, ਉਹ ਉਹਨੂੰ ਹੈੱਡ ਕਰਦਾ ਸੀ। ਫਿਰ ਬੜਾ ਪਾਵਰਫੁਲ ਉੱਥੋਂ ਨਿਊ ਜਰਸੀ ਦਾ ਕਾਂਗਰਸਮੈਨ ਫਰੈਂਕ ਪੈਲੋਨੇ, ਔਰ ਦੋਵੇਂ ਪਾਸਿਓਂ ਰਿਪਬਲਿਕਨ, ਜਿਵੇਂ ਮੈਂ ਕਿਹਾ ਵੀ 150+ ਇਹਨਾਂ ਦੇ ਕਾਂਗਰਸਮੈਨ ਜਿਹੜੇ ਨੇ ਇੰਡੀਆ ਕਾਕਸ 'ਚ ਰਹੇ। ਉਹਨਾਂ ਦੀ ਦੇਖੋ ਦੇਖੀ ਈਵਨ ਇੱਕ ਸਟੇਜ ਤੇ ਪਾਕਿਸਤਾਨ ਕਾਕਸ ਵੀ ਬਣੀ, ਉਹਦੇ 'ਚ ਉਹਨੇ ਕੀ ਮੈਂਬਰ ਸੀ 30-35, ਪਰ ਉਹੀ ਜਿਹੜੇ ਬਹੁਤ ਸਾਰੇ ਜਿਹੜੇ ਪਾਕਿਸਤਾਨ ਕਾਕਸ ਦੇ ਮੈਂਬਰ ਸੀ ਉਹ ਸਿੱਖ ਇਸ਼ੂ ਦੀ ਵੀ ਹਮਾਇਤ ਕਰਦੇ ਸੀ। ਹੁਣ ਰੈਗੂਲਰ ਸਿੱਖ ਕਾਕਸ ਹੈ ਜਿਹਦੇ 'ਚ 50 ਤੋਂ ਜ਼ਿਆਦਾ ਨੇ, ਔਰ ਇੰਡੀਆ ਕਾਕਸ ਵੀ ਐਗਜ਼ਿਸਟ ਕਰਦੀ। ਹੁਣ ਮੋਦੀ ਦੀ ਆਮਦ ਤੋਂ ਪਹਿਲਾਂ ਇਹ ਦੱਸਣ ਦੇ ਲਈ, ਕਿਉਂਕਿ ਹੁਣ ਇੰਡੀਅਨ ਸ਼ਬਦ ਜਾਂ ਇੰਡੀਆ ਨੂੰ ਤੋਂ ਇੱਕ ਨਾਰਾਕਸ਼ੀ ਕਰ ਰਹੇ ਨੇ, ਕਿਉਂਕਿ ਅਲਟੀਮੇਟਲੀ ਇਹਨਾਂ ਨੇ ਉਹਨੂੰ ਹਿੰਦੂ ਰਾਸ਼ਟਰੀ ਕਹਿਣਾ, ਹਿੰਦੂਤਵਾਦ ਦੀ ਆਈਡੀਓਲੋਜੀ ਹੋਣੀ ਹੈ, ਤਾਂ ਇੰਡੀਆ ਲਫ਼ਜ਼ ਤਾਂ ਦਿੱਤਾ ਹੀ ਅੰਗਰੇਜ਼ਾਂ ਨੇ ਹੋਇਆ ਹੈ ਉਹ ਸਾਰਿਆਂ ਨੂੰ। ਹੁਣ ਜਿਹੜੀ ਖਬਰ PTI ਇਹਨਾਂ ਦੀ ਨਿਊਜ਼ ਏਜੰਸੀ ਕੈਰੀ ਕਰਦੀ ਹੈ ਉਹ ਇਹ ਹੈ, ਇੰਡੀਅਨ ਅਮਰੀਕਨ ਕਾਂਗਰਸਮੈਨ ਸ਼੍ਰੀ ਥਾਣੇਦਾਰ ਟੂ ਫਾਰਮ ਹਿੰਦੂ ਕਾਕਸ ਇਨ US ਕਾਂਗਰਸ। ਹੁਣ ਇਹ ਕਾਂਗਰਸਮੈਨ ਹੈ ਉੱਥੋਂ ਮਿਸ਼ੀਗਨ ਤੋਂ, ਉਹਨਾਂ ਨੇ ਕਿਹਾ ਜੀ ਇੰਡੀਅਨ ਅਮਰੀਕਨ ਕਾਂਗਰਸਮੈਨ ਸ਼੍ਰੀ ਥਾਣੇਦਾਰ has announced plans to form a Hindu caucus in the US Congress that will bring like-minded lawmakers under one umbrella to ensure
देयर इज नो हेट एंड बिगटरी अगेंस्ट हिंदूज इन द कंट्री। हुण हिंदू इस मुल्क जो मैं कहा भी मोदी सचमुच ही किते डरिया है, ये हुण प्रेजेंट भी इवें ही कर रहे हैं कि इस मुल्क दे विच हिंदुआं नूं बहुत खतरा है। जिवें उन्होंने आस्ट्रेलिया सिखां दे अगेंस्ट यही कि जी हमला करता, मेलबर्न करता, ब्रिसबेन करता, हालां फड़े सिडनी च भी नाइफ वील्डिंग इन्हां दे गए। वो ग्रुप जिहड़ा ठग्गां दा जिहड़ा आया उत्थे ग्रिफिथ गेमां दे विच गड़बड़ करन, उन्होंने भी चाटा छकाया गया और वो भी विक्टम बढ़ के खड़े ने कि जी देखो पुलिस तो किसी को फड़ नहीं रही। और दूजा ये भी सामने आया कि भी जेड़ा टैंपल दे विच मेलबर्न दे विच सी जिसनों इन्होंने वैंडलाइजेशन किया, वो भी हरियाणवी हिंदूत्व भी निकलिया। हुण इस सारे दे चलदे एक तो इंडियन कॉकस जिहड़ी एग्जिस्ट करदी है उहदे पैरलल ਜਾਂ ਉਹਨੂੰ ਅਬੈਂਡਨ ਕਰਨਗੇ, ਹੋਰ ਇਹਨਾਂ ਉੱਤੋਂ ਥੋੜੀ ਡਿੱਗਣੇ ਨੇ। ਤੇ ਉਹ ਇਹ ਕਹਿ ਰਿਹਾ, ਉਹਨੇ ਕਿਹਾ ਜੀ ਵੀ ਇਹ ਇਟ ਇਜ਼ ਇੰਪੋਰਟੈਂਟ ਦੈਟ ਐਵਰੀ ਔਰ ਇਹ ਥਾਣੇਦਾਰ ਜਿਹੜਾ ਇਹ 13th ਡਿਸਟ੍ਰਿਕਟ ਮਿਸ਼ੀਗਨ ਤੋਂ ਕਾਂਗਰਸਮੈਨ ਹੈ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਹਰ ਇੱਕ ਨੂੰ ਹੱਕ ਹੈ ਕਿ ਵੀ ਇਹ ਆਪਣਾ ਉਹ ਪੂਜਾ ਦਾ ਚੁਣੇ ਤਰੀਕਾ। ਤੋਂ ਉਹਨੇ ਕਿਹਾ ਕਿ ਵੀ ਮੈਂ ਡਾਕਟਰ ਰਮੇਸ਼ ਜਾਪੜਾ ਜਿਹੜਾ ਹਿੰਦੂ ਕੌਂਸਲ ਦਾ ਹੈ ਅਮਰੀਕਨ ਫॉर ਹਿੰਦੂਜ਼, और उन्होंने मैं सलाह करके असी इस दे उत्ते काम कर रहे हैं। और कॉकस इज़ नॉट अगेंस्ट एनी रिलीजन। द पर्पज़ ऑफ दिस कॉकस इज़ नॉट ओनली टू एंश्योर दैट देयर इज़ नो हेट अगेंस्ट हिंदुइज्म, टू एंश्योर दैट देयर इज़ नो बिगटरी एंड नो डिस्क्रिमिनेशन टुवर्ड्स द हिंदू रिलीजन एंड दोज हु प्रैक्टिस हिंदू रिलीजन। ही आल्सो क्लैरिफाइड दैट हिंदू कॉकस इज़ नॉट अगेंस्ट एनीबडी और एनी रिलीजन। हालांकि मैनू नहीं लगता कि बई ईवन ये हिंदू के थले इनू ये रजिस्टर भी करनगे, लेकिन ये माइंड सैट ये दसदा हुण इंडियन कॉकस दे विच कोई पाकिस्तानी जां सिख तां नहीं ने। एक तां मैनू ये देख के लगा, मैं क्या भी वो लोग जिन्हां ने अपने कौम दे विच जिन्हां ने सिख कॉकस का मजाक उड़ाया जां सिख कॉकस नूं कहा जी ये इंडिया ने खड़ी करती जां कुछ नहीं कर रही। ਉਹ ਭਾਈ ਸਿੱਖ ਕੌਕਸ ਜਿੱਥੇ ਕਿ ਸਾਡੇ ਕੋਲ ਕੋਈ ਮੁਲਕ ਨਹੀਂ ਹੈ, ਇਹਦੇ ਬਾਵਜੂਦ ਅਸੀਂ ਆਪਣੇ ਆਪ ਨੂੰ ਇਸ ਲੈਵਲ ਤੱਕ ਲੈ ਕੇ ਆਏ। ਅੱਜ ਉਸ ਮਾਡਲ ਨੂੰ ਇਹ ਫੋਲੋ ਕਰਨ ਦੀ ਲਾਈਨ ਪਰ ਇਹ ਅਬੈਂਡਨ ਕਰ ਰਹੇ ਨੇ ਇੰਡੀਆ ਤੋਂ। ਜਾਂ ਦੂਜਾ ਉਹਨਾਂ ਨੇ ਇਸ ਸਾਰੇ ਦੇ ਉੱਤੇ ਇਹ ਕਿਹਾ ਕਿ ਜੀ ਅਸੀਂ ਇਸ ਸਾਰੇ ਨੂੰ ਅੱਗੇ ਲਿਜਾ ਰਹੇ ਹਾਂ ਕਿਉਂਕਿ ਦਿਸ ਕੌਕਸ ਇਜ਼ ਅਬਾਊਟ ਲੈਟਿੰਗ ਪੀਪਲ ਬੀ ਫਰੀ ਐਂਡ ਲਿਵ ਵਿਦਆਊਟ ਹੇਟ ਐਂਡ ਬਿਗਟਰੀ। ਹੁਣ ਇਹਦਾ ਇੱਕ ਰੀਜ਼ਨ ਹੋਰ ਹੈ ਕਿਉਂਕਿ ਜਿਸ ਅੰਦਾਜ਼ ਦੇ ਵਿੱਚ ਈਵਨ ਜ਼ਾਤ ਪਾਤ ਨੂੰ ਇੱਕ ਡਿਸਕ੍ਰਿਮੀਨੇਸ਼ਨ ਦੇ ਤੌਰ ਤੇ ਰੈਕਗਨਾਈਜ਼ ਕਰਨਾ ਸ਼ੁਰੂ ਕੀਤਾ ਹੈ, ਸਿਐਟਲ ਕਾਉਂਸਲ ਨੇ ਕੀਤਾ ਹੈ, ਕੈਲੀਫੋਰਨੀਆ ਸੈਨੇਟ ਨੇ ਪਾਸ ਕੀਤਾ ਹੈ, ਉੱਥੇ ਵੀ ਇਹਨਾਂ ਨੇ ਰੌਲਾ ਪਾਇਆ ਜੀ ਇਹ ਤਾਂ ਅਗੇਂਸਟ ਹਿੰਦੂਇਜ਼ਮ ਹੈ, ਇਹ ਤਾਂ ਜ਼ਾਤ ਪਾਤ ਤਾਂ ਸਾਡੇ ਧਰਮ ਦਾ ਹਿੱਸਾ ਹੈ ਔਰ ਇਹ ਕੋਈ ਨਫ਼ਰਤ ਨਹੀਂ ਹੈ, ਇਹ ਕੋਈ ਦੂਜਾ ਨਹੀਂ ਹੈ। ਲੇਕਿਨ ਇਹ ਦੋਨੋਂ ਹੀ ਖਬਰਾਂ ਨੂੰ ਜਦੋਂ ਮੈਂ ਮਿਲਾ ਕੇ ਦੇਖਿਆ मैं क्या सिर्फ 838 बंदे मोदी जी, फिर ये तो कोई 56 इंच के सीने वाली किहड़ी गल हुई। तुसीं इकट्ठे करो, भीड़ इकट्ठी करो, पैसे की तो तुहाडे कोल कोई कमी नहीं। अडानी ने बथेरा लुटिया, दूसरिਆਂ ਨੂੰ भी तुसीं बथेरा लुटाया, पर यह हिंदू कॉकस वाला जिहड़ा इन्हां दा बड़ा खतरनाक कदम है। क्योंकि खतरनाक इसलिए भी इंडिया माइनस हो गया क्योंकि ऑलरेडी इंडिया कॉकस इंडिया ਲਈ ਕੰਮ ਕਰਦੀ ਹੈ। ਇਹਦਾ ਮਤਲਬ ਹੈ ਵੀ ਇੰਡੀਆ ਹੋਰ ਹੈ ਤੇ ਹਿੰਦੂ ਹੋਰ ਨੇ। ਸੋ ਇਹਨਾਂ ਨੇ ਹੌਲੀ 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 ਉਸ ਨੂੰ ਵੀ ਹਿੰਦੂ ਕੌਕਸ ਦੇ ਵਿੱਚ ਹੀ ਜ਼ਮ ਕਰਨ ਦੇਣਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਗਤ ਹੈ ਬ੍ਰੇਕ ਵਿਊਅਰਸ, ਤੁਸੀਂ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। गुरु प्यारी साध संगत जी, वाहिगुरु जी का खालसा वाहिगुरु जी की फतेह। इम पढ़ियो श्री गरीब नवाज, शस्त्रन के अधीन है राज, को किसी को राज न दे है, जो ले है निज बल से ले है। ट्राई स्टेट के केंद्रीय स्थान गुरुद्वारा सिख कल्चर सोसाइटी रिचमंड हिल न्यूयॉर्क की समुची प्रबंधक कमेटी सेवादारां दा सहयोग, समुचियां संगतां दे सहयोग नाल सतगुरु सच्चे पातशाह जी की बख्शिश कृपा सदका बाबा बंदा सिंह बहादुर इंटरनेशनल सिख सोसाइटी के समुचे सेवादारां वालों बाबा बंदा सिंह बहादुर तिन्हां दा शहीदी दिहाड़ा 23, 24 ਅਤੇ 25 ਜੂਨ ਨੂੰ शुक्रवार शनिवार ਤੇ ਐਤਵਾਰ ਨੂੰ बड़ी वड्डी पद्धर ਦੇ ਉੱਤੇ ਸ਼ਰਧਾ ਭਾਵਨਾ ਨਾਲ गुरुद्वारा सिख कल्चर सोसाइटी न्यूयॉर्क विखे मनाया जा रहा है, जिस विच पंथ प्रसिद्ध विद्वान
ਕਥਾਵਾਚਕ ਕੀਰਤਨੀਏ ਉਚੇਚੇ ਤੌਰ ਤੇ ਜਿੱਥੇ ਹਾਜ਼ਰੀਆਂ ਭਰਨਗੇ ਉੱਥੇ ਸਤਿਕਾਰਯੋਗ ਭਾਈ ਸਾਹਿਬ ਭਾਈ ਸੁਖਪ੍ਰੀਤ ਸਿੰਘ ਜੀ ਉਦੋਕੇ, ਭਾਈ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ, ਉਹ ਵੀ ਉਚੇਚੇ ਤੌਰ ਤੇ ਦੀਵਾਨਾਂ ਵਿੱਚ ਹਾਜ਼ਰੀਆਂ ਲਵਾਉਣਗੇ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰੋ ਅਤੇ ਮਹਾਨ ਸ਼ਹੀਦ ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਰਹਿਮਤਾਂ, ਗੁਰੂ ਦੀਆਂ ਰਹਿਮਤਾਂ ਨਾਲ ਝੋਲੀਆਂ ਭਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ 15 ਜੂਨ ਦਾ ਦਿਨ ਹੈ ਔਰ ਅੱਜ ਤੋਂ ਠੀਕ 3 ਸਾਲ ਪਹਿਲਾਂ ਚੀਨੀ ਫੌਜ ਨੇ ਗਲਵਾਨ ਵੈਲੀ ਵਿੱਚ 20 ਭਾਰਤੀ ਫੌਜੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਸੋ ਇਸ ਗੱਲ ਦੀ ਹੈਰਤ ਹੈ ਕਿ ਇਹਨਾਂ 3 ਸਾਲਾਂ ਵਿੱਚ 56 ਇੰਚ ਸੀਨੇ ਵਾਲੇ ਮੋਦੀ ਨੇ ਇੱਕ ਵਾਰ ਵੀ ਚੀਨ ਨੂੰ ਹਮਲਾਵਰ ਨਹੀਂ ਕਿਹਾ। ਸੋ ਬਈ ਇਹ ਤਾਂ ਇਹੋ ਜਿਹਾ ਜਿਹੜਾ ਭਾਰਤ ਮਾਤਾ ਜਿਹੜਾ ਸਪੂਤ ਹੈ ਇਹੋ ਜਿਹਾ ਹੋਣਾ ਚਾਹੀਦਾ ਜਿਹੜਾ ਕਿ ਇਸ ਬਾਰੇ ਉਹਨੇ ਕੋਈ ਵੀ ਗੱਲਬਾਤ ਨਹੀਂ ਕੀਤੀ ਚੀਨ ਦੇ ਖਿਲਾਫ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਾਡੇ ਕੋਲ ਬਹੁਤ ਸਾਰੇ ਮੈਸੇजेस ਨੇ ਅੱਜ ਕਿਉਂਕਿ ਭਾਈ ਅਵਤਾਰ ਸਿੰਘ ਖੰਡਾ ਦਾ ਵਿਛੋੜਾ ਔਰ ਇਸ ਨਾਲ ਜੁੜੀ ਹੋਈ ਸਾਜ਼ਿਸ਼ ਇੰਡੀਅਨ ਸਿਸਟਮ ਦੀ, ਇਸ ਨੇ ਚਾਰੇ ਪਾਸੇ ਅੱਜ ਸੋਸ਼ਲ ਮੀਡੀਆ ਤੇ ਵੀ ਇਸ ਖਬਰ ਤੋਂ ਬਿਨਾਂ ਹੋਰ ਕੋਈ ਚਰਚਾ ਨਹੀਂ ਨੇ ਜੀ। ਔਰ ਇਸ ਦੇ ਉੱਤੇ ਨਿਹੰਗ ਸਿੰਘ ਲਿਖਦੇ ਨੇ ਕਿ ਇਹ ਨੇ ਯੋਧੇ ਜਿਹੜੇ ਇਸ ਰਸਤੇ ਤੁਰੇ ਨੇ, ਉਹਨਾਂ ਤਾਂ ਆਪਣੀ ਨਿਭਾ ਲਈ ਗੁਰੂ ਦੀ ਗੋਦ ਹੈ, ਪਰ ਸਾਨੂੰ ਇਹ ਦੇਖਣਾ ਪਏਗਾ ਕਿ ਅਸੀਂ ਇਸ ਏਜੰਸੀਆਂ ਦੀ ਜਿਹੜੀ ਬੜੀ ਘਿਨੌਣੀ ਔਰ ਜ਼ਾਲਮਾਨਾ ਹੁਣ ਪੇਸ਼ਕਦਮੀ ਹੈ ਡਾਇਸਪੋਰਾ ਸਿੱਖਾਂ ਦੀ ਆਵਾਜ਼ ਨੂੰ ਬੰਦ ਕਰਨ ਲਈ, ਉਸ ਦਾ ਕੀ ਜਵਾਬ ਦੇਣਾ। ਬਿਲਕੁਲ। ਅਵਤਾਰ ਸਿੰਘ ਲਿਖਦੇ ਨੇ, ਡਾਕਟਰ ਸਾਹਿਬ ਮੇਰਾ ਸਵਾਲ ਹੈ ਆਪ ਜੀ ਨੂੰ ਕਿ ਆਪ ਜੀ ਜਿੰਨਾ ਗੂੜਾ ਪਿਆਰ ਵਿਖਾਉਂਦੇ ਹੋ ਆਪਣੇ ਸੋਹਣੇ ਤੇ ਪਿਆਰੇ ਪਾਕਿਸਤਾਨੀ ਭਰਾਵਾਂ ਨਾਲ, ਕੀ ਵਾਕਿਆ ਹੀ ਇੱਦਾਂ ਹੈ? ਮੈਨੂੰ ਉਮੀਦ ਹੈ ਜਵਾਬ ਦੇਵੋਗੇ ਤੁਸੀਂ। ਅਵਤਾਰ ਸਿੰਘ ਜੀ ਤੁਹਾਡੇ ਸਵਾਲ ਦੇ ਵਿੱਚ ਇੱਕ ਵਿਅੰਗ ਹੈ, ਲੇਕਿਨ ਇਸ ਗੱਲ ਨੂੰ ਜੇ ਤੁਸੀਂ ਇਤਿਹਾਸ ਤੋਂ ਜ਼ਾਹਿਰ ਹੈ ਵਾਕਿਫ ਹੋ ਜ਼ਰੂਰ, ਤੇ ਫਿਰ ਤੁਸੀਂ ਦੇਖੋਗੇ ਕਿ ਭਾਈ ਗੁਰੂ ਨਾਨਕ ਸਾਹਿਬ ਦੀ ਬਾਣੀ, ਭਾਈ ਮਰਦਾਨੇ ਦੀ ਰਬਾਬ, ਇਹ ਜਿਹੜੀ ਤੌਹੀਦ ਦੀ ਸਾਂਝ ਹੈ ਇਹ ਤਾਂ ਉੱਥੋਂ ਸ਼ੁਰੂ ਹੁੰਦੀ ਹੈ। ਜੇ ਗੁਰੂ ਅਰਜਨ ਸਾਹਿਬ ਸਾਈਂ ਮੀਆਂ ਮੀਰ ਨੂੰ ਲਾਹੌਰ ਤੋਂ ਪਾਲਕੀ ਭੇਜ ਕੇ ਬੁਲਾਉਂਦੇ ਨੇ ਹਰਮੰਦਰ ਸਾਹਿਬ ਦਾ ਨੀਂਹ ਪੱਥਰ ਰੱਖਣ ਦੇ ਲਈ, ਤੇ ਇਹ ਸਾਂਝ ਦੀ ਪਕਿਆਈ ਹੈ। ਫਿਰ ਅਸੀਂ ਉਸੇ ਹੀ ਪਾਠ ਨੂੰ ਜਦੋਂ ਪੀਰ ਬੁੱਧੂ ਸ਼ਾਹ ਜਿਹੜਾ ਆਪਣੇ ਬੱਚਿਆਂ ਔਰ ਮੁਰੀਦਾਂ ਨੂੰ ਗੁਰੂ ਸਾਹਿਬ ਤੋਂ ਕੁਰਬਾਨ ਕਰਨ ਦੇ ਲਈ ਹਾਜ਼ਰ ਹੁੰਦਾ ਹੈ ਔਰ ਉਹ ਕੁਰਬਾਨ ਹੁੰਦੇ ਵੀ ਨੇ, ਸਾਂਝਾ ਖੂਨ ਡੁੱਲਦਾ ਹੈ। ਸੋ ਇਹ ਪਿਆਰੇ ਤਾਂ ਇਹੀ ਗੱਲ ਬਣਾਉਂਦੇ ਆ। ਨਬੀ ਖਾਨ ਗਨੀ ਖਾਨ ਨੂੰ ਕੌਣ ਭੁਲਾ ਸਕਦਾ ਹੈ ਜਿਨ੍ਹਾਂ ਨੇ ਆਪਣੀਆਂ ਜਾਨਾਂ ਖਤਰੇ 'ਚ ਪਾ ਕੇ ਕਿਵੇਂ ਉਸ ਆਪਣੀ ਖਿਦਮਤ ਨੂੰ ਨਿਭਾਇਆ। ਔਰ ਅੱਜ ਦੇ ਦੌਰ 'ਚ ਇਹ ਠੀਕ ਹੈ ਕਿ ਇਤਿਹਾਸ ਦੇ ਵਿੱਚ ਕੁਝ ਵਾਕਿਆ ਜਿਹੜੇ ਨੇ ਉਹ, ਕਿਉਂਕਿ ਜਦੋਂ ਅਸੀਂ ਜ਼ੁਲਮ ਦੇ ਖਿਲਾਫ ਲੜਦੇ ਹਾਂ ਉੱਥੇ ਮਜ਼ਹਬ ਫੈਕਟਰ ਤਾਂ ਨਹੀਂ ਹੈ। ਹੁਣ ਅੱਜ ਵੀ ਬੇਸ਼ੱਕ ਅਸੀਂ ਦਿੱਲੀ ਸਟੇਟ ਇੰਡੀਅਨ ਸਟੇਟ ਨਾਲ ਲੜ ਰਹੇ ਹਾਂ, ਪਰ ਸਾਡੀ ਕੋਈ ਹਿੰਦੂਆਂ ਪ੍ਰਤੀ ਨਫ਼ਰਤ ਨਹੀਂ ਹੈ, ਜਾਂ ਅਸੀਂ ਕੋਈ ਗੁਰਦੁਆਰਿਆਂ ਦੇ ਦਰਵਾਜ਼ੇ ਉਹਨਾਂ ਲਈ ਬੰਦ ਨਹੀਂ ਕੀਤੇ, ਜਾਂ ਫਿਊਚਰ ਦੇ ਖਾਲਿਸਤਾਨ 'ਚ ਇਹ ਨਹੀਂ ਹੈ ਵੀ ਉਹਨਾਂ ਲਈ ਕੋਈ ਥਾਂ ਨਹੀਂ। ਹਾਂ, ਸਾਨੂੰ ਰੋਸ ਜ਼ਰੂਰ ਹੈ ਕਿ ਭਾਈ ਸਾਡੇ ਪੰਜਾਬੀ ਹਿੰਦੂ ਭੈਣ ਭਰਾਵਾਂ ਨੇ ਆਪਣੀ ਬੋਲੀ ਜਿਹੜੀ ਹੈ ਉਹ ਹਿੰਦੀ ਲਿਖਾਈ, ਜਿੱਥੋਂ ਸਾਰੀ ਸਮੱਸਿਆ ਦੀ ਜੜ ਸ਼ੁਰੂ ਹੋਈ। ਜਾਂ ਅੱਜ ਵੀ ਪੰਜਾਬ ਦੇ ਸਾਡੇ ਹਿੰਦੂ ਵੀਰ ਭੈਣਾਂ ਉਵੇਂ ਡਟ ਕੇ ਸਿੱਖ ਕਾਜ਼ ਕੀ ਪੰਜਾਬ ਦੇ ਕਾਜ਼ ਨਾਲ ਵੀ, ਰੋਟੀ ਉਹਨਾਂ ਨੇ ਵੀ ਉੱਥੋਂ ਹੀ ਖਾਣੀ ਹੈ, ਅਲਟੀਮੇਟਲੀ ਕਾਰੋਬਾਰ ਉਹਨਾਂ ਦਾ ਵੀ ਉੱਥੇ ਹੀ ਹੈ। ਸੋ ਇਸੇ ਤਰ੍ਹਾਂ ਜਿਹੜੇ ਨੇ ਕਾਲੇ ਦੌਰ ਵੀ ਨੇ, 47 ਦਾ ਦੌਰ ਪਾਗਲਪਨ ਦਾ ਦੌਰ ਹੈ, ਦੋਵੇਂ ਪੰਜਾਬਾਂ ਦਾ, ਦੋਵੇਂ ਕੌਮਾਂ ਦਾ, ਲੇਕਿਨ ਇਤਿਹਾਸ ਦੇ ਵਿੱਚ ਬਹੁਤ ਕੁਝ ਬਦਲਦਾ ਹੈ। ਉਹੀ ਵਿਤਨਾਮ ਜਿਹੜੇ ਦੋ ਅੱਡ-ਅੱਡ ਸੀ ਅੱਜ ਇੱਕ ਵਿਤਨਾਮ ਹੈ, ਉਹੀ ਦੋ ਜਰਮਨ ਅੱਡ-ਅੱਡ ਹੋਏ ਅੱਜ ਇੱਕ ਨੇ। ਉਹੀ ਇਤਿਹਾਸ 'ਚ ਬਰਤਾਨੀਆ ਔਰ ਫਰਾਂਸ ਕਿਸ ਲੈਵਲ ਦੀ ਉਹਨਾਂ ਦੀ ਹੌਸਟੈਲਿਟੀ ਸੀ, ਅੱਜ ਯੂਰਪੀਅਨ ਯੂਨੀਅਨ ਦੇ ਥੱਲੇ ਹੋਰ ਵਰਲਡ ਵਾਰਸ ਕੋਈ ਏਸ਼ੀਆ ਜਾਂ ਅਫਰੀਕਾ ਨੇ ਤਾਂ ਨਹੀਂ ਸ਼ੁਰੂ ਕੀਤੀਆਂ, ਇਹਨਾਂ ਨੇ ਹੀ ਕੀਤੀਆਂ ਨੇ। ਅੱਜ ਉਹਨਾਂ ਨੇ ਤਾਂ ਇੱਕ ਜਿਹੜਾ ਉਹ ਯੂਰਪੀਅਨ ਯੂਨੀਅਨ ਬਣਾ ਕੇ, ਯੂਰਪੀਅਨ ਕੋਰਟ ਬਣਾ ਕੇ ਸਦੀਆਂ ਨਹੀਂ ਮਿਲੇਨੀਅਮਸ ਦੀ ਆਪਣੀ ਨਫ਼ਰਤ ਨੂੰ ਛੱਡਿਆ। ਤਾਂ ਸਾਡਾ ਤਾਂ ਨਾ ਤਾਂ ਧਰਮ ਦੇ ਤੌਰ ਦੇ ਉੱਤੇ ਕੋਈ ਇਖਤਲਾਫਾਤ ਹੈ, ਉਹਨਾਂ ਦਾ ਇੱਕ ਮੁਲਕ ਬਣਿਆ 75 ਵਰੇ ਪਹਿਲਾਂ, ਉਹਨਾਂ ਦਾ ਮੁਲਕ, ਉਹਨਾਂ ਨੂੰ ਮੁਬਾਰਕ। ਸਾਨੂੰ ਇਸ ਗੱਲ ਦੀ ਤਸੱਲੀ ਹੈ ਕਿ ਭਾਈ ਘੱਟੋ ਘੱਟ ਸਾਡੇ ਗੁਰਧਾਮ ਨਨਕਾਣਾ ਸਾਹਿਬ, ਪੰਜਾ ਸਾਹਿਬ ਔਰ ਕਰਤਾਰਪੁਰ ਸਾਹਿਬ ਦਾ ਖੁੱਲ੍ਹਣਾ ਔਰ
सहूलतां ਜਿਹੜੀਆਂ ਨੇ ਉਹ ਮੁਹੱਈਆ ਹੋ ਰਹੀਆਂ ਨੇ। ਕੱਲ ਨੂੰ ਭਵਿੱਖ ਦੇ ਖਾਲਿਸਤਾਨ 'ਚ ਵੀ ਅਸੀਂ ਸਾਡਾ ਜਿਹੜਾ ਯੂਰਪ ਦੇ ਨਾਲ ਤਾਲੁਕ ਹੈ ਜਾਂ ਸਾਰਾ ਪਾਰਟ ਹੈ ਉਹਨਾਂ ਦੇ ਰਾਹੀਂ ਜੁੜਿਆ ਹੋਇਆ। ਬਾਕੀ ਹਰ ਇੱਕ ਦੇ ਆਪਣੇ ਹਿੱਤ ਹੁੰਦੇ ਨੇ। ਹਰ ਕਿਸਮ ਦੇ ਲੋਕ ਤੁਹਾਨੂੰ ਸਭ ਕੋਈ ਪਿਆਰ ਵਾਲੇ ਨਹੀਂ ਹੁੰਦੇ, ਸਭ ਕੋਈ ਨਫ਼ਰਤ ਵਾਲੇ ਨਹੀਂ ਹੁੰਦੇ। ਸਾਡੇ 'ਚ ਵੀ ਉਸ ਕਿਸਮ ਦੇ ਲੋਕ ਨੇ ਜਿਹੜੇ ਇੱਕ ਆਪਣੇ ਨਫ਼ਰਤ ਪਾਲਦੇ ਨੇ। ਉਹਨਾਂ 'ਚ ਵੀ ਇੱਕ ਤਬਕਾ ਜਿਹੜਾ ਇਸ ਕਿਸਮ ਦਾ ਜਿਹੜਾ ਨਫ਼ਰਤ ਪਾਲਦਾ ਹੋਏਗਾ। ਪਰ ਮੈਂ ਜੈਨੂਅਲੀ ਬਿਲੀਵ ਕਰਦਾ ਹਾਂ ਕਿ ਭਾਈ ਅਸੀਂ ਨੈਕਸਟ ਡੋਰ ਨੇਬਰ ਵੀ ਹਾਂ। ਇਹ ਸਾਂਝ ਵੀ ਰੱਖੀ ਹੋਈ ਹੈ ਗੁਰੂ ਸਾਹਿਬਾਨ ਨੇ। ਔਰ ਅਸੀਂ ਇਸ ਕਰਕੇ ਜਦੋਂ ਇਹ ਐਡਰੈਸ ਵੀ ਕਰਦੇ ਹਾਂ ਸੋਹਣੇ ਤੇ ਪਿਆਰੇ, ਤੇ ਸਾਡੇ ਸਾਹਮਣੇ ਭਾਈ ਮਰਦਾਨਾ, ਸਾਈਂ ਮੀਆਂ ਮੀਰ, ਪੀਰ ਬੁੱਧੂ ਸ਼ਾਹ, ਨਬੀ ਖਾਨ, ਗਨੀ ਖਾਨ ਦੇ ਵਾਰਿਸ ਹੁੰਦੇ ਨੇ। ਉਹ ਜਲਾਦ ਜਾਂ ਉਹ ਜਰਵਾਣੇ ਨਹੀਂ ਹੁੰਦੇ ਜਿਨ੍ਹਾਂ ਨੇ ਜ਼ੁਲਮ ਕੀਤੇ ਹੋਏ ਨੇ। ਸੋ ਮੈਂ ਸਮਝਦਾ ਵੀ ਤੁਸੀਂ ਇਹ ਕਿਹਾ ਸੀ ਵੀ ਜਵਾਬ ਜ਼ਰੂਰ ਦਿਓ। ਸੋ ਅਸੀਂ ਕੋਸ਼ਿਸ਼ ਕੀਤੀ ਹੈ ਆਪਣੀ ਹਕੀਕਤ ਨੂੰ ਬਿਆਨਣ ਦੀ। ਬਿਲਕੁਲ। ਜ਼ੁਬੈਰ ਸਾਹਿਬ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਉਹਨਾਂ ਨੇ ਕਿਹਾ ਵੀ ਕੱਲ ਤੁਹਾਡਾ ਪ੍ਰੋਗਰਾਮ ਜਲਦੀ ਖਤਮ ਕਰਤਾ। ਨਹੀਂ ਜ਼ੁਬੈਰ ਸਾਹਿਬ, ਕੱਲ ਵੀ ਪੂਰਾ ਪ੍ਰੋਗਰਾਮ ਸੀ। ਉਹਨਾਂ ਨੇ ਇਹ ਵੀ ਕਿਹਾ ਵੀ ਬੀਬੀ ਨੀਲਮ ਸਾਹਿਬਾ नहीं आए और हाँ, लेकिन असी इस गल यकीनी बनाया कि भी प्रोग्राम जो सचो सच होया। और इस तरह जोड़े अमरजीत सैनी उन्होंने फतेह बुलाई है। रॉयल गेमर एक्सरे बीम गन्स could have been used where a person is given small doses over time where it becomes dangerous in the body eventually। तुसी बिल्कुल ठीक फरमाया। बहुत सारे तरीके ने जिहदे च कि पॉइजनिंग हुंदी है। और ये जड़ा शरणजीत सिंह बहुत ही दुख होया भाई साहब बारे सुन के। सारी कौम इस वेले शोक दे विच है, सख्ते दे विच है। और जसपीर सिंह गरेवाल उन्हां दी फतेह है। और रुपिंदर चीमा वाशिंगटन DC प्रोटेस्ट विच वध तो वध संगत जान। ये जड़ा जावन नूं मेरी हुण असीं चुप नहीं बैठ सकते। बिल्कुल ਅਸੀਂ ਸਮਝਦੇ ਹਾਂ ਵੀ ਲਗਾਤਾਰਤਾ ਨਾਲ ਯਤਨ ਵੀ ਸਾਰੇ ਪਾਸੋਂ ਹੋ ਰਹੇ ਨੇ ਔਰ ਵੱਧ ਤੋਂ ਵੱਧ ਜਿਹੜਾ ਸਿੱਖ ਸੰਗਤਾਂ ਉੱਥੇ ਪਹੁੰਚਣਗੀਆਂ। ਸ਼ਰਨਜੀਤ ਸਿੰਘ ਉਹਨਾਂ ਨੇ ਕਿਹਾ ਕਿ ਪੰਜਾਬ ਦੀਆਂ ਮਾਵਾਂ ਸੂਰਮੇ ਜੰਮਦੀਆਂ ਰਹਿਣਗੀਆਂ। ਇਹ ਠੀਕ ਹੈ, ਲੇਕਿਨ ਹੁਣ ਅਸੀਂ ਇਹ ਵੀ ਦੇਖਣਾ ਹੈ ਵੀ ਜਿਹੜਾ ਦੁਸ਼ਮਣ ਉਹਨਾਂ ਸੂਰਮਿਆਂ ਦੀ ਆਵਾਜ਼ ਨੂੰ ਬੰਦ ਕਰਦਾ ਉਹਦੇ ਨਾਲ ਲੜਨ ਦੇ ਲਈ ਜੇ ਉਹਨਾਂ ਕੋਲ ਸਾਮਦਾਮ ਦੰਡ ਭੇਜਦੇ ਹਥਿਆਰ ਨੇ ਤੇ ਅਸੀਂ ਵੀ ਜਿਹੜਾ ਉਹ ਸਿਆਣਪ ਦੇ ਨਾਲ ਇਸ ਜੰਗ ਨੂੰ ਜਿੱਤਣਾ ਹੈ। ਸਿਰਫ ਅਸੀਂ ਇਹ ਰੱਖ ਕੇ ਕਿ ਭਾਈ ਅਸੀਂ ਸ਼ਹੀਦ ਹੁੰਦੇ ਆਏ ਹਾਂ, ਸ਼ਹੀਦ ਹੋ ਰਹੇ ਹਾਂ, ਸ਼ਹੀਦ ਹੁੰਦੇ ਰਹਾਂਗੇ, ਇਹ ਅਪਰੋਚ ਵੀ ਬਹੁਤੀ ਠੀਕ ਨਹੀਂ ਹੈ। ਔਰ ਗੁਰਮੇਲ ਸਿੰਘ ਕਹਿੰਦੇ ਨੇ ਵਾਹਿਗੁਰੂ ਜੀ ਬਲੈਸ ਦਾ ਸੋਲ ਆਫ ਭਾਈ ਅਵਤਾਰ ਸਿੰਘ ਖੰਡਾ, ਦਾ ਬਰੇਵ ਸੋਲਜਰ ਆਫ SFJ। ਬਹੁਤ ਬਹੁਤ ਸ਼ੁਕਰੀਆ। ਇਵੇਂ ਅਸੀਂ ਸਾਰੇ ਵੀ ਸੋਚਦੇ हैं। और जसवीर बराड़ अवतार सिंह खंडा नूं वाहिगुरू अपने चरनां 'च निवास बख्शे ते परमात्मा ना पूरा होने वाला घाटा पिया है सिख कौम नूं। खालिस्तान जिंदाबाद। और इस तरह बलहार सिंह कंग उन्होंने फतेह अर्ज की है। मनजीत सिंह मठारू अज कुछ दिनों बाद आए ने। सिखां नूं जवाबी कार्रवाई लई अपना इंटैलीजेंस विंग दोबारा तैयार करना पवेगा। काउंटर खुफिया विंग, बिल्कुल ठीक फरमाया। जी स्ट्रैटजी का जो मैं जिक्र करदा सी इस प्लेटफॉर्म तो बहुत सारिया गल्लां कर नहीं सकते, पर सानू भी उन्हां वाले ही हरबियां वाल मुड़ना पेगा जिस घटिया लैवल ते वो चले गए ने। और जॉन और ने लिखा पीपल ऑफ इंडिया हु नो सिक्स फ्रॉम बिगिनिंग दे ऑल रिस्पेक्ट एंड लव बट मोदी भगत्स हेट एंड इंस्टिगेट अदर्स टू हेट दैम। जॉन जी गल तुहाडी शायद सारी गलत नहीं है, पर जे असीं कुल मिला के देखिए कि अल्टीमेटली जिहड़ा मैजोरिटेरियनिज्म हुंदा है वो ही प्रवेल करदा है। जून 84 का हमला होया फौजी सिखां दे खिलाफ टोटल वॉर, कुछ नावां नूं छड्ड के जिहड़े असीं डिस्कस कीते है बाई एंड लार्ज रादर वो हमायत दे विच स्टेट दे उतरे। इस तरह नवंबर 84 च हज़ारां सिख मारे गए इंदिरा गांधी के मारे जाने तो बाद। और 3/4 जिहड़ियां वोटां ने वो राजीव गांधी के खाते च पईयां। ये ठीक है कि भी आम लोगों नूं जदों सिख दा इमेज जां दूजा वो लंगर भी चंगा लगता है, दूसरा भी हुंदा है, बट अल्टीमेट ये हुंदा है भी जदों फाइनल लाइन आंदी है उदों कौन कित्थे जाके खलोंदा है। सो अनफॉर्चुनेटली इस वेले
ਹਿੰਦੂਤਵਾ ਆਈਡੀਓਲੋਜੀ ਨੇ ਜਿਹੜਾ ਇੱਕ ਮੈਜੋਰਿਟੇਰੀਅਨਿਜ਼ਮ ਦਾ ਕਨਸੈਪਟ ਨੂੰ ਉਭਾਰਿਆ, ਮੈਜੋਰਿਟੀ ਜਿਹੜੇ ਨੇ ਉਹ ਹਾਲਾਂਕਿ ਖੁਦ ਉਹ ਸਫਰਰ ਨੇ, ਬੈਕਵਰਡ ਕਲਾਸਿਸ ਹੋਣ, ਸ਼ਡਿਊਲ ਕਾਸਟ ਹੋਣ, ਦਲਿਤ, ਟਰਾਈਬਲਸ, ਪਰ ਖਾਤੇ ਦੂਸਰੇ ਦੇ ਵਿੱਚ ਭੁਗਤ ਰਹੇ ਨੇ। ਹੁਣ ਅਸੀਂ ਗੱਲ ਕਰਦੇ ਹਾਂ ਕਿ ਵੀ ਅੱਜ ਦਿਨ 15 ਜੂਨ ਦਾ, ਤੇ ਠੀਕ 3 ਸਾਲ ਪਹਿਲਾਂ 15 ਜੂਨ 2020 ਨੂੰ ਭਾਰਤ ਮਾਤਾ ਦਾ 56 ਇੰਚ ਦੇ ਸੀਨੇ ਵਾਲਾ ਪੁੱਤਰ ਕਹਾਣ ਵਾਲਾ ਮੋਦੀ, ਜਿਸ ਨੇ ਇਹ ਉਹਨੂੰ ਲੋਕਾਂ ਨੇ ਨਹੀਂ ਕਿਹਾ ਵੀ ਇਹਦਾ 56 ਇੰਚ ਦਾ ਸੀਨਾ, ਉਹਨੇ ਖੁਦ ਹੀ ਕਿਹਾ ਸੀ ਵੀ ਮੇਰਾ ਇੰਨਾ ਸੀਨਾ ਹੈ। ਔਰ ਲੇਕਿਨ ਕਿਵੇਂ ਕੋ ਕੇ ਵੀ ਫੌਜੀ ਜਿਨ੍ਹਾਂ ਦੇ ਵਿੱਚ ਉਹਨਾਂ ਦਾ ਕਮਾਂਡੈਂਟ ਵੀ ਔਰ ਆਫੀਸਰਸ ਵੀ ਚੀਨੀਆਂ ਨੇ ਮਾਰੇ ਗਲਵਾਨ ਵਾਦੀ 'ਚ, ਔਰ 20 ਤੋਂ 25 ਤੱਕ ਉਹਨਾਂ ਦੇ ਹਾਇਰ ਅਪ ਜਿਨ੍ਹਾਂ 'ਚ ਕਰਨਲ ਸਮੇਤ ਮੇਜਰ, ਕੈਪਟਨ, ਲੈਫਟੀਨੈਂਟ ਸ਼ਾਮਲ ਸੀ, ਉਹ ਪ੍ਰਿਜ਼ਨਰ ਆਫ ਵਾਰ ਬਣਾਏ, ਉਹਨਾਂ ਨੂੰ ਲੈ ਗਏ ਸੀ ਚੁੱਕ ਕੇ, ਕਈ ਦਿਨਾਂ ਬਾਅਦ ਉਹਨਾਂ ਨੇ ਮੋੜਿਆ ਉਹਨਾਂ ਨੂੰ। ਹੁਣ ਗੱਲ ਔਰ ਇਸ ਦੇ ਉੱਤੇ ਕਿਉਂਕਿ ਲਗਾਤਾਰਤਾ ਨਾਲ ਗੱਲ ਹੁੰਦੀ ਰਹੀ ਆ, ਅੱਜ ਮੈਨੂੰ ਸੀ ਮੈਂ ਕਿਹਾ ਜੀ ਜਿਵੇਂ ਕਾਰਗਿਲ ਡੇ, ਕੋਈ ਵਿਜੇ ਦਿਵਸ ਮਨਾਉਂਦੇ ਨੇ, ਕੋਈ ਸ਼ੌਰਿਆ ਦਿਵਸ ਮਨਾਉਂਦੇ ਨੇ, ਕੋਈ ਦੂਜਾ ਕਿ ਬਈ ਇਹ ਵੀ ਕੋਈ ਹੁਣ ਚੀਨ ਵਿਰੋਧੀ ਦਿਵਸ ਮਨਾਉਣਗੇ, ਪਰ ਤੁਹਾਨੂੰ ਕਿਤੇ ਕੋਈ ਟਵੀਟ, ਕੋਈ ਡਿਸਕਸ਼ਨ, ਕੋਈ ਉਹਨਾਂ ਸੋਲਜਰਸ ਦੀ ਜ਼ਿੰਦਗੀ ਜਾਂ ਕਿ ਜੀ ਚੀਨ ਨੇ ਹਮਲਾ ਕੀਤਾ। ਔਰ ਹੈਰਾਨੀ ਇਸ ਗੱਲ ਦੀ ਹੈ ਕਿ ਭਾਈ ਕੁਆਡ ਦੇ ਵਿੱਚ ਵੀ ਜਾ ਵੜੇ, ਅਮਰੀਕਾ ਦੀ ਕੱਚ ਵੜੇ ਹੋਏ ਨੇ। ਹੁਣ $3 ਬਿਲੀਅਨ ਦੀ ਡੀਲ ਜਿਹੜੀ ਇਹਨਾਂ ਨੇ ਕਰਨੀ ਹੈ ਮੋਦੀ ਦੇ ਇਸਾਨ ਦੇ ਉੱਤੇ ਕਿ ਭਾਈ ਜਿਹੜੇ ਡਰੋਨ ਨੇ, ਆਰਮਡ ਡਰੋਨ ਲੈਣੇ ਨੇ $3 ਬਿਲੀਅਨ। ਲੇਕਿਨ ਇੱਕ ਵਾਰ ਵੀ ਮੋਦੀ ਤੋਂ ਲੈ ਕੇ ਕਿਸੇ ਨੇ ਇਹ ਨਹੀਂ ਕਿਹਾ ਕਿ ਚੀਨ ਹਮਲਾਵਰ ਹੋਇਆ, ਉਹਨੇ ਸਾਡੇ 20 ਸੋਲਜਰ ਮਾਰੇ, ਉਹਨੇ ਸਾਡਾ 2000 ਸਕੁਅਰ ਕਿਲੋਮੀਟਰ ਏਰੀਆ ਦੱਬਿਆ ਹੋਇਆ, ਉਹ ਡੈਪਸੋਂਗ ਹੋਏ, ਉਹ ਡੈਪਚੋਂਗ ਹੋਏ, ਉਸ ਚੀਨ ਨੇ 8 ਕਿਲੋਮੀਟਰ ਤੋਂ ਲੈ ਕੇ 16 ਕਿਲੋਮੀਟਰ ਤੱਕ ਅੰਦਰ ਆ ਕੇ ਉਹ ਬੈਠੇ ਹੋਏ ਨੇ। ਜਿਹੜੀ ਡੋਕਲਾਮ ਨੂੰ ਲੈ ਕੇ ਇਹਨਾਂ ਨੇ ਬੜਾ ਚੀਕ ਚਿਹਾੜਾ ਪਾਇਆ ਸੀ ਭੂਟਾਨ 'ਚ ਜਾ ਕੇ, ਉਹ ਵੀ ਉੱਥੇ ਉਹਨਾਂ ਨੇ ਭੂਟਾਨ ਉਹਨਾਂ ਦੇ ਨਾਲ ਸਿੱਧਾ ਹੀ ਡੀਲ ਕਰ ਰਿਹਾ। ਹੁਣ ਇਹ ਦੇਖਣ ਵਾਲੀ ਗੱਲ ਹੈ। ਔਰ ਇਹਨਾਂ ਦੇ ਇਹ ਨਹੀਂ ਹੈ ਕਿ ਵੀ ਇਹਨਾਂ ਦੇ ਜਿਹੜੇ ਜਰਨਲਿਸਟ ਨੇ ਜਾਂ ਕੁਛ ਪ੍ਰੋਫੈਸ਼ਨਲ ਜਰਨਲਿਸਟ ਨੇ, ਉਹਨਾਂ ਨੂੰ ਨਜ਼ਰ ਨਹੀਂ ਆ ਰਿਹਾ ਵੀ ਇਹ ਕਿਵੇਂ ਇਹਨਾਂ ਨੇ ਬਿਲਕੁਲ ਹੀ ਚੀਨ ਤੋਂ ਇੰਨੇ ਖੌਫਜ਼ਦਾ ਨੇ। ਔਰ ਇਹ ਗੱਲ ਈਵਨ ਅੱਜ ਜਿਹੜਾ ਕਾਂਗਰਸ ਦਾ ਪ੍ਰੈਜ਼ੀਡੈਂਟ ਵੀ ਹੈ, ਉਹਨੇ ਵੀ ਇਹ ਗੱਲ ਕਹੀ ਹੈ ਕਿ ਬਈ ਤੁਸੀਂ ਘੱਟੋ ਘੱਟ ਚੀਨ ਦਾ ਨਾਂ ਤਾਂ ਲਓ। ਔਰ ਇਸ ਦੇ ਉੱਤੇ ਈਵਨ ਇਹਨਾਂ ਦਾ ਟੈਲੀਗ੍ਰਾਫ, ਪਪੂਲਰ ਅਖਬਾਰ ਹੈ ਟੈਲੀਗ੍ਰਾਫ ਇੰਡੀਆ, ਫਲॉड ਅਪਰੋਚ ਨਿਊ ਦਿੱਲੀ's ਚਾਈਨਾ ਪਾਲਿਸੀ ਇਜ਼ ਟਿਮੋਰਸ। ਔਰ ਉਹਨੇ ਕਿਹਾ ਕਿ ਵੀ when it comes to China, the world attention may be focused on its threatening military maneuvers against Taiwan and visits by various European leaders to Beijing. But for India, it is about deciphering the message China is trying to send with its recent actions. उन्होंने कहा कि भाई ये जड़ा उन्होंने on April 2nd, the Ministry of Civil Affairs in Beijing announced it would standardize the names of 11 places in Arunachal Pradesh, the third such list of standardized names after 2017 and 2021. कि भाई इंडिया बोल के राजी नहीं, उन्होंने ईवन अरुणाचल प्रदेश जो भारत का सूबा है ਉਹਦੇ 'ਚ ਉਹਨਾਂ ਨੇ 11 ਥਾਵਾਂ ਦੇ ਜਿਹੜੇ ਨਾਂ ਨੇ ਉਹ ਚਾਈਨੀਜ਼ 'ਚ ਰੱਖੇ ਨੇ ਔਰ ਉਹ ਉਹਨਾਂ ਦਾ ਕਲੇਮ ਹੈ ਵੀ ਇਹ ਸਾਡਾ। ਫਿਰ ਜਿਹੜਾ ਉਹਨੇ ਮਿਸਟਰ ਖੜਗੇ ਨੇ ਜਿਹੜਾ ਕਾਂਗਰਸ ਪ੍ਰੈਜ਼ੀਡੈਂਟ ਆ, ਉਹਨੇ ਕਿਹਾ ਮੋਦੀਜ਼ ਕਲੀਨ ਚਿਟ ਟੂ ਚਾਈਨਾ ਰਿਸਪੌਂਸਿਬਲ ਫॉर ਸਿਚੁਏਸ਼ਨ ਐਟ LAC। ਕਿ ਇਹਨੇ ਤਾਂ ਕਲੀਨ ਚਿਟ ਦਿੱਤੀ ਹੋਈ ਆ, ਬੋਲਦਾ ਹੀ ਨਹੀਂ ਹੈ। 20 Indian soldiers were killed in clash with Chinese troops in Galwan on June 15th, 2020. PM had denied that there were any incursions across the LAC. Government is wearing tinted Chinese glasses. सेगा ना कोई आया, ना कोई घुसा, ना कोई गया। ਅੱਜ ਵੀ ਉਹਨੇ ਕਿਹਾ ਵੀ ਚੀਨ ਦੇ ਬਣੇ ਹੀ ਜਿਹੜੇ ਨੇ ਉਹ ਗੋਗਲ ਪਾਏ ਹੋਏ ਨੇ ਟਿੰਟਡ, ਔਰ ਉਹ ਬੋਲਣ ਨੂੰ ਤਿਆਰ ਨਹੀਂ ਨੇ। ਔਰ ਦੂਸਰੇ ਪਾਸੇ ਚਾਈਨਾ ਦੇ ਨਾਲ ਇਹਨਾਂ ਨੇ ਕੀ ਮੁਕਾਬਲਾ ਕਰਨਾ ਹੈ। ਹੁਣ ਅਸੀਂ ਦੇਖਦੇ ਹਾਂ ਵੀ ਸਾਊਦੀ ਅਰੇਬੀਆ ਔਰ ਈਰਾਨ, ਜਿਹਨੂੰ ਕਹਿੰਦੇ ਨੇ ਮੁੱਢ ਕਦੀਮੀ ਦੁਸ਼ਮਣੀ, ਹਾਲਾਂ ਉਹਨੂੰ ਸੁੰਨੀ ਔਰ ਸ਼ੀਆ ਇਸਲਾਮ ਨਾਲ ਜੋੜ ਕੇ ਕਿਹਾ ਜਾਂਦਾ ਸੀ, ਪਰ ਇੰਟਰਸਟ ਸੀ ਇੱਕ ਸਟੇਜ ਤੇ ਈਰਾਨ, ਸ਼ਾਹ ਆਫ ਈਰਾਨ ਵੀ ਅਮਰੀਕਾ ਦਾ ਕਰੋਨੀ ਸੀ, ਸਾਊਦੀ ਅਰੇਬੀਆ ਤਾਂ ਹੈ ਹੀ ਸੀ, ਉਹ ਤਾਂ ਥਰੂ ਆਊਟ ਰਿਹਾ। ਲੇਕਿਨ ਜਦੋਂ ਆਇਤੁੱਲਾ ਖਮੀਨੀ ਨੇ ਈਰਾਨ ਦੇ ਵਿੱਚ ਤਬਦੀਲੀ ਲਿਆਂਦੀ ਰੈਵੋਲੂਸ਼ਨ ਦੇ ਨਾਂ ਥੱਲੇ, ਈਰਾਨ ਬਿਲਕੁਲ ਹੋਇਆ, ਸਾਊਦੀ ਅਰੇਬੀਆ ਹੋਰ ਕੱਚ ਵੜ ਗਿਆ ਅਮਰੀਕਾ ਦੇ। ਔਰ ਇਹਨਾਂ ਦੀ ਹੌਸਟਿਲਿਟੀ ਇਸ ਹੱਦ ਤੱਕ ਸੀ। ਹੁਣ ਜੇ ਚਾਈਨਾ
ਸਾਊਦੀ ਅਰੇਬੀਆ ਔਰ ਈਰਾਨ ਦਾ ਆਪਸ ਦੇ ਵਿੱਚ ਸਮਝੌਤਾ ਕਰਵਾ ਦਿੰਦਾ ਹੈ, ਉਹਨਾਂ ਦੀ ਸਮਿਟ ਹੁੰਦੀ ਹੈ। ਅਮਰੀਕਾ ਤਾਂ ਬਾਹਰ ਹੋ ਗਿਆ ਕਿਉਂਕਿ ਸਾਊਦੀ ਅਰੇਬੀਆ ਜਿਹਦੇ ਤੇ ਇੰਨਾ ਇਨਵੈਸਟ ਕੀਤਾ ਹੋਇਆ ਸੀ ਅਮਰੀਕਾ ਨੇ, ਉਹ ਵੀ ਚਾਈਨਾ ਦੇ ਦਾਇਰੇ ਚਲਾ ਗਿਆ। ਹੁਣ ਅਸੀਂ ਜਦੋਂ ਦੇਖਦੇ ਹਾਂ ਕਿ ਚਾਈਨੀਜ਼ ਪ੍ਰੀਮੀਅਰ ਮੀਟਸ ਵਿਦ ਫਲਸਤੀਨੀਅਨ ਪ੍ਰੈਜ਼ੀਡੈਂਟ ਇਨ ਐਫਰਟ ਟੂ ਇਨਕਰੀਜ਼ ਇਨ ਮਿਡਲ ਈਸਟ, ਉਹਨਾਂ ਦੀ ਆਪਸੀ। ਹੁਣ ਇਸ ਵੇਲੇ ਚਾਈਨਾ ਨੇ ਫਲਸਤੀਨੀਆਂ ਔਰ ਇਜ਼ਰਾਈਲ ਦੇ ਵਿੱਚ ਮੀਡੀਏਸ਼ਨ ਉਹ ਕਰਵਾਉਣ ਦੀ ਵਿਚੋਲਗੀ ਉਹ ਕਰ ਰਿਹਾ। ਕੋਈ ਸੋਚ ਵੀ ਨਹੀਂ ਸਕਦਾ, ਹਾਲਾਂ ਮੈਨੂੰ ਲੱਗਦਾ ਵੀ ਇਹ ਕਾਫੀ ਔਖਾ ਕੰਮ ਹੋਏਗਾ, ਪਰ ਸਾਊਦੀ ਅਰੇਬੀਆ ਔਰ ਈਰਾਨ ਨੂੰ ਨੇੜੇ ਲਿਆਣਾ ਕਿਹੜਾ ਸੌਖਾ ਸੀ। ਜੇ ਉਹ ਚੀਨ ਨੇ ਅਚੀਵ ਕੀਤਾ, ਇਹਦਾ ਮਤਲਬ ਇਹ ਹੈ ਕਿ ਉਹ ਇਜ਼ਰਾਈਲ ਜਿਹੜਾ ਅਮਰੀਕਾ ਦੇ ਦਾ ਕਰੋਨੀ ਮੁਲਕ ਹੀ ਇਹਨਾਂ ਦੇ ਸਿਰ ਦੇ ਉੱਤੇ ਖੜਾ ਹੈ, ਉਹ ਇਜ਼ਰਾਈਲ ਵੀ ਅਮਰੀਕਾ ਤੋਂ ਜ਼ਿਆਦਾ ਚਾਈਨਾ ਨੂੰ ਟਰਸਟ ਕਰਦਾ ਹੈ ਕਿ ਬਈ ਉਹ ਗੱਲਬਾਤ। ਔਰ ਫਲਸਤੀਨ ਜਿਹੜਾ ਜ਼ਾਹਰ ਹੈ ਉਹ ਤਾਂ ਵਿਚਾਰੇ ਵਿਕਟਮ ਨੇ। ਹੁਣ ਇਸ ਸਾਰੇ ਦੇ ਚਲਦਿਆਂ ਚਾਈਨਾ ਦਾ ਇਸ ਪਾਸੇ ਦਾ ਗਲੋਬਲ ਸਟੇਟਸ ਹੈ, ਉਹਨਾਂ ਦੀ ਇਕਨੋਮੀ, ਉਹਨਾਂ ਦੀ ਮਿਲਟਰੀ ਪ੍ਰੋਸੈਸ ਕਿੱਥੇ ਹੈ, ਤੇ ਜਿਹੜਾ ਭਾਰਤ ਅਮਰੀਕਾ ਦੇ ਜਿਹੜਾ ਉਹ ਕੱਚ 'ਚ ਵੜਿਆ ਹੋਇਆ ਹੈ ਕੁਆਡ ਦੇ ਥੱਲੇ, ਹੁਣ ਮੋਦੀ ਆ ਕੇ ਅੱਗੋਂ ਕੀ ਸਮਝੌਤੇ ਕਰੇਗਾ ਉਸ ਸਾਰੇ ਦੇ ਥੱਲੇ। ਤੇ ਲੇਕਿਨ ਇਹਨਾਂ ਦੀ ਤਾਂ ਤੁਸੀਂ ਹਾਲ ਦੇਖ ਲਓ ਵੀ ਇਹਨਾਂ ਦੀ ਇੰਨੀ ਹਿੰਮਤ ਨਹੀਂ ਪੈਂਦੀ ਕਿ 3 ਸਾਲਾ ਉਸ ਐਨੀਵਰਸਰੀ ਦੇ ਉੱਤੇ ਵੀ ਫੌਜੀਆਂ ਦੇ ਕਹਿਣ ਕਿ ਭਾਈ ਚੀਨ ਨੇ ਸਾਡੇ ਫੌਜੀ ਮਾਰੇ ਜਾਂ ਚੀਨ ਨੇ ਸਾਡੀ ਟੈਰੀਟਰੀ ਦੱਬੀ ਹੋਈ ਹੈ। ਸੋ ਇਹਨਾਂ ਤੋਂ ਤੁਸੀਂ ਇਹ ਭਾਰਤ ਮਾਤਾ ਦੇ ਸਪੂਤ ਨੇ 56 ਇੰਚ का सीना ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਟਰਾਈ ਸਟੇਟ ਦੀਆਂ ਸਮੁੱਚੀਆਂ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਆ, ਜਿਵੇਂ ਕਿ ਆਪ ਜੀ ਨੂੰ ਪਤਾ ਆ ਕਿ ਭਾਰਤੀ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਆਉਣ ਵਾਲੀ 22 ਜੂਨ ਨੂੰ ਵਾਈਟ ਹਾਊਸ ਦੇ ਵਿੱਚ ਆ ਰਿਹਾ ਆ। ਸੋ ਪੰਥਕ ਜਥੇਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ, ਸਿੱਖ ਸੰਗਤਾਂ ਵੱਲੋਂ ਸਾਂਝੇ ਤੌਰ ਤੇ ਇੱਕ ਵੱਡੇ ਰੂਪ ਦੇ ਵਿੱਚ ਰੈਲੀ ਉਲੀਕੀ ਗਈ ਆ, ਜਿਹੜੀ ਕਿ ਵਿਰੋਧ ਵਜੋਂ, ਨਰਿੰਦਰ ਮੋਦੀ ਦੇ ਵਿਰੋਧ ਵਜੋਂ ਇਹ ਰੈਲੀ ਜਿਹੜੀ ਆ, ਕਿਉਂਕਿ ਸੈਂਟਰ ਸਰਕਾਰ ਦੀਆਂ, ਭਾਰਤੀ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੀਆਂ ਜਿਹੜੀਆਂ ਮਾਰੂ ਨੀਤੀਆਂ ਸਿੱਖਾਂ ਪ੍ਰਤੀ, ਪੰਜਾਬ ਪ੍ਰਤੀ, ਉਹਨਾਂ ਨੀਤੀਆਂ ਦਾ ਵਿਰੋਧ ਕਰਨ ਵਾਸਤੇ, ਸਿੱਖਾਂ ਦੀ ਆਜ਼ਾਦੀ ਦੀ ਗੱਲ, ਖਾਲਿਸਤਾਨ, ਕੌਮੀ ਘਰ ਖਾਲਿਸਤਾਨ ਦੀ ਗੱਲ ਕਰਨ ਵਾਸਤੇ ਇਹ ਰੈਲੀ ਜਿਹੜੀ ਆ ਵਾਈਟ ਹਾਊਸ ਦੇ ਅੱਗੇ ਜਿਹੜੀ ਆ 22 ਜੂਨ ਨੂੰ ਉਲੀਕੀ ਗਈ ਆ। ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਲਗਾਤਾਰ ਇਹ ਭਾਰੀ ਵਿਰੋਧ ਵਾਈਟ ਹਾਊਸ ਦੇ ਸਾਹਮਣੇ ਸਿੱਖ ਜਥੇਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਿੱਖ ਸੰਗਤਾਂ ਵੱਲੋਂ ਕੀਤਾ ਜਾਣਾ ਆ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਆ ਕਿ ਪਰਿਵਾਰਾਂ ਸਮੇਤ ਵੱਧ ਚੜ ਕੇ ਉਸ ਰੈਲੀ ਦੇ ਵਿੱਚ ਜੁੜੋ, ਤਾਂ ਕਿ ਅਸੀਂ ਆਪਣੀ ਆਉਣ ਵਾਲੀਆਂ ਪੀੜ੍ਹੀਆਂ, ਜਨਰੇਸ਼ਨਾਂ ਨੂੰ ਆਪਣੀਆਂ ਨੂੰ ਮਹਿਫੂਜ਼ ਕਰਨ ਲਈ, ਕੌਮੀ ਘਰ ਖਾਲਿਸਤਾਨ ਦੀ ਲੜਾਈ ਹੋਰ ਮਜ਼ਬੂਤ ਤਰੀਕੇ ਨਾਲ ਲੜਨ ਲਈ ਇਹ ਵਿਰੋਧ ਕਰਨਾ ਬਹੁਤ ਜ਼ਰੂਰੀ ਆ। ਇਹ ਬੇਨਤੀ ਪ੍ਰਵਾਨ ਕਰਿਓ ਜੀ। ਬੜੇ ਸੋਹਣਿਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਨੇਪਾਲ ਦੀ ਰਾਜਧਾਨੀ ਕਾਠਮੰਡੂ ਦੇ ਮੇਅਰ ਨੇ ਕਿਹਾ ਹੈ ਕਿ ਆਦਿ ਪੁਰਸ਼ ਨਾਂ ਦੀ ਭਾਰਤੀ ਫਿਲਮ ਨੂੰ ਕਾਠਮੰਡੂ ਦੇ ਸਿਨੇਮਾ ਘਰਾਂ ਵਿੱਚ ਬਿਲਕੁਲ ਨਹੀਂ ਲੱਗਣ ਦਿੱਤਾ ਜਾਵੇਗਾ, ਕਿਉਂਕਿ ਇਸ ਵਿੱਚ ਸੀਤਾ ਨੂੰ ਭਾਰਤ ਦੀ ਬੇਟੀ ਕਿਹਾ ਗਿਆ ਹੈ, ਔਰ ਜਦੋਂ ਕਿ ਸੀਤਾ ਨੇਪਾਲ ਵਿੱਚ ਪੈਦਾ ਹੋਈ ਸੀ। ਔਰ ਇਸ ਤੋਂ ਇਲਾਵਾ ਭਾਰਤੀ ਫੌਜ ਵਿੱਚ ਨੇਪਾਲੀ ਗੋਰਖਿਆਂ ਦੀ ਭਰਤੀ ਨੂੰ ਲੈ ਕੇ ਵੀ ਰੇੜਕਾ ਪਿਆ ਹੋਇਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨੇ ਆ। ਲਿਖ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਟੌਪਿਕ ਤੇ ਗੱਲ ਕਰਨ ਤੋਂ ਪਹਿਲਾਂ ਅਸੀਂ ਜਿਹੜੇ ਫੇਸਬੁੱਕ ਰਾਹੀਂ ਸਾਡੇ ਵੀਰ ਭੈਣਾਂ ਜੁੜੇ ਨੇ ਉਹਨਾਂ ਦੇ ਮੈਸੇजेस ਐਂਟਰਟੇਨ ਕਰਦੇ ਹਾਂ। ਅੱਛਾ। ਕਮਲ ਸਿੰਘ ਉਹ ਲਿਖਦੇ ਨੇ, ਸਾਡੇ ਸਿੱਖ ਅਜੇ ਵੀ ਨਹੀਂ ਮੰਨਦੇ, ਪਰ ਇਹ ਦੀਪ ਸਿੱਧੂ ਤੇ ਭਾਈ ਖੰਡਾ ਦੀਆਂ ਮੌਤਾਂ ਕੁਦਰਤੀ ਨਹੀਂ ਹਨ। ਸੰਘਰਸ਼ਸ਼ੀਲ ਸਿੰਘਾਂ ਨੂੰ ਪੁਰਾਤਨ ਸਿੰਘਾਂ ਦੀ ਤਰ੍ਹਾਂ ਆਪਣਾ ਪੈਂਤੜਾ ਬਦਲਣ ਦੀ ਲੋੜ ਹੈ। ਜੋ ਇਹ ਕਹਿੰਦੇ ਹਨ ਕਿ ਇਸ ਤਰ੍ਹਾਂ ਨਹੀਂ ਹੋ ਸਕਦਾ, ਉਹ ਸਮਝਣ ਕਿ ਤੁਹਾਡਾ ਵਾਹ ਉਹਨਾਂ ਨਾਲ ਹੈ ਜਿਨ੍ਹਾਂ ਨੇ ਹਜ਼ਾਰਾਂ ਸਾਲ ਪਹਿਲਾਂ ਦੁਸ਼ਮਣ ਨੂੰ ਮਾਰਨ ਲਈ ਵਿਸ਼ ਕੰਨਿਆ ਦਾ ਸਿਧਾਂਤ ਕੱਢਿਆ ਸੀ, ਜਦੋਂ ਦੁਨੀਆ ਵਿੱਚ ਇਸ ਬਾਰੇ ਕੋਈ ਸੋਚ ਵੀ ਨਹੀਂ ਸਕਦਾ ਸੀ। ਤੇ ਅੱਜ ਕੱਲ੍ਹ ਦੀ ਟੈਕਨੋਲੋਜੀ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਵਿੱਚ
ਕੀ ਨਹੀਂ ਹੋ ਸਕਦਾ ਉਹ ਵੀ ਜਦੋਂ 90% ਦੁਨੀਆ ਦੇ ਬੰਦੇ ਵਿਕਣ ਲਈ ਤਿਆਰ ਹੋਣ। ਬਿਲਕੁਲ। ਕਮਲ ਸਿੰਘ ਜੀ ਨੇ ਉਸ ਦੌਰ ਦਾ ਜ਼ਿਕਰ ਕੀਤਾ ਹੈ ਕਿ ਜਿੱਥੇ ਦੁਸ਼ਮਣ ਦੇ ਵਿੱਚ ਉਹਨਾਂ ਨੇ ਆਪਣੀ ਸਪਾਈਂਗ ਜਾਂ ਜਸੂਸੀ ਲਈ ਬਹੁਤ ਛੋਟੀ ਉਮਰ ਦੀਆਂ ਬੱਚੀਆਂ ਨੂੰ ਉਹ ਚੁਣ ਲੈਂਦੇ ਸੀ ਔਰ ਉਹਨਾਂ ਨੂੰ ਥੋੜੀ ਥੋੜੀ ਮਾਤਰਾ ਦੇ ਵਿੱਚ ਜ਼ਹਿਰ ਦੇ ਕੇ ਉਹ ਗਰੋ ਕਰਦੇ ਸੀ। ਉਹਨਾਂ ਨੂੰ ਵਿਸ਼ ਕਨਿਆਏ ਕਿਹਾ ਜਾਂਦਾ ਸੀ। ਫਿਰ ਉਹਨਾਂ ਨੂੰ ਉਹ ਦੁਸ਼ਮਣ ਦੀ ਟੈਰੀਟਰੀ ਦੇ ਵਿੱਚ ਭੇਜ ਦਿੰਦੇ ਸੀ ਕਿ ਜਿਹੜਾ ਕਿੰਗ ਹੈ ਜਾਂ ਦੂਜਾ ਹੈ, ਉਸ ਨੂੰ ਆਪਣੇ ਜਾਲ 'ਚ ਫਸਾਉਂਦੀਆਂ ਸੀ। ਤੇ ਕਿਉਂਕਿ ਉਹਨਾਂ ਦੇ ਅੰਦਰ ਆਲਰੇਡੀ ਉਹ ਜ਼ਹਿਰ ਦਾ ਸਲੋ ਪੋਇਜ਼ਨਿੰਗ ਦਾ ਇਹ ਤਰੀਕਾ ਜਿਹੜਾ ਹੈ ਉਹ ਇਸਤੇਮਾਲ, ਉਹਨਾਂ ਨੂੰ ਕਿਹਾ ਹੀ ਵਿਸ਼ ਕਨਿਆ, ਵਿਸ਼ ਜਿਹੜਾ ਹਿੰਦੀ ਦੇ ਵਿੱਚ ਜ਼ਹਿਰ ਨੂੰ ਕਿਹਾ ਜਾਂਦਾ, ਪੋਇਜ਼ਨ ਨੂੰ, ਕਿ ਵੀ ਇਹਨਾਂ ਨੇ ਤਾਂ ਉਹ ਆਜ਼ਾਦ ਕੀਤਾ ਹੋਇਆ। ਅੱਜ ਤੱਕ ਕਿੰਨਾ ਕੁਛ ਅਵੇਲੇਬਲ ਹੈ ਜਿਹਦਾ ਅਸੀਂ ਜ਼ਿਕਰ ਪਹਿਲੇ ਸੈਗਮੈਂਟਸ ਕੀਤਾ ਹੈ। ਤੁਸੀਂ ਬਿਲਕੁਲ ਠੀਕ ਕਿਹਾ ਕਿ ਜਦੋਂ ਅੱਜ 90% ਲੋਕ ਦੁਨੀਆ 'ਚ ਵਿਕਣ ਲਈ ਤਿਆਰ ਨੇ, ਟਾਰਗੇਟ ਕਿਲਰਸ ਤੋਂ ਲੈ ਕੇ ਔਰ ਅੱਜ ਕੱਲ ਤਾਂ ਏਜੰਸੀਆਂ ਵੀ ਇੱਕ ਦੂਸਰੇ ਨਾਲ ਕੀ ਕਰਦੀਆਂ ਨੇ। ਭੈਣ ਜੀ ਕਿਰਨਜੀਤ ਕੌਰ ਉਹਨਾਂ ਨੇ ਕਿਹਾ ਬਿਪਰ ਹੁਣ ਆਪਣੇ ਪੂਰੇ ਜ਼ਾਲਮਾਨਾ ਰੂਪ ਵਿੱਚ ਹੈ, ਉਹ ਸਾਨੂੰ ਮਾਰਦਾ ਵੀ ਹੈ ਤੇ ਸ਼ਹੀਦ ਅਖਵਾਉਣ ਦਾ ਹੱਕ ਵੀ ਖੋ ਰਿਹਾ। ਔਰ ਬਿਲਕੁਲ ਠੀਕ ਹੈ। ਅੱਜ ਹੀ ਜਦੋਂ ਇੱਕ ਵੀਰ ਇੰਗਲੈਂਡ ਤੋਂ ਮੈਨੂੰ ਕਹਿਣ ਲੱਗੇ, ਕਹਿੰਦੇ ਜੀ ਅਜੇ ਅਸੀਂ ਸ਼ਹੀਦ ਲਫ਼ਜ਼ ਦਾ ਇਸਤੇਮਾਲ ਕਰਨ ਤੋਂ ਜੱਕਦੇ ਹਾਂ। ਮੈਂ ਕਿਹਾ ਜੀ ਨਾਇਕ ਤਾਂ ਨਾਇਕ ਹੁੰਦੇ ਨੇ, ਬਾਕੀ ਤਾਂ ਗੁਰੂ ਦੀ ਗੋਦ ਦੇ ਵਿੱਚ ਗੁਰੂ ਦਾ ਜਿਹੜਾ ਉਹ ਹੁਕਮ ਪ੍ਰਵੇਲ ਕਰਦਾ। ਲੇਕਿਨ ਮਤਲਬ ਜਿਸ ਅੰਦਾਜ਼ 'ਚ ਉਹ ਐਲੀਮੀਨੇਟ ਵੀ ਕਰ ਰਹੇ ਨੇ, ਲੇਕਿਨ ਇਸ ਅੰਦਾਜ਼ ਦੇ ਵਿੱਚ ਕਿ ਭਾਈ ਤੁਸੀਂ ਸ਼ਹੀਦ ਵੀ ਲਫ਼ਜ਼ ਨਹੀਂ ਕਹਿ ਸਕਦੇ ਕਿਉਂਕਿ ਤੁਹਾਡੇ ਹੀ ਆਪਣੇ ਖੜੇ ਹੋ ਜਾਂਦੇ ਨੇ, ਨਹੀਂ ਜੀ ਉਹ ਤਾਂ ਫਲਾਣਾ ਸੀ, ਢਮਕਾ ਸੀ। ਜਿਵੇਂ ਅਸੀਂ ਦੀਪ ਸਿੱਧੂ ਦੇ ਕੇਸ 'ਚ ਵੀ ਦੇਖਿਆ ਕਿ ਵੀ ਕਿਸ ਕਿਸਮ ਦੀ ਬੇਮਤਲਬ ਇੱਕ ਡਿਬੇਟ ਜਿਹਦਾ ਕੋਈ ਮਤਲਬ ਨਹੀਂ ਸੀ। ਇਹ ਸਾਡੇ ਨਾਇਕ ਨੇ, ਹੀਰੋ ਨੇ, ਇਹਨਾਂ ਨੇ ਕੌਮ ਦੀ ਰਾਹ ਦੇ ਉੱਤੇ ਆਪਣਾ ਆਪ ਕੁਰਬਾਨ ਕੀਤਾ। ਬੌਬ ਸਿੰਘ ਲਿਖਦੇ ਨੇ ਖੇਤੀ ਕਾਨੂੰਨ ਵਾਪਸ ਲੈਣ ਲੱਗਿਆ ਉਹਨਾਂ ਨੇ ਸਿੱਧੀ ਧਮਕੀ ਦਿੱਤੀ ਸੀ ਕਿ ਅਸੀਂ ਇੱਕ ਕਦਮ ਪਿੱਛੇ ਹੋਏ ਹਾਂ, 2 ਕਦਮ ਅੱਗੇ ਵੱਧ ਕੇ ਵਾਰ ਕਰਾਂਗੇ ਤੇ ਅਸੀਂ ਸੁਚੇਤ ਹੋਣ ਦੀ ਥਾਂ ਅਵੇਸਲੇ ਹੋ ਗਏ। 1.5 ਸਾਲ ਵਿੱਚ ਅਸੀਂ ਕੀ ਗਵਾ ਲਿਆ, ਸਾਨੂੰ ਚੇਤੇ ਕਰਨ ਦੀ ਲੋੜ ਹੈ। ਬਿਲਕੁਲ ਬੌਬ ਸਿੰਘ ਜੀ ਤੁਸੀਂ ਠੀਕ ਕਿਹਾ। ਔਰ ਹੁੰਦਾ ਹੈ ਕੁਝ ਵਾਪਰਦਾ ਹੈ, ਹੁਣ ਅਸੀਂ ਉਛਲਦੇ ਹਾਂ ਫਿਰ ਬਹਿ ਜਾਂਦੇ ਹਾਂ ਤੇ ਦੁਸ਼ਮਣ ਤਾਂ ਕੰਸਿਸਟੈਂਟ ਲੱਗਾ ਹੋਇਆ ਤੁਹਾਡੀ ਆਵਾਜ਼ ਨੂੰ ਬੰਦ ਕਰਨ। ਦਵਿੰਦਰ ਸੰਧੂ ਫਤਿਹ ਬੁਲਾਉਂਦੇ ਨੇ। ਬੌਬ ਸਿੰਘ ਫੇਰ ਲਿਖਦੇ ਨੇ ਟੀਵੀ 84 ਦੀ ਸਮੁੱਚੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਮਨ ਬਹੁਤ ਉਦਾਸ ਹੈ, ਕੁਝ ਕਹਿਣ ਨੂੰ ਦਿਲ ਨਹੀਂ ਕਰ ਰਿਹਾ। ਭੰਬਲ ਭੁੱਸਾ ਇੰਨਾ ਨਜ਼ਰ ਆ ਰਿਹਾ ਕਿ ਕੁਝ ਗਲਤ ਕਹਿਣਾ ਠੀਕ ਨਹੀਂ ਹੋਵੇਗਾ, ਹੋਰ ਠੀਕ ਸਮਝਣ ਵਿੱਚ ਕੁਝ ਸਮਾਂ ਲੈਣਾ ਹੀ ਠੀਕ ਹੈ। ਕੌਮ ਦੇ ਯੋਧੇ ਭਾਈ ਅਵਤਾਰ ਸਿੰਘ ਖੰਡਾ ਨੂੰ ਵਾਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ। ਬੌਬ ਸਿੰਘ ਜੀ ਤੁਹਾਡੇ ਵਾਲੀ ਮਨੋਸਥਿਤੀ ਬਹੁਤ ਸਾਰੇ ਵੀਰਾਂ ਭੈਣਾਂ ਦੀ ਹੈ ਜਿਨ੍ਹਾਂ ਨੇ ਪ੍ਰਾਈਵੇਟਲੀ ਵੀ ਆਪਣੇ ਮੈਸੇजेस ਰਾਹੀਂ ਔਰ ਕਾਲਸ ਰਾਹੀਂ ਆਪਣੇ ਇਜ਼ਹਾਰ ਕੀਤਾ। ਸੋਹਣ ਸਿੰਘ ਮਾਲ ਉਹਨਾਂ ਨੇ ਤੁਹਾਨੂੰ ਵੀ ਮੈਨੂੰ ਵੀ ਫਤਿਹ ਬੁਲਾਈ ਹੈ। ਸਾਡੇ ਪੇਕੇ ਤੋਂ ਬਲਵਿੰਦਰ ਸਿੰਘ ਚੱਠਾ ਲਿਖਦੇ ਨੇ ਡਾਕਟਰ ਸਾਹਿਬ ਐਂਡ ਨੀਲਮ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਿੰਦੂ ਸ਼ੈਤਾਨੀ ਸਰਕਾਰ ਡਿਕਲੇਅਰਡ ਟੋਟਲ ਵਾਰ ਅਗੇਂਸਟ ਸਿੱਖ ਕੌਮ ਤੇ ਭਾਈ ਅਵਤਾਰ ਸਿੰਘ ਖੰਡਾ ਦਾ ਕਤਲ ਇਸ ਦਾ ਹੀ ਹਿੱਸਾ ਹੈ। ਸਿੱਖ ਕੌਮ ਨੂੰ ਆਪਣੀ ਆਜ਼ਾਦੀ ਦੀ ਲੜਾਈ ਤੇਜ਼ ਕਰਨ ਤੇ ਚੇਂਜ ਦਾ ਪਾਲਿਸੀ ਦੀ ਲੋੜ ਹੈ। ਖਾਲਿਸਤਾਨ ਜ਼ਿੰਦਾਬਾਦ। ਚੱਠਾ ਸਾਹਿਬ ਤੁਸੀਂ ਠੀਕ ਫਰਮਾਇਆ। ਅੱਜ ਤੁਹਾਡੀ ਨਾਲ ਹੋਈ ਕਨਵਰਸੇਸ਼ਨ ਚੋਂ ਵੀ ਤੁਹਾਡੇ ਇਹੀ ਵਿਚਾਰ ਸੀ। ਦੀਪ ਸਿੰਘ ਪ੍ਰਦੀਪ ਸਿੰਘ ਨੇ ਫਤਿਹ ਬੁਲਾਏ। ਦੀਪ ਸਿੰਘ ਲਿਖਦੇ ਨੇ ਇਹ ਨਾ ਕੋਈ ਪਹਿਲਾ ਸਿਆਸੀ ਕਤਲ ਹੈ ਨਾ ਹੀ ਆਖਰੀ। ਸਿੰਘਾਂ ਦੀ ਗਤੀ ਹੀ ਸ਼ਹੀਦੀ ਨਾਲ ਹੁੰਦੀ ਹੈ ਤੇ ਉਵੇਂ ਕੋਈ ਹੋਰ ਰਾਹ ਹੈ ਹੀ ਨਹੀਂ। ਇਹ ਬਿਲਕੁਲ ਠੀਕ ਹੈ ਕਿ ਭਾਈ ਜਿਹੜਾ ਸਿੱਖ ਦੇ ਅੰਦਰ ਹਮੇਸ਼ਾ ਕੌਜ਼ ਦੇ ਲਈ, ਸੱਚ ਅਖ ਇਨਸਾਫ ਲਈ ਸ਼ਹੀਦ ਹੋਣ ਦਾ ਚਾਅ ਹੁੰਦਾ ਹੈ। ਲੇਕਿਨ ਜੇ ਅਸੀਂ ਦੁਸ਼ਮਣ ਦੀ ਸਾਜ਼ਿਸ਼ ਦਾ ਸ਼ਿਕਾਰ ਹੁੰਦੇ ਤੇ ਫਿਰ ਸਾਨੂੰ ਇਹ ਸੋਚਣਾ ਪਏਗਾ ਵੀ ਅਸੀਂ ਕਿੰਨੀਆਂ ਕੁ ਸ਼ਹੀਦੀਆਂ ਹੋਰ ਕਰਵਾਉਣੀਆਂ ਨੇ। ਸੋ ਉਹਨੂੰ ਕਾਊਂਟਰ ਕਰਨ ਦੇ ਲਈ ਸਾਨੂੰ ਸਟ੍ਰੈਟਜੀ ਬਣਾਉਣ ਦੀ ਲੋੜ ਹੈ। ਠੀਕ ਹੈ ਜੋ ਦੁਨੀਆ ਦੇ ਵਿੱਚ ਸਿੱਖ ਬੇਖੌਫ ਹੋ ਕੇ ਵਿਚਰਦਾ ਉਹ ਮੌਤ ਦੇ ਡਰ 'ਚ ਨਹੀਂ ਹੈ, ਪਰ ਸਿੱਖ ਜੇ ਜਾਲ 'ਚ ਹੀ ਫਸੇ ਬ੍ਰਾਹਮਣ ਦੀ ਉਸ ਖੇਡ ਦਾ ਹਿੱਸਾ ਬਣ ਜਾਏ ਨਾ ਚਾਹੁੰਦੇ ਹੋਏ ਵੀ, ਤੇ ਫਿਰ ਵੀ ਇਸ ਨੂੰ ਵੀ ਗੁਰੂ ਸਾਹਿਬ ਨੇ ਜਦੋਂ ਦੀਜੇ ਬੁੱਧ ਵਿਵੇਕਾ ਕਿਹਾ, ਵਿਵੇਕ ਬੁੱਧ ਦੇ ਨਾਲ ਅਸੀਂ ਇਹ ਵੀ ਦੇਖਣਾ ਹੈ ਵੀ ਦੁਸ਼ਮਣ ਦੀਆਂ ਸਫਾਂ 'ਚ ਅਸੀਂ ਕਿਵੇਂ ਮਾਤਮ ਪਾਉਣੇ ਔਰ ਆਪਣੇ ਯੋਧਿਆਂ ਨੂੰ ਕਿਵੇਂ ਬਚਾ ਕੇ ਟੂ ਦਾ ਲਾਸਟ ਬ੍ਰੈਥ ਐਂਡ ਬੁਲਟ। ਉਹ ਫਾਈਨਲ ਸਟੇਜ ਹੁੰਦੀ ਹੈ। ਅਤ ਹੀ ਰਣ ਮੇਂ ਤਬ ਜੂਝ ਭਰੋ। ਪਹਿਲੀ ਸਟੇਜ ਨਿਸ਼ਚੈ ਕਰ ਆਪਣੀ ਜੀਤ ਕਰੋ, ਸਟੇਟ ਆਫ ਮਾइंड ਇਹ ਹੈ। ਨੇਪਾਲ ਜ਼ਾਹਰ ਹੈ ਕਿ ਨੇਪਾਲ
ਜਿਸ ਦੀ 80% ਆਬਾਦੀ ਜਿਹੜੀ ਹੈ ਉਹ ਹਿੰਦੂ ਹੈ, ਲੇਕਿਨ ਇਹਨਾਂ ਦੇ ਹਿੰਦੂਤਵ ਵੀ ਭਾਰਤ ਦੀ ਚੁੰਗਲ ਚੋਂ ਨਿਕਲਿਆ। ਉਹਨਾਂ ਨੇ ਆਪਣੇ ਕਨਸਟੀਟਿਊਸ਼ਨ 'ਚ ਵੀ ਜਿਹੜਾ ਪਹਿਲੇ ਮਹਾਰਾਜਿਆਂ ਨੇ ਹਿੰਦੂ ਰਾਸ਼ਟਰ ਬਣਾਇਆ ਸੀ, ਉਹਨਾਂ ਨੇ ਮੁਕਾ ਕੇ ਉਹਨੂੰ ਸੈਕੂਲਰ ਮੁਲਕ ਐਲਾਨਿਆ ਹੋਇਆ। ਬਹੁਤ ਖੂਬਸੂਰਤ ਉਹਨਾਂ ਦਾ ਕਨਸਟੀਟਿਊਸ਼ਨ ਹੈ। ਹਾਲਾਂਕਿ ਲਗਾਤਾਰ ਇੰਟਰਫੀਅਰ ਕਰਨੋਂ ਹਟਦੇ ਨਹੀਂ ਨੇ। ਜਿਵੇਂ ਇਹਨਾਂ ਨੇ ਪਾਰਲੀਮੈਂਟ ਦੇ ਵਿੱਚ ਜਿਹੜੀ ਪੇਂਟਿੰਗ ਲਾਈ ਮਿਊਰਲ, ਉਸ ਦੇ ਵਿੱਚ ਨੇਪਾਲ ਨੂੰ ਔਰ ਬੰਗਲਾਦੇਸ਼ ਨੂੰ ਔਰ ਪਾਕਿਸਤਾਨ ਨੂੰ ਅਖੰਡ ਭਾਰਤ ਦਾ ਹਿੱਸਾ ਦਿਖਾਇਆ ਗਿਆ। ਉਸ ਦੇ ਉੱਤੇ ਵੀ ਨੇਪਾਲੀਆਂ ਨੇ ਮਰਦਾਂ ਵਾਲਾ ਜਿਹੜਾ ਹੈ ਉਹ ਸਟੈਂਡ ਲਿਆ ਔਰ ਕਾਠਮੰਡੂ ਦੇ ਮੇਅਰ ਨੇ ਆਪਣੇ ਜਿਹੜਾ ਉਹ ਨਕਸ਼ਾ ਲਟਕਾਇਆ, ਜਿਹਦੇ 'ਚ ਉਹਨੇ ਜਿਹੜਾ ਪੁਰਾਣਾ ਨੇਪਾਲ ਸੀ, ਗ੍ਰੇਟਰ ਨੇਪਾਲ, ਜਿਹਦੇ 'ਚ ਮੌਜੂਦਾ ਹਿਮਾਚਲ ਦਾ ਵੱਡਾ ਹਿੱਸਾ, ਯੂਪੀ ਦਾ, ਦੇਹਰਾਦੂਨ ਤੱਕ, ਇਹ ਸਾਰਾ ਉਹਦੇ 'ਚ ਦਿਖਾਇਆ। ਹੁਣ ਇੱਕ ਫਿਲਮ ਆਦਿ ਪੁਰਸ਼ ਨਾਂ ਦੀ ਜਿਹੜੀ ਸਾਊਥ ਇੰਡੀਅਨ ਫਿਲਮ ਹੈ, ਉਹ ਨੇਪਾਲ ਦੇ ਵਿੱਚ ਰਿਲੀਜ਼ ਹੋਣ ਜਾ ਰਹੀ। ਹੁਣ ਉਹਦੇ 'ਚ ਫਿਲਮ ਦੇ ਵਿੱਚ ਇੱਕ ਡਾਇਲੌਗ ਹੈ ਜਿਹਦੇ 'ਚ ਉਹਨੇ ਕਿਹਾ ਕਿ ਜੀ ਜਾਨਕੀ, ਹੁਣ ਸੀਤਾ ਦਾ ਦੂਜਾ ਨਾਂ ਜਾਨਕੀ ਹੈ ਕਿਉਂਕਿ ਰਾਜਾ ਜਨਕ ਦੀ ਡਾਟਰ ਸੀ, ਤੇ ਜਾਨਕੀ ਵੀ ਜਦੋਂ ਰਾਮਾਇਣ, ਤੁਲਸੀ ਰਾਮਾਇਣ ਦਾ ਜ਼ਿਕਰ ਹੁੰਦਾ ਉਹਦੇ 'ਚ ਵੀ ਜਾਨਕੀ ਲਫ਼ਜ਼ ਹੈ। ਜ਼ਿਆਦਾ ਜੈ ਸਿਆ ਰਾਮ ਹੈ ਕਿਉਂਕਿ ਉਹ ਸੀਤਾ ਦਾ ਰਾਮ ਹੈ। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਇੱਕ ਡਾਇਲੌਗ 'ਚ ਉਹ ਕਹਿੰਦਾ ਹੈ ਕਿ ਵੀ ਜਾਨਕੀ ਭਾਰਤ ਕੀ ਬੇਟੀ, ਤੇ ਉਹ ਜਿਹੜਾ ਮੇਅਰ ਹੈ ਉਸ ਕਾਠਮੰਡੂ ਦਾ, ਉਹਨੇ ਕਿਹਾ ਜੀ ਇਹ ਭਾਰਤ ਦੀ ਬੇਟੀ ਕਿੱਥੋਂ ਹੋ ਗਈ, ਕਿ ਵੀ ਇਹ ਤਾਂ ਬਿਲਕੁਲ, ਕਿਉਂਕਿ ਉਹਦਾ ਜਨਮ ਨੇਪਾਲ ਦੇ ਵਿੱਚ ਹੋਇਆ ਔਰ ਜਨਕ ਦੀ ਜਿਹੜੀ ਟੈਰੀਟਰੀ ਸੀ, ਜਨਕ ਦਾ ਰਾਜ ਵੀ ਜਿਹੜਾ ਉਹ ਨੇਪਾਲ ਦੇ ਵਿੱਚ ਹੀ ਟੈਰੀਟਰੀ ਸੀ। ਇਸ ਲਈ ਜਦੋਂ ਇਹ ਡਰਾਮਾ ਜਿਹਾ ਵੀ ਕਰਦੇ ਨੇ ਰਾਮ ਦੇ ਵਿਆਹ ਦਾ, ਤੇ ਬਰਾਤ ਇੱਥੋਂ ਲੈ ਕੇ ਜਾਂਦੇ ਨੇ ਅਯੁੱਧਿਆ ਤੋਂ ਉਸ ਜਨਕਪੁਰੀ ਦੇ ਵਿੱਚ, ਜਿੱਥੇ ਕਿ ਜਿਹੜੀ ਜਨਕ ਦੀ ਦਾ ਟਾਊਨ ਸੀ। ਤਾਂ ਉਹਨੇ ਕਿਹਾ ਕਿ ਭਾਈ ਇਹ ਜਿਹੜਾ ਇਹ ਵਾਪਸ ਲਓ, ਇਹ ਸਾਰੇ ਡਾਇਲੌਗ ਨੂੰ ਕੱਟੋ, ਨਹੀਂ ਤਾਂ ਅਸੀਂ ਨੇਪਾਲ ਭਾਰਤ ਦੇ ਵਿੱਚ ਹੀ ਜਿਹੜੀ ਹੈ ਇਹ ਭਾਰਤੀ ਫਿਲਮਾਂ ਦੇ ਉੱਤੇ ਪੂਰੀ ਪਾਬੰਦੀ ਲਾ ਦੇਣੀ ਹੈ। ਹਾਲਾਂਕਿ ਆਦਿ ਪੁਰਸ਼ ਫਿਲਮ ਨੂੰ ਉਹਨਾਂ ਨੇ ਜਿਹੜਾ ਉਹ ਪਾਬੰਦੀ ਤਾਂ ਲਾ ਦਿੱਤੀ, ਕਾਠਮੰਡੂ 'ਚ ਤਾਂ ਉਹ ਨਹੀਂ ਚੱਲ ਸਕਦੀ। ਹੁਣ ਅਸੀਂ ਦੇਖਦੇ ਹਾਂ ਵੀ ਨੇਪਾਲ ਬੜਾ ਐਗਰੈਸਿਵ ਹੋ ਕੇ ਲੱਗਾ। 9 ਇੰਡੀਅਨ ਅਰੈਸਟਡ ਫਾਰ ਇਲੀਗਲੀ ਆਪਰੇਟਿੰਗ ਫਾਰਮੇਸੀ ਇਨ ਨੇਪਾਲ। ਸਾਊਥ ਨੇਪਾਲ ਦੇ ਇੱਕ ਥਾਂ ਦੇ ਉੱਤੇ ਉਹਨਾਂ ਨੇ 9 ਭਾਰਤੀਆਂ ਨੂੰ ਚੁੱਕਿਆ। ਦਾ ਫਾਰਮੇਸੀ ਵਾਸ ਬੀਇੰਗ ਆਪਰੇਟਡ ਇਨ ਦੋਦਰਾ ਚਾਂਦਨੀ ਮਿਊਨਿਸਪੈਲਿਟੀ ਆਫ ਕੰਚਨਪੁਰ ਡਿਸਟ੍ਰਿਕਟ। ਕੰਚਨਪੁਰ ਡਿਸਟ੍ਰਿਕਟ ਦੇ ਦੋਦਰਾ ਚਾਂਦਨੀ ਦੇ ਵਿੱਚ ਉਹਨਾਂ ਨੇ ਜਿਹੜਾ ਉਹ 9 ਇੰਡੀਅਨ ਚੁੱਕੇ ਨੇ ਕਿ ਵੀ ਇਹ ਤੁਸੀਂ ਇਲੀਗਲੀ ਚਲਾ ਰਹੇ ਹੋ। ਇਸੇ ਤਰ੍ਹਾਂ ਜਦੋਂ ਦਾ ਇਹਨਾਂ ਨੇ ਅਗਨੀਪਥ ਸਕੀਮ ਲਿਆਂਦੀ ਇੰਡੀਆ ਨੇ, ਔਰ ਅਸੀਂ ਜ਼ਿਕਰ ਕੀਤਾ ਸੀ ਵੀ ਕਿੰਨੇ ਆਲਮੋਸਟ ਗੋਰਖੇ ਜਿਹੜੇ ਨੇ ਉਹਨਾਂ ਦੀਆਂ ਕਿੰਨੀਆਂ ਰੈਜੀਮੈਂਟਾਂ ਨੇ ਭਾਰਤੀ ਫੌਜ, ਔਰ ਉਹ ਨੇਪਾਲੀ ਓਰੀਜਨ ਦੇ ਜਿਹੜੇ ਨੇ ਉੱਥੋਂ ਭਰਤੀ ਹੁੰਦੇ ਨੇ, ਜਾ ਕੇ ਇੰਡੀਅਨ ਆਰਮੀ ਕਰਦੀ ਹੈ। ਔਰ ਈਵਨ ਜਿਹੜਾ ਇੰਡੀਅਨ ਆਰਮੀ ਦਾ ਜਨਰਲ ਹੈ ਉਹ ਨੇਪਾਲ ਦੀ ਆਰਮੀ ਦਾ ਵੀ ਆਨਰਰੀ ਚੀਫ ਹੈ। ਲੇਕਿਨ ਹੁਣੇ ਜਦੋਂ ਤੋਂ ਇਹਨਾਂ ਨੇ ਅਗਨੀਪਥ ਦੇ ਨਾਂ ਥੱਲੇ ਜੀ 4 ਸਾਲ ਦੀ ਟ੍ਰੇਨਿੰਗ ਫਿਰ ਕੀਤਾ, ਗੋਰਖਿਆਂ ਨੇ ਕਿਹਾ ਵੀ ਨਾ, ਨੇਪਾਲ ਵਾਲਿਆਂ ਨੇ ਵੀ ਅਸੀਂ ਨਹੀਂ, ਅਸੀਂ ਰੈਗੂਲਰ ਸੋਲਜਰ ਜਾਵਾਂਗੇ। ਔਰ ਇਹ ਸਟੋਰੀ ਹੈ ਔਰ ਇਹਦੇ ਤੇ ਮਿਲਟਰੀ ਕਮੈਂਟੇਟਰ ਮੇਜਰ ਜਨਰਲ ਅਸ਼ੋਕ ਕੁਮਾਰ ਮਹਿਤਾ ਨੇ ਕਿਹਾ, ਇੰਡੀਆ ਐਂਡ ਨੇਪਾਲ ਮਸਟ ਸਟਾਰਟ ਟਾਕਸ ਔਨ ਅਗਨੀਪਥ ਅਰਜੈਂਟਲੀ। ਇਟ ਇਜ਼ ਨਾਓ 1 year since ਅਗਨੀਪਥ was launched, but Nepal has been unable to take a call in the absence of, ਕਿ ਉਹਨਾਂ ਨੇ ਨੇਪਾਲ ਨੇ ਕਿਹਾ ਵੀ ਨਹੀਂ, ਇਹ ਸਾਡੇ ਨਾਲ ਅਸੀਂ ਇਹ 4 ਸਾਲਾਂ ਲਈ ਆਪਣੇ ਸੋਲਜਰ ਨਹੀਂ ਦੇਣੇ। ਹਾਲਾਂਕਿ ਨੇਪਾਲ ਦਾ ਬਹੁਤ ਸਾਰਾ ਦਾਰਮਦਾਰ ਉਹਨਾਂ ਸੋਰਸਿਸ ਦੇ ਉੱਤੇ ਹੈ, ਲੇਕਿਨ ਮੈਂ ਇਸ ਤੋਂ ਅੱਗੇ ਨਹੀਂ ਜਾਵਾਂਗਾ। ਔਰ ਅੱਜ ਕਿਉਂਕਿ ਜੇਠ ਦੇ ਮਹੀਨੇ ਦੀ ਸਮਾਪਤੀ ਹੈ, ਹਾੜ ਦੇ ਮਹੀਨੇ ਦੀ ਸ਼ੁਰੂਆਤ ਹੈ, ਔਰ ਅਸੀਂ ਰਾਗ ਤੁਖਾਰੀ ਦੇ ਵਿੱਚ ਜਿਹੜਾ ਗੁਰੂ ਨਾਨਕ ਸਾਹਿਬ ਨੇ ਇਸ ਮਹੀਨੇ ਨੂੰ ਲੈ ਕੇ ਜਿਹੜਾ ਉਹਨਾਂ ਦਾ ਉਚਾਰਿਆ ਹੈ ਬਾਣੀ, ਉਸ ਨੂੰ ਬਰੀਫਲੀ ਵਿਚਾਰਦੇ। ਅਸਾੜ ਭਲਾ ਸੂਰਜ ਗਗਨ ਤਪੈ, ਧਰਤੀ ਦੁੱਖ ਸਹਿ ਸੋਖੈ ਅਗਨ ਪਖੈ। ਹੁਣ ਜਦੋਂ ਅਸੀਂ ਹਾੜ ਕਹਿੰਦੇ ਆ ਤਾਂ ਅਸੀਂ ਕਹਿੰਦੇ ਆ ਜੇਠ ਹਾੜ ਤਪੇ, ਸਾਵਣ ਭਾਦੋ ਵਸੇ। ਸਾਡਾ ਪੰਜਾਬ ਦਾ ਖਿੱਤਾ ਜਿੱਥੇ 6 ਰੁੱਤਾਂ ਡਿਸਟਿੰਕਟ ਹੋ ਕੇ ਆਉਂਦੀਆਂ ਨੇ, ਜੇਠ ਤੇ ਹਾੜ ਇਹ ਜਿਹੜੀ ਹੈ, ਜਦੋਂ ਅਸੀਂ ਤਪੇ ਜਾਂ ਪੱਠ ਕਹਿੰਦੇ ਆ ਤੇ ਪੱਠ ਪੱਠੀ ਹੈ, ਉਹ ਭਾਵੇਂ ਸੁਨਿਆਰੇ ਦੀ ਪੱਠੀ ਹੋਏ ਤੇ ਭਾਵੇਂ ਲੋਹਾਰ ਦੀ ਪੱਠੀ ਹੋਏ ਤੇ ਭਾਵੇਂ ਪੜਪੂੰਜੇ ਦੀ ਪੱਠੀ ਹੋਏ ਜਾਂ ਇੱਟਾਂ ਦਾ ਪੱਠਾ ਹੋਏ। ਹੁਣ ਉਹ ਅੰਦਾਜ਼ਾ ਹੁੰਦਾ ਹੈ ਕਿ ਵੀ ਜ਼ਮੀਨ ਇਵੇਂ ਜਿਹੜੀ ਆ ਤਪ ਰਹੀ ਹੁੰਦੀ ਹੈ, ਮਾਨੋ
ਭੱਠੀ ਬਣ ਗਈ ਹੈ। ਅੱਛਾ ਔਰ ਇਹ ਮਹੀਨਾ ਹਾੜ ਦਾ ਅੱਜ ਪਹਿਲੀ ਹਾੜ ਨੂੰ ਅਸੀਂ ਇਸ ਗੱਲ ਕਰ ਰਹੇ ਹਾਂ। ਵਿਚਾਰ ਕਰ ਰਹੇ ਹਾਂ ਅੱਛਾ ਕਿ ਅਸਾੜ ਭਲਾ ਸੂਰਜ ਗगन ਤਪੈ, ਕਿ ਠੀਕ ਵਾਵਾ ਸੂਰਜ ਜਿਹੜਾ ਉਹ ਤਪਦਾ ਹੈ ਹਾੜ ਦੇ ਮਹੀਨੇ। ਬਿਲਕੁਲ ਧਰਤੀ ਦੁੱਖ ਸਹਿ, ਕਿ ਧਰਤੀ ਜਿਹੜੀ ਆ ਉਹ ਦੁੱਖ ਚ ਹੁੰਦੀ ਹੈ। ਕਿਉਂ? ਸੁੱਖ ਹੈ ਅਗਨ ਭਖੈ, ਕਿ ਧਰਤੀ ਵੀ ਅਗਨੀ ਭਖ ਰਹੀ ਹੈ। ਭਖਣਾ ਖਾਣ ਨੂੰ ਹੀ ਕਹਿੰਦੇ ਨੇ। ਸੂਰਜ ਜਿਹੜਾ ਧਰਤੀ ਦੀ ਨਮੀ ਨੂੰ, ਧਰਤੀ ਦੇ ਪਾਣੀ ਨੂੰ ਵੀ ਜਿਹੜਾ ਸੁਕਾ ਰਿਹਾ। ਇਸ ਲਈ ਤੁਸੀਂ ਦੇਖੋਗੇ ਕਿ ਜਿੱਥੇ ਮੀਂਹ ਨਹੀਂ ਪੈਂਦੇ ਜਾਂ ਧਰਤੀ ਫਟੀ ਹੁੰਦੀ ਹੈ, ਸਾਰੀ ਦੂਰ ਤੱਕ ਧਰਤੀ ਫਟ ਜਾਂਦੀ ਹੈ, ਕਿਉਂਕਿ ਉਹਦੇ ਧਰਤੀ ਵਿਚਲੀ ਜਿਹੜੀ ਨਮੀ ਹੈ, ਉਸ ਦੀ ਮੋਇਸਚਰ ਹੈ, ਉਸ ਨੂੰ ਜਿਹੜਾ ਜੇਠ ਹਾੜ ਦਾ ਸੂਰਜ ਸੋਖ ਲੈਂਦਾ। ਅਸਾੜ ਭਲਾ ਸੂਰਜ ਗगन ਤਪੈ, ਧਰਤੀ ਦੁੱਖ ਸਹਿ, ਸੋਖੈ ਅਗਨ ਭਖੈ, ਅਗਨ ਰਸ ਸੋਖੈ, ਮਰੀਐ ਧੋਖੈ, ਭੀ ਸੋ ਕਿਰਤ ਨਾ ਹਾਰੇ, ਰਥ ਫਿਰੈ ਛਾਇਆ ਤਨ ਤਾਂਕੈ, ਟੀਡ ਲਵੈ ਮੰਝ ਬਾਰੇ। ਕਿ ਅੱਗ ਜਿਹੜੀ ਹੈ ਸੂਰਜ ਦੀ ਉਹ ਉਸ ਰਸ ਨੂੰ ਸੋਖ ਰਹੀ ਹੈ ਔਰ ਉਸ ਸਾਰੇ ਦੇ ਵਿੱਚ ਜਿਹੜਾ ਹੈ ਧੁਖ ਕੇ ਮਰਨ ਵਾਂਗ ਹਾਲਤ ਬਣੀ ਹੁੰਦੀ ਹੈ। ਲੇਕਿਨ ਸੂਰਜ ਆਪਣਾ ਫਰਜ਼ ਅਦਾ ਕਰ ਰਿਹਾ ਹੁੰਦਾ। ਕਿਰਤ ਨਾ ਹਾਰੇ, ਸੂਰਜ ਦੀ ਕਿਰਤ ਚਮਕਣਾ, ਦਮਕਣਾ, ਅੱਗ ਸੁੱਟਣਾ। ਸੂਰਜ ਆਪਣੀ ਕਿਰਤ ਕਰ ਰਿਹਾ ਔਰ ਧੁਖ ਕੇ ਧਰਤੀ ਜਿਹੜੀ ਹੈ ਉਸ ਦੇ ਵਿਚਲਾ ਰਸ ਸੋਖਿਆ ਜਾ ਰਿਹਾ। ਔਰ ਜਿਹੜਾ ਇਨਸਾਨ ਹੈ ਕਮਜ਼ੋਰ, ਕਿਉਂਕਿ ਧਨ ਇਸਤਰੀ ਨੂੰ ਕਹਿੰਦੇ ਨੇ ਕਿ ਸੂਰਜ ਦਾ ਰਥ ਫਿਰ ਰਿਹਾ, ਉਹ ਆਪਣਾ ਚੱਕਰ ਕੱਢ ਰਿਹਾ ਹੈ। ਥਾਇਆ ਛਾਇਆ ਤਨ ਟਾਕੈ, ਟੀਡ ਲਵੈ ਮੰਝ ਬਾਰੇ। ਹੁਣ ਟੀਡ ਕਹਿੰਦੇ ਨੇ ਬਿੰਡਿਆਂ ਨੂੰ। ਹੁਣ ਜਿਹੜੇ ਪੰਜਾਬ ਦੇ ਉਸ ਖਿੱਤੇ ਤੇ ਨੇ ਵੀ ਬਿੰਡਾ ਕਿਵੇਂ ਬੋਲਦਾ, ਉਹਨਾਂ ਨੇ ਕਿਹਾ ਵੀ ਉਸ ਇਲਾਕੇ ਦੇ ਵਿੱਚ ਜਿਹੜਾ ਬਿੰਡਾ ਮੱਝ ਦੇ ਵਿੱਚ ਉਹਦੇ ਉਸ ਬਾਰ ਦੇ ਵਿੱਚ ਬਿੰਡੇ ਦੀ ਆਵਾਜ਼ ਤੁਹਾਨੂੰ ਸੁਣਾਈ ਦੇ ਰਹੀ ਹੈ, ਕਿਉਂਕਿ ਸਾਰੀ ਧਰਤੀ ਦਾ ਪਾਣੀ ਜਿਹੜਾ ਉਸ ਨੇ ਸੋਖ ਲਿਆ। ਅਵਗਣ ਬਾਦ ਚਲੀ ਦੁੱਖ ਆਗੇ, ਸੁਖ ਤਿਸ ਸਾਚ ਸੰਭਾਲੇ, ਨਾਨਕ ਜਿਸ ਨੂੰ ਇਹੋ ਮਨ ਦੀਆ, ਮਰਨ ਜੀਵਨ ਪ੍ਰਭ ਨਾਲੇ। ਹੁਣ ਗੱਲ ਰੂਹ ਦੀ ਸੁੱਕਣ ਦੀ ਹੈ ਕਿ ਜਦੋਂ ਵਾਹਿਗੁਰੂ ਦੇ ਪਿਆਰ ਤੋਂ ਸਖਣਾ ਦਿਲ ਹੁੰਦਾ ਹੈ ਔਰ ਉਸ ਦਿਲ ਦੇ ਵਿੱਚ ਕਿਵੇਂ ਇੱਕ ਫਿਰ ਵਿਕਾਰਾਂ ਦੀ ਅੱਗ ਤਪ ਰਹੀ ਹੁੰਦੀ ਹੈ, ਕਿਵੇਂ ਉਸ ਸਾਰੇ ਦੇ ਵਿੱਚ ਜਿਹੜਾ ਉਸ ਰੂਹ ਨੂੰ ਕਿਤੇ ਸਕੂਨ ਨਹੀਂ ਮਿਲਦਾ। ਛਾਇਆ ਤਨ ਟਾਕੈ, ਉਹ ਜਿਵੇਂ ਇੱਕ ਇਸਤਰੀ ਉਸ ਗਰਮੀ ਦੇ ਵਿੱਚ ਛਾਂ ਲੱਭ ਰਹੀ ਹੁੰਦੀ ਹੈ ਵੀ ਮੈਨੂੰ ਕਿਸੇ ਦਰਖਤ ਦੀ ਛਾਂ ਮਿਲੇ, ਔਰ ਜਿਵੇਂ ਬਿੰਡਾ ਹੈ ਉਹ ਵੀ ਤੜਫਣ ਵਾਲੀ ਆਵਾਜ਼ ਕੱਢ ਰਿਹਾ ਹੁੰਦਾ ਹੈ। ਇਵੇਂ ਹੀ ਜਿਹੜੇ ਰੱਬ ਤੋਂ ਟੁੱਟੀਆਂ ਰੂਹਾਂ ਨੇ ਉਹ ਜਦੋਂ ਤੱਕ ਉਸ ਰੱਬ ਦੇ ਨਾਲ ਨਹੀਂ ਜੁੜਦੀਆਂ ਜਿਸ ਚੋਂ ਅਲਟੀਮੇਟ ਸੁੱਖ ਨਿਕਲਦਾ ਹੈ, ਅਵਗੁਣ ਬਾਂਧ ਚਲੀ ਦੁੱਖ ਆਗੇ, ਤੇ ਫਿਰ ਉਹਦੇ ਪੱਲੇ ਔਗਣ ਹੋਣਗੇ, ਔਗਣਾਂ ਦਾ ਦੁੱਖ, ਵਿਕਾਰਾਂ ਦਾ ਦੁੱਖ। ਔਰ ਉਹਨੂੰ ਇਹੀ ਹੈ ਕਿ ਭਾਈ ਸੁੱਖ ਤੇ ਸਾਜ ਆਗੇ ਸੁੱਖ, ਕਿ ਜੇ ਤੂੰ ਔਗਣ ਨੇ ਤਾਂ ਫਿਰ ਦੁੱਖ ਹੀ ਹੋਏਗਾ, ਤੇ ਜੇ ਵਾਹਿਗੁਰੂ ਦੀ ਯਾਦ ਹੈ ਤੇ ਸੱਚ ਨੂੰ ਸੰਭਾਲ ਲੈ, ਸੱਚ ਦੇ ਨਾਲ ਜੁੜ ਜਾ, ਇਸ ਚੋਂ ਸੁੱਖ ਨਿਕਲੇਗਾ। ਨਾਨਕ ਜਿਸ ਨੂੰ ਇਹੋ ਮਨ ਦੀਆ, ਮਰਨ ਜੀਵਨ ਪ੍ਰਭ ਨਾਲੇ। ਕਿ ਜਿਸ ਦੇ ਅੰਦਰ ਇਹ ਆ ਗਿਆ ਕਿ ਮੈਂ ਸੱਚ ਨੂੰ ਸੰਭਾਲਣਾ, ਮੈਂ ਇਸ ਵਿਛੋੜੇ ਦੀ ਅੱਗ ਤੋਂ ਦੂਰ ਜਾਣਾ, ਉਸ ਨੂੰ ਫਿਰ ਜਿਹੜਾ ਕੋਈ ਜੀਵਨ ਮੌਤ ਦਾ ਡਰ ਨਹੀਂ ਰਹਿੰਦਾ, ਉਸ ਦਾ ਮਰਨ ਜੀਵਨ ਪ੍ਰਭ ਨਾਲੇ। ਉਹ ਵਾਹਿਗੁਰੂ ਦੇ ਅੱਗੇ ਸਮਰਪਿਤ ਹੋ ਕੇ ਉਹ ਰੂਹ ਭਾਣੇ ਵਿੱਚ ਜਿਉਣਾ ਸਿੱਖਦੀ ਹੈ। ਇਹ ਅੱਜ ਦਾ ਹੀ ਵਿਚਾਰ ਨਹੀਂ, ਇਸ ਮਹੀਨੇ ਪਰਥਾਏ ਗੁਰੂ ਨਾਨਕ ਸਾਹਿਬ ਦਾ ਰਾਗ ਤੁਖਾਰੀ ਦੇ ਵਿੱਚ ਵਿਚਾਰ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ SOS@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਦਾ ਸੁਣਾ ਗਿਆ ਦੋ। ਦੇਖਦੇ ਰਹੋ TV4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।